ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਾਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫॉर ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 24 ਜੁਲਾਈ 2024 ਨੂੰ ਸਾਵਨ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਿਰਫ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਲਾ ਦਿਨ ਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਜਤਿੰਦਰ ਸਿੰਘ ਜਰਾ ਵੱਲੋਂ। ਸੋ ਇਹ ਟੀਵੀ 84 ਦੀ ਚੜ੍ਹਦੀ ਕਲਾ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਤਿੰਦਰ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੇ ਹਿੰਦੂ ਤਵੀ ਐਮਪੀ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕੀ ਕਰਦਿਆਂ ਕੈਨੇਡਾ ਵਿੱਚ ਖਾਲਸਾ ਦੀ ਮੰਗ ਕਰਨ ਵਾਲਿਆਂ ਨੂੰ ਸ਼ੂਦਰ ਦੱਸਿਆ ਹੈ। ਸੋ ਚੰਦਰਾ ਆਰੀਆ ਅਨੁਸਾਰ ਕੈਨੇਡੀਅਨ ਸਿੱਖ ਯਾਨੀ ਕਿ ਖਾਲਸਾਨੀ ਕੈਨੇਡਾ ਦੀ ਪਵਿੱਤਰ ਧਰਤੀ ਨੂੰ ਗੰਦਾ ਕਰ ਰਹੇ ਹਨ। ਸੋ ਜ਼ਾਹਿਰ ਹੈ ਕਿ ਇੰਡੀਅਨ ਸਟੇਟ ਦੇ ਖਿਲਾਫ ਖਾਲਸਾਨ ਦੀ ਪ੍ਰਚੰਡ ਲਹਿਰ ਨੂੰ ਹਿੰਦੂ ਤਵੀ ਫਿਰਕੂ ਰੰਗ ਦੇ ਕੇ ਹਿੰਦੂ ਸਿੱਖ ਲੜਾਈ ਵਿੱਚ ਬਦਲਣਾ ਚਾਹੁੰਦੇ ਹਨ। ਸਿੱਖਾਂ ਦੀ ਲੜਾਈ ਇੰਡੀਅਨ ਸਟੇਟ ਨਾਲ ਹੈ ਦੇ ਖਿਲਾਫ ਹੈ ਨਾ ਕਿ ਹਿੰਦੂ ਭਾਈਚਾਰੇ ਦੇ ਖਿਲਾਫ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਜਤਿੰਦਰ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਹਾਲ ਹੀ ਵਿੱਚ ਸਾਡੀ ਟੋਰਾਂਟੋ ਫੇਰੀ ਦੌਰਾਨ ਉਹ ਬੜੇ ਸ਼ਾਰਟ ਨੋਟਿਸ ਦੇ ਉੱਤੇ ਹੀ ਕਿਉਂਕਿ ਮੇਰਾ ਪ੍ਰੋਗਰਾਮ ਵੀ 12th ਆਵਰ ਹੀ ਬਣਿਆ ਉਹ ਖਾਲਸਾ ਫਰਨੀਚਰ ਉਸ ਦੇ ਵਿੱਚ ਆਏ 2-3 ਘੰਟੇ ਰਹੇ ਔਰ ਜਿਵੇਂ ਉਹ ਇੱਕ ਲਗਾਵ ਪਿਆਰ ਰੱਖਦੇ ਨੇ ਔਰ ਜਿਵੇਂ ਹੁਣ ਤਾਂ ਟੀਵੀ 84 ਨਾਲ ਇੱਕ ਵਸੀ ਪੈਮਾਨੇ ਦੇ ਉੱਤੇ ਸਾਡੇ ਵਿਊਅਰਸ ਜੁੜੇ ਨੇ ਜੀ। ਪਰ ਵੀਰ ਜਤਿੰਦਰ ਸਿੰਘ ਉਹਨਾਂ ਚੋਂ ਨੇ ਜਿਹੜੇ ਲਗਭਗ 25 ਸਾਲ ਪਹਿਲਾਂ ਤੋਂ ਜਦੋਂ ਤੋਂ ਅੱਜ ਦੀ ਆਵਾਜ਼ ਪ੍ਰੋਗਰਾਮ ਹੈ ਉਸ ਦੇ ਵੀ ਉਹ ਰੈਗੂਲਰ ਲਿਸਨਰ ਸੀ ਔਰ ਜਦੋਂ ਉਸ ਜ਼ਮਾਨੇ 'ਚ 90s ਦੇ ਵਿੱਚ ਉਹ ਆਪਣੇ ਪੰਜਾਬ ਦੌਰੇ ਦੇ ਉੱਤੇ ਗਏ ਤੇ ਉਦੋਂ ਵੀ ਉਹਨਾਂ ਨੇ ਵੱਡੇ ਵੱਡੇ ਜਿਹੜੇ ਨੇ ਉਹ ਇਸ਼ਤਿਹਾਰ ਬਣਾ ਕੇ ਅੱਜ ਦੀ ਆਵਾਜ਼ ਦੇ ਔਰ ਸਾਡੇ ਉਸ ਪ੍ਰੋਗਰਾਮ ਦੇ ਤਖਤ ਸਾਹਿਬਾਨ ਦੇ ਉੱਤੇ ਵੀ ਤਖਤ ਹਜ਼ੂਰ ਸਾਹਿਬ ਪੌਂਟਾ ਸਾਹਿਬ ਜਿੱਥੇ ਜਿੱਥੇ ਵੀ ਉਹਨਾਂ ਨੇ ਵਿਜ਼ਿਟ ਕੀਤਾ ਉਹਨਾਂ ਦੇ ਬੋਰਡਾਂ ਦੇ ਉੱਤੇ ਵੀ ਲਾਏ। ਔਰ ਜਦੋਂ ਵੀ ਸਾਡਾ ਮੌਕਾ ਹੁੰਦਾ ਹੈ ਟੋਰਾਂਟੋ ਦੀ ਵਿਜ਼ਿਟ ਉਹਨਾਂ ਦੇ ਨਾਲ ਹੀ ਉਹਨਾਂ ਦੇ ਮਿਲਣ ਨਾਲ ਹੀ ਮੈਂ ਮੁਕੰਮਲ ਸਮਝਦਾ ਔਰ ਖੈਰ ਖੁਆਹ ਨੇ ਬੜੇ ਉਤਸ਼ਾਹ ਦੇ ਨਾਲ ਔਰ ਇਹ ਵੀ ਹੁੰਦਾ ਜਿਹੜੇ ਬਹੁਤ ਜ਼ਿਆਦਾ ਸਿੰਸੈਰਿਟੀ ਨਾਲ ਇਮਾਨਦਾਰੀ ਨਾਲ ਪੰਥਕ ਕਾਜ਼ ਨਾਲ ਜੁੜਦੇ ਨੇ ਵਕਤਨ ਬਾ ਵਕਤਨ ਉਹ ਉਦਾਸੀ ਦਾ ਵੀ ਸ਼ਿਕਾਰ ਹੁੰਦੇ ਨੇ। ਕਈ ਵਾਰ ਉਹ ਉਦਾਸ ਵੀ ਹੋ ਜਾਂਦੇ ਨੇ। ਉਹਨਾਂ ਦੀ ਬੜੀ ਬ੍ਰਿਲੀਅੰਟ ਬੱਚੀ ਜਿਹਨੂੰ ਮੈਂ ਫਿਲਾਸਫਰ ਡਾਟਰ ਕਰਕੇ ਉਹਨਾਂ ਨੂੰ ਮੈਂ ਪੁੱਛਦਾ ਹੀ ਹਾਂ ਵੀ ਸਾਡੀ ਫਿਲਾਸਫਰ ਕੁੜੀ ਪ੍ਰੀਤੀ ਦਾ ਕੀ ਹਾਲ ਹੈ। ਸੋ ਮਹਾਰਾਜ ਦੇ ਅੱਗੇ ਅਸੀਂ ਅਰਦਾਸ ਹੀ ਕਰ ਸਕਦੇ ਹਾਂ ਕਿਉਂਕਿ ਇਹ ਸਾਰਾ ਉਹ ਦਾਇਰਾਕਾਰ ਹੈ ਜਿਹੜਾ ਗੁਰੂ ਪੰਥ ਨੇ ਸਾਨੂੰ ਹੌਸਲਾ ਦੇਣ ਦੇ ਨਾਲ ਨਾਲ ਅਸੀਂ ਸਮਝਦੇ ਹਾਂ ਕਿ ਇਹ ਸਾਡੇ ਫੁੱਟ ਸੋਲਜਰ ਨੇ। ਤੁਸੀਂ ਮਾਈਕਰੋਫੋਨ ਦੇ ਉੱਤੇ ਜਾਂ ਲੱਖਾਂ ਦੀਆਂ ਗੈਦਰਿੰਗਸ ਦੇ ਵਿੱਚ ਜੋ ਮਰਜ਼ੀ ਤਕਰੀਰ ਕਰੋ ਜਾਂ ਜੋ ਮਰਜ਼ੀ ਲਿਖੋ ਜੇ ਸੱਚਮੁੱਚ ਗਰਾਊਂਡ ਲੈਵਲ ਤੇ ਕੰਮ ਕਰਨ ਵਾਲੇ ਜਿਹੜੇ ਕਿਸੇ
ਪ੍ਰਸ਼ੰਸਾ ਦੇ ਮੁਹਤਾਜ ਨਹੀਂ, ਜਿਹੜੇ ਕਿਸੇ ਅਹੁਦੇ ਦੀ ਤਵੱਕੋ ਨਹੀਂ ਰੱਖਦੇ, ਸਿਰਫ ਤੇ ਸਿਰਫ ਉਹਨਾਂ ਦੀ ਮੁਹੱਬਤ ਪੰਥ ਨਾਲ ਹੈ। ਸੋ ਇਸ ਕਿਸਮ ਦੇ ਵੀਰ ਭੈਣ ਜਿਹੜੇ ਨੇ ਉਹ ਮੇਰੇ ਲਈ ਵੀ ਬਹੁਤ ਵੱਡੀ ਮੋਟੀਵੇਸ਼ਨ ਹੁੰਦੇ ਨੇ। ਠੀਕ ਹੈ, ਜਦੋਂ ਤੁਸੀਂ ਪਬਲਿਕ ਲਾਈਫ 'ਚ ਹੁੰਦੇ ਹੋ ਬਹੁਤ ਸਾਰੇ ਤੁਹਾਡੇ ਐਡਮਾਇਰਰ ਬਣ ਜਾਂਦੇ ਨੇ, ਪਰ ਇਹ ਵੀ ਇੱਕ ਯੂਨੀਕ ਕਲਾਸ ਹੈ ਜਿਹੜੀ ਕਿ ਦਿਲੋਂ ਮਨੋਂ ਜਿਹੜਾ ਦਾ ਰੋਮ ਰੋਮ ਜਿਹੜਾ ਹੈ ਉਹ ਗੁਰੂ ਪੰਥ ਦੇ ਪਿਆਰ 'ਚ ਡੁੱਬਿਆ ਹੁੰਦਾ ਹੈ। ਉਹ ਸ਼ਬਦਾਂ ਨਾਲ ਬਹੁਤ ਵਾਰ ਇਜ਼ਹਾਰ ਨਹੀਂ ਕਰਦੇ, ਉਹਨਾਂ ਦੀ ਤੁਸੀਂ ਬਾਡੀ ਲੈਂਗੁਏਜ, ਉਹਨਾਂ ਦੇ ਰੋਮ ਰੋਮ 'ਚੋਂ ਫੁੱਟ ਫੁੱਟ ਪੈਂਦਾ ਪਿਆਰ ਜਿਹੜਾ ਹੈ ਪੰਥ ਲਈ, ਉਹ ਤੁਹਾਨੂੰ ਮਹਿਸੂਸ ਹੁੰਦਾ ਹੈ। ਸੋ ਅਸੀਂ ਵੀਰ ਜਤਿੰਦਰ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕੱਲ੍ਹ ਦਾ ਪ੍ਰੋਗਰਾਮ ਸਾਡੇ ਬਹੁਤ ਸਾਰੇ ਵੀਰਾਂ ਭੈਣਾਂ ਵੱਲੋਂ ਪਸੰਦ ਕੀਤਾ ਗਿਆ। ਆਸਟ੍ਰੇਲੀਆ ਤੋਂ ਵੀ ਸਾਡੇ ਵੀਰ ਦੀ ਕਾਲ ਸੀ ਕਿ ਤੁਸੀਂ ਜਿਹੜਾ ਮਿਸਿੰਗ ਲਿੰਕ ਸੀ 47 ਤੋਂ 84 ਤੱਕ ਦੀ ਖਾਲਿਸਤਾਨੀ ਲਹਿਰ ਦਾ, ਉਹ ਖਾਸ ਤੌਰ ਤੇ ਡਾਕਟਰ ਜਗਜੀਤ ਸਿੰਘ ਚੌਹਾਨ, ਜਿਵੇਂ ਮੈਂ ਕੱਲ੍ਹ ਦੇ ਪ੍ਰੋਗਰਾਮ 'ਚ ਵੀ ਕਿਹਾ ਸੀ ਕਿ ਬਹੁਤ ਵਾਰੇ ਹੁੰਦਾ ਹੈ ਕਿ ਇੱਕ ਤਬਕਾ, ਇੱਕ ਤਾਂ ਜਨਰੇਸ਼ਨ ਗੈਪ ਹੈ, 40 ਸਾਲ ਬਹੁਤ ਵੱਡਾ ਪੀਰੀਅਡ ਹੁੰਦਾ, 2 ਜਨਰੇਸ਼ਨਸ ਆ ਜਾਂਦੀਆਂ ਨੇ। ਇੱਕ ਇਹ ਹੁੰਦਾ ਹੈ ਵੀ ਜਿਨ੍ਹਾਂ ਨੂੰ ਇੰਡੀਅਨ ਮੀਡੀਆ ਨੇ ਜਿਸ ਸ਼ਕਲ 'ਚ ਪੇਂਟ ਕੀਤਾ ਹੁੰਦਾ ਹੈ, ਜਾਂ ਹੀਅਰਸੇ ਜਿਹੜੀ ਕਾਨਾਫੂਸੀ ਦੇ ਰੂਪ 'ਚ ਤੁਰੀ ਹੁੰਦੀ ਹੈ, ਉਹਦੇ ਥੱਲੇ ਕਈ ਵਾਰ ਅਸੀਂ ਚੰਗੇ ਭਲੇ ਲੋਕਾਂ ਨੂੰ ਵੀ ਜਿਹੜਾ ਕਿਸੇ ਹੋਰ ਕੈਟਾਗਰੀ 'ਚ ਰੱਖ ਕੇ ਉਹਨੂੰ ਅਹਿਮੀਅਤ ਨਹੀਂ ਦਿੰਦੇ। ਔਰ ਜਿਵੇਂ ਕੱਲ੍ਹ ਅਸੀਂ ਇਹ ਦੱਸਿਆ ਸੀ ਕਿ ਵੀ ਡਾਕਟਰ ਜਗਜੀਤ ਸਿੰਘ ਚੌਹਾਨ ਦਾ ਜਿਹੜਾ 2.5 ਮਿੰਟ ਦਾ ਕਲਿੱਪ ਵੀ ਦਰਸ਼ਕਾਂ ਨੇ ਓਰੀਜਨਲ ਔਰ ਅੱਜ ਕਾਫੀ ਸੋਸ਼ਲ ਮੀਡੀਆ ਤੇ ਉਹ ਟ੍ਰੈਂਡ ਵੀ ਕੀਤਾ, ਜਿਹਦੇ 'ਚ ਉਹਨਾਂ ਨੇ ਕਿਹਾ ਸੀ ਵੀ ਮੈਂ ਤਾਂ 1969 'ਚ ਜਦੋਂ ਫਾਈਨੈਂਸ ਮਿਨਿਸਟਰ ਬਣਿਆ ਔਰ ਮੈਂ ਦੇਖਿਆ ਕਿ ਪੰਜਾਬ ਨੂੰ ਕਿਵੇਂ ਲੁੱਟਿਆ ਪੁੱਟਿਆ ਜਾ ਰਿਹਾ, ਤਾਂ ਉਦੋਂ ਹੀ ਮੈਂ ਇਸ ਸਿੱਟਾ ਕੱਢ ਲਿਆ ਸੀ ਕਿ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦੇ ਕੋਲ ਕੋਈ ਹੱਲ ਨਹੀਂ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਉਹ ਫੌਰਨ 70-71 ਦੇ ਪੀਰੀਅਡ 'ਚ ਹੀ ਅਮਰੀਕਾ 'ਚ ਆਏ ਔਰ ਕੌਂਸਲ ਆਫ ਖਾਲਿਸਤਾਨ ਉਹਨਾਂ ਨੇ ਬਣਾ ਕੇ ਖਾਲਿਸਤਾਨ ਦੀ ਮੰਗ ਨਿਊਯਾਰਕ ਟਾਈਮਜ਼ ਦੇ ਵਿੱਚ ਐਡ ਰੂਪ ਦੇ ਵਿੱਚ ਵੀ ਕੀਤੀ। ਔਰ ਇਸ ਤੋਂ ਇਲਾਵਾ ਕਿਉਂਕਿ ਮੇਰਾ ਮਕਸਦ ਕੱਲ੍ਹ ਦਾ ਜਿਹੜੀ ਡਿਸਕਸ਼ਨ ਸੀ ਉਹਦੇ 'ਚ ਕੋਈ ਡਾਕਟਰ ਜਗਜੀਤ ਸਿੰਘ ਚੌਹਾਨ ਔਰਾਂ ਦੀ ਬਾਇਓਗ੍ਰਾਫੀ ਡਿਸਕਸ ਕਰਨਾ ਨਹੀਂ ਸੀ, ਪਰ ਉਸ ਤੋਂ ਪਹਿਲਾਂ ਵੀ ਹਾਲਾਂ ਜਨਤਾ ਪਾਰਟੀ ਦੇ ਨਾਂ ਥੱਲੇ ਲਛਮਣ ਸਿੰਘ ਗਿੱਲ ਦੀ ਪਾਰਟੀ ਨੇ ਜਿਨ੍ਹਾਂ ਨੇ 10 ਮਹੀਨੇ ਰੂਲ ਕੀਤਾ, ਬਹੁਤ ਸਕਸੈਸਫੁਲ ਗਵਰਨਮੈਂਟ ਸੀ। ਔਰ ਇਹ ਅਕਸਰ ਕਿਹਾ ਜਾਂਦਾ ਸੀ ਉਸ ਜ਼ਮਾਨੇ 'ਚ, ਮੈਨੂੰ ਯਾਦ ਹੈ 70s ਦੇ ਵਿੱਚ, ਕਿ ਜੋ ਕੰਮ ਲਾਲ ਬਹਾਦਰ ਸ਼ਾਸਤਰੀ ਨੇ ਜਿਹੜਾ ਰੁਤਬਾ 18 ਮਹੀਨੇ ਦੇ ਵਿੱਚ ਉਹਦੀ ਵੀ 19 'ਚ ਮੌਤ ਹੋ ਗਈ ਸੀ ਕੀਤਾ, ਵੀ ਲਛਮਣ ਸਿੰਘ ਗਿੱਲ ਔਰ ਜਗਜੀਤ ਸਿੰਘ ਚੌਹਾਨ ਕਿਉਂਕਿ ਮੇਨ ਮੋਟੀਵੇਸ਼ਨ ਫੋਰਸ ਵੀ ਸੀ ਐਜ਼ ਏ ਫਾਈਨੈਂਸ ਮਿਨਿਸਟਰ, ਵੀ 10 ਮਹੀਨਿਆਂ 'ਚ ਉਹਨਾਂ ਨੇ ਉਹ ਹਾਸਲ ਕੀਤਾ ਜੋ ਪਹਿਲੀਆਂ ਸਰਕਾਰਾਂ ਨਹੀਂ ਕਰ ਸਕੀਆਂ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਇੱਕ ਤਾਂ ਪੰਜਾਬ ਸਟੇਟ ਅਸੈਂਬਲੀ ਦੇ ਵਿੱਚ ਸਭ ਤੋਂ ਲੰਬਾ ਸੈਸ਼ਨ ਚਲਾ ਕੇ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਿਵਾਉਣਾ, ਇਹ ਬਹੁਤ ਵੱਡੀ ਗੱਲ ਸੀ ਜੀ। ਔਰ ਦੂਸਰਾ ਪਾਰਟ ਜਿਹੜਾ ਜਿਹਦੇ 'ਚ ਜ਼ਾਹਰ ਹੈ ਕਿ ਡਾਕਟਰ MS ਰੰਧਾਵਾ ਜਿਹੜੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਸਨ, ਉਹਨਾਂ ਦੀ ਜਿਹੜੀ ਸਲਾਹ ਵੀ ਸੀ। ਔਰ ਅਕਸਰ ਇਹ ਕਿਹਾ ਜਾਂਦਾ ਵੀ ਲਛਮਣ ਸਿੰਘ ਗਿੱਲ MS ਰੰਧਾਵਾ ਕੋਲ ਗਏ ਤਾਂ ਉਹਨਾਂ ਨੂੰ ਕਿਹਾ ਜੀ ਮੈਨੂੰ ਦੱਸੋ ਕੋਈ ਐਸਾ ਕੰਮ ਮੈਂ ਜਿਹੜਾ ਕਰ ਜਾਵਾਂ ਵੀ ਲੰਬਾ ਵਕਤ ਮੈਨੂੰ ਚੱਲਣ ਨਹੀਂ ਦੇਣਾ ਹੈ ਕਿ ਜਿਹਦੇ ਨਾਲ ਲੋਕ ਮੈਨੂੰ ਯਾਦ ਰੱਖਣ। ਤੇ ਉਹਨਾਂ ਨੇ ਇਹ ਕਿਹਾ ਕਿ ਭਾਈ ਲਿੰਕ ਰੋਡਸ ਪੰਜਾਬ ਦੇ ਵਿੱਚ ਜਿਹੜੇ ਪਿੰਡ ਨੇ ਉਹ ਟੁੱਟੇ ਨੇ, ਕੋਈ ਇੱਧਰ ਹੈ ਕੋਈ ਉੱਧਰ ਹੈ, ਉਹਨਾਂ ਨੂੰ ਇੱਕ ਦੂਜੇ ਨਾਲ ਜੋੜਨ ਵਾਲੀਆਂ ਛੋਟੇ ਪਿੰਡਾਂ ਨੂੰ ਵੱਡਿਆਂ ਨਾਲ, ਉਹਨਾਂ ਨੂੰ ਕਸਬਿਆਂ ਨਾਲ ਔਰ ਫਿਰ ਸ਼ਹਿਰਾਂ ਨਾਲ ਇਹ ਸਟਰਕਚਰ ਜਿਹੜੇ ਤੂੰ ਬਣਾ ਦੇ ਤੇ ਇਹ ਰਿਮਾਰਕੇਬਲ ਹੋਏਗਾ ਔਰ ਇਹਦੇ ਨਾਲ ਸਟੇਟ ਦੀ ਪ੍ਰੋਗਰੈਸ ਵੀ ਹੋਏਗੀ। ਬਿਲਕੁਲ। ਔਰ ਖੁਦ ਵੀ ਕਿਉਂਕਿ ਲਛਮਣ ਸਿੰਘ ਗਿੱਲ PWD ਦਾ ਠੇਕੇਦਾਰ ਸੀ ਦਿੱਲੀ ਦੇ ਵਿੱਚ, ਉੱਤਮ ਸਿੰਘ ਦੁੱਗਲ ਲਛਮਣ ਸਿੰਘ ਗਿੱਲ ਇਹ ਠੇਕੇਦਾਰੀ ਕਰਦੇ ਹੀ ਆਏ ਸੀ, ਉਹਦਾ ਫੀਲਡ ਸੀ। ਔਰ ਉਹਨੇ ਇਸ ਨੂੰ ਇੰਨੇ ਸੁਚੱਜੇ ਢੰਗ ਨਾਲ 10 ਮਹੀਨੇ ਦੇ ਵਿੱਚ ਕੀਤਾ ਕਿ ਸਾਰਾ ਪੰਜਾਬ ਜਿਹੜਾ ਉਹ ਲਿੰਕ ਰੋਡਸ ਰਾਹੀਂ ਇੱਕ ਦੂਜੇ ਦੇ ਨਾਲ ਜੋੜਿਆ। ਉਸ ਤੋਂ ਬਾਅਦ ਹੀ ਅਕਾਲੀਆਂ ਦੀ ਸਰਕਾਰ ਵੇਲੇ ਫਿਰ ਫੋਕਲ ਪੁਆਇੰਟ ਕਿ ਵੀ 10 ਪਿੰਡਾਂ ਦਾ ਇੱਕ ਫੋਕਲ ਪੁਆਇੰਟ ਜਿੱਥੇ ਮੰਡੀ ਵੀ ਹੋਏ, ਵੈਟਰਨਰੀਅਨ ਵੀ ਹੋਏ, ਦੂਸਰੀਆਂ ਸਹੂਲਤਾਂ ਵੀ ਹੋਣ, ਹਸਪਤਾਲ ਵੀ ਹੋਏ, ਉਹ ਸਾਰਾ ਉਸ ਚੋਂ ਨਿਕਲੇ। ਸੋ ਇਹ ਕਿਉਂਕਿ ਇੰਨਾ ਕੁ ਇਹ ਫਰਟਲ ਮਾਈਂਡਡ ਸੀ ਡਾਕਟਰ ਚੌਹਾਨ ਕਿ ਉਹਨਾਂ ਨੇ ਇਹਦੇ ਬਾਵਜੂਦ ਕਿ ਉਸ 10 ਮਹੀਨੇ ਦੇ ਪੀਰੀਅਡ 'ਚ 2 ਵੱਡੇ ਕੰਮ ਰਾਜ ਭਾਸ਼ਾ ਪੰਜਾਬੀ ਨੂੰ ਬਣਾਉਣਾ ਔਰ ਲਿੰਕ ਰੋਡਸ ਦਾ ਪੰਜਾਬ ਦੇ ਵਿੱਚ ਜਾੜ ਵਿਛਾਣਾ, ਲੇਕਿਨ ਉਹਨਾਂ ਨੇ ਕਨਕਲੂਡ ਕਰ ਲਿਆ ਸੀ ਕਿ ਵੀ ਨਹੀਂ ਖਾਲਿਸਤਾਨ ਤੋਂ ਬਿਨਾਂ ਗੱਲ ਨਹੀਂ ਬਣਨੀ। ਔਰ ਇਸ ਤੋਂ ਪਹਿਲਾਂ ਵੀ 1969 ਤੱਕ ਪਹੁੰਚਣ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ
ਦਰਸ਼ਨ ਸਿੰਘ ਫੇਰੂਮਾਨ, ਉਹਨਾਂ ਦਾ ਵਰਤ ਸਿੱਖ ਹੋਮਲੈਂਡ ਲਈ ਲਾ ਦੂਜੇ, ਉਹਦੇ ਪਿੱਛੇ ਵੀ ਜਿਹੜਾ ਹੈ ਉਹ ਬਹੁਤ ਵੱਡੀ ਜਿਹੜੀ ਫੋਰਸ ਹੈ ਉਹਨਾਂ 'ਚ ਡਾਕਟਰ ਜਗਜੀਤ ਸਿੰਘ ਚੌਹਾਨ ਦਾ ਬਹੁਤ ਵੱਡਾ ਹੱਥ ਸੀ ਫੇਰੂਮਾਨ ਨੂੰ ਕਨਵਿੰਸ ਕਰਨ 'ਚ ਵੀ ਕਿ ਭਾਈ ਕੁਛ ਸਾਨੂੰ ਕਰਨਾ ਬਣਦਾ। ਔਰ ਫੇਰੂਮਾਨ ਦੇ ਸੰਸਕਾਰ ਵੇਲੇ ਜਦੋਂ ਕਿ ਐਨ ਪੰਜਾਬ 'ਚ ਪੱਤਾ ਲੱਭ ਰਿਹਾ ਸੀ ਵੀ ਚੌਹਾਨ ਨੂੰ ਉੱਥੇ ਪਹੁੰਚਣ ਨਹੀਂ ਦਾ, ਕਿਉਂਕਿ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਸੀ ਔਰ ਸੰਤ ਫਤਿਹ ਸਿੰਘ ਨੂੰ ਲੱਗਦਾ ਸੀ ਕਿ ਦਰਸ਼ਨ ਸਿੰਘ ਫੇਰੂਮਾਨ ਦਾ ਉਭਾਰ ਜਿਹੜਾ ਭਾਵੇਂ ਉਹਨਾਂ ਦੀ ਸ਼ਹੀਦੀ ਹੋਈ ਭੁੱਖ ਹੜਤਾਲ 74 ਦਿਨ ਰੱਖ ਕੇ 83-84 ਸਾਲ ਦੀ ਉਮਰ, ਪਰ ਉਹਨੂੰ ਉਹ ਡਾਊਨ ਪਲੇ ਕਰਨਾ ਚਾਹੁੰਦੇ ਸੀ ਕਿ ਭਾਈ ਉੱਥੇ ਜਿਹੜਾ ਹੈ ਉਹ ਇਕੱਠ ਨਾ ਹੋ ਸਕੇ। ਲੇਕਿਨ ਇਹ ਜਗਜੀਤ ਸਿੰਘ ਚੌਹਾਨ ਕਿਵੇਂ ਇਹ ਮਾਰ ਸੀ ਇਹਨਾਂ ਚੀਜ਼ਾਂ ਦਾ ਕਿ ਵੀ ਉਹ ਫੇਰੂਮਾਨ ਪਿੰਡ ਸੰਸਕਾਰ ਵੇਲੇ ਵੀ ਪਹੁੰਚ ਗਿਆ ਔਰ ਉੱਥੋਂ ਫਿਰ ਜਿਹੜਾ ਉਹ ਡਿਸਅਪੀਅਰ ਵੀ ਹੋ ਗਏ। ਸੋ ਇਸ ਕਿਸਮ ਦੇ ਕੰਮ ਜਿਹੜੇ ਉਹਨਾਂ ਨੇ ਕੀਤੇ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਜਿਵੇਂ ਮੈਂ ਕੱਲ੍ਹ ਵੀ ਕਿਹਾ ਸੀ ਕਿ ਅਖੀਰ ਵੇਲੇ ਭਾਵੇਂ ਉਹਨਾਂ ਨੇ ਵਾਪਸ ਜਾਣ ਦਾ ਫੈਸਲਾ ਕੀਤਾ, ਜਦੋਂ ਫਿਰ ਤੁਸੀਂ ਵਾਪਸ ਮੁੜਨ ਦਾ ਕਰਦੇ ਹੋ ਤੇ ਬਾਗੀ ਦਾ ਘਰ ਪਰਤਣਾ ਕਿੰਨਾ ਔਖਾ ਹੁੰਦਾ ਹੈ, ਇਹ ਹਰ ਕੋਈ ਜਾਣਦਾ। ਔਰ ਜਦੋਂ ਉਹਨਾਂ ਦੀ ਡੈਥ ਵੀ ਹੋਈ, ਮੈਂ ਅੱਜ ਹੀ ਸਤਪਾਲ ਸਿੰਘ ਪੁਰੇਵਾਲ ਨਾਲ ਸੀਐਟਲ ਗੱਲ ਕਰ ਰਿਹਾ ਸੀ, ਇਹਨਾਂ ਦੀ ਵੀ ਮੈਨੂੰ ਗੱਲ ਯਾਦ ਸੀ ਕਿ ਕੁਦਰਤੀ ਉਹਨਾਂ ਦਿਨਾਂ 'ਚ ਇਹਨਾਂ ਦਾ ਆਉਣ ਜਾਣ ਪੰਜਾਬ ਸੀ ਔਰ ਇਹ ਜਦੋਂ ਗਏ ਤੇ ਇਹਨਾਂ ਨੂੰ ਪਤਾ ਲੱਗਾ ਵੀ ਚੜ੍ਹਾਈ ਕਰ ਗਏ ਨੇ ਜਗਜੀਤ ਸਿੰਘ ਚੌਹਾਨ, ਤੇ ਉਹਨਾਂ ਦੇ ਸੰਸਕਾਰ 'ਚ ਵੀ ਸ਼ਾਮਲ ਹੋਏ ਔਰ ਇਹਨਾਂ ਨੇ ਮੈਨੂੰ ਦੱਸਿਆ ਸੀ ਕਿ ਸਰ ਸਿਮਰਨਜੀਤ ਸਿੰਘ ਮਾਨ ਵੀ ਉਹਨਾਂ ਦੇ ਸੰਸਕਾਰ 'ਚ ਪਹੁੰਚੇ ਸੀ। ਲੇਕਿਨ ਫਿਰ ਵੀ ਅਸੀਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਇਸ ਹਿਸਟੋਰੀਕਲ ਲਿੰਕ ਨੂੰ ਔਰ ਜਿਵੇਂ ਫਾਰਸਾਈਟਡਨੈਸ ਸੀ ਉਸ ਵੇਲੇ ਉਸ ਨੂੰ ਐਡਮਾਇਰ ਕੀਤਾ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਟੌਪਿਕ ਅੱਜ ਵੀ ਇੱਕ ਕੱਲ੍ਹ ਦੇ ਟੌਪਿਕ ਦੀ ਕੰਟੀਨਿਊਟੀ ਹੈ, ਸ਼ਾਇਦ ਅਸੀਂ ਨਾ ਡਿਸਕਸ ਕਰਦੇ। ਜਿਨ੍ਹਾਂ ਨੇ ਇਹ ਟੌਪਿਕ ਖੁਦ ਹੀ ਜਨਰੇਟ ਕੀਤਾ ਉਹ ਇਸ ਨੂੰ ਹੋਰ ਘਟੀਆ ਲੈਵਲ ਤੱਕ ਨਾ ਲੈ ਕੇ ਜਾਂਦੇ। ਜਿਵੇਂ ਚੰਦਰਾ ਆਰੀਆ ਨੇ ਪੋਲਿਊਟਡ ਕਹਿ ਕੇ ਕੈਨੇਡਾ ਦੀ ਧਰਤੀ ਨੂੰ ਕਿ ਖਾਲਿਸਤਾਨੀਆਂ ਨੇ ਪੋਲਿਊਟ ਕਰਤਾ, ਇਹ ਬੜੀ ਪਵਿੱਤਰ ਧਰਤੀ ਸੀ। ਹੁਣ ਜਿਹੜਾ ਖੁਦ ਹੀ ਆਰੀਆ ਹੈ ਔਰ ਇਹ ਬ੍ਰਾਹਮਣਵਾਦੀਆਂ ਦੇ ਅੰਦਰੋਂ ਸ਼ੂਦਰ ਔਰ ਬ੍ਰਾਹਮਣ ਦਾ ਕਾਨਸੈਪਟ ਤਾਂ ਨਿਕਲਦਾ ਨਹੀਂ, ਆਰੀਆ ਕੋਈ ਜ਼ਾਤ ਨਹੀਂ ਹੈ, ਇਹ ਉਸੇ ਕਾਨਸੈਪਟ ਤੋਂ ਨਿਕਲੀ ਗੱਲ ਹੈ ਜਿਹੜੀ ਕਿ ਦਿਆਨੰਦ ਨੇ ਕਿਹਾ ਸੀ ਕਿ ਹਿੰਦੂ ਲਫ਼ਜ਼ ਦਾ ਮਤਲਬ ਚੋਰ ਹੁੰਦਾ, ਇਹ ਸਾਨੂੰ ਬਾਹਰਲੇ ਹਮਲਾਵਰਾਂ ਨੇ ਦਿੱਤਾ ਔਰ ਤੁਸੀਂ ਆਪਣੇ ਨਾਂ ਨਾਲ ਆਰੀਆ ਲਿਖੋ। ਔਰ ਇਹੀ ਕਾਰਨ ਸੀ ਕਿ ਜਿਹੜੀ ਜਥੇਬੰਦੀ ਉਹਨੇ ਫਾਊਂਡ ਕੀਤੀ ਉਹਦਾ ਨਾਂ ਆਰੀਆ ਸਮਾਜ ਰੱਖਿਆ। ਇਹ ਜਿਹੜੇ ਨਾਂ ਨਾਲ ਆਰੀਆ ਲਿਖਦੇ ਨੇ ਇਹ ਪੱਕੇ ਉਸ, ਔਰ ਇਹੀ ਆਰੀਆ ਫਿਰ ਨਾਜ਼ੀਆਂ ਨੇ ਇਹਨੂੰ ਜਦੋਂ, ਕਿਉਂਕਿ ਉਹ ਆਪ ਪ੍ਰੋਨਾਉਂਸ ਨਹੀਂ ਕਰਦੇ, ਏਰੀਅਨ ਕਹਿੰਦੇ ਨੇ, ARYAN, ਉਹੀ ਆਰੀਆ ਰੇਸ, ਉਹੀ ਲੰਬਾ ਨੱਕ, ਗੋਰਾ ਰੰਗ, ਚੌੜਾ ਮੱਥਾ, ਜਿਹੜਾ ਆਰੀਆ ਰੇਸ ਆਪਣੇ ਆਪ ਨੂੰ ਸੁਪੀਰੀਅਰਿਟੀ ਜਾਂ ਉੱਚ ਰੇਸ ਦੇ ਤੌਰ ਤੇ ਨਾਜ਼ੀਆਂ ਨੇ ਬਾਕੀਆਂ ਨੂੰ ਇਨਫੀਰੀਅਰ ਰੇਸਿਸ ਪ੍ਰੂਵ ਕਰਨ ਦੀ ਕੋਸ਼ਿਸ਼ ਕੀਤੀ। ਉਸੇ ਚੋਂ ਹੀ ਇਹ ਚੰਦਰ ਆਰੀਆ ਜਿਹਨੇ ਇੱਕ ਕਦਮ ਅੱਗੇ ਜਾਂਦਿਆਂ ਜਿਹੜਾ ਉਹ ਇਸ ਕਿਸਮ ਦੀ ਬਕਵਾਸਬਾਜ਼ੀ ਕੀਤੀ ਹੈ ਉਹਦਾ ਜਵਾਬ ਦੇਣਾ ਬਣਦਾ, ਨਹੀਂ ਤਾਂ ਮੈਂ ਸ਼ਾਇਦ ਇਹਦਾ ਨੋਟਿਸ ਨਾ ਲੈਂਦਾ। ਪਰ ਇਸ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਦੱਸਦੇ ਹੀ ਹੈ ਕਿ ਸਿੱਖ ਅਸੈਂਬਲੀ ਦਾ ਅੱਜ ਇੱਕ ਸੈਸ਼ਨ ਜਿਹੜਾ ਉਹਨਾਂ ਨੇ ਰੇਬਰਨ ਬਿਲਡਿੰਗ ਦੇ ਵਿੱਚ ਕਮਰਾ ਬੁੱਕ ਕਰਾਇਆ ਹੋਇਆ ਸੀ ਉਹ ਹੋਇਆ ਔਰ ਉਹਦੇ 'ਚ ਖਾਸ ਤੌਰ ਤੇ ਕਾਂਗਰਸਮੈਨ ਗ੍ਰੈਗ ਪੈਂਸ ਜਿਹੜੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਸਨ ਟਰੰਪ ਦੇ ਨਾਲ, ਉਹਨਾਂ ਦੇ ਬ੍ਰਦਰ ਨੇ। ਔਰ ਜਦੋਂ ਉਹਨਾਂ ਦੇ ਮਾਈਕ ਪੈਂਸ ਕਿਉਂਕਿ ਪਹਿਲਾਂ ਕਾਂਗਰਸਮੈਨ ਸੀ ਵਾਈਸ ਪ੍ਰੈਜ਼ੀਡੈਂਟ ਬਣਨ ਤੋਂ ਪਹਿਲਾਂ, ਔਰ ਉਹਨਾਂ ਦੀ ਖਾਲੀ ਸੀਟ ਦੇ ਉੱਤੇ ਉਹਨਾਂ ਦੇ ਭਰਾ ਗ੍ਰੈਗ ਪੈਂਸ ਨੇ ਜਿਹੜਾ ਉਹਦੇ 'ਚ ਚੁਣ ਕੇ ਆਏ। ਔਰ ਗ੍ਰੈਗ ਪੈਂਸ ਸਿੱਖਾਂ ਨਾਲ ਕਾਫੀ ਹਮਦਰਦੀ ਕਰਦੇ ਨੇ। ਪਿੱਛੇ ਜਦੋਂ ਇੰਡੀਆਨਾ ਸਾਲਾਨਾ ਪੈਰੇਡ ਹੁੰਦੀ ਹੈ 1 ਸਾਲ 2 ਸਾਲ ਤੋਂ ਤਾਂ ਮੈਂ ਨਹੀਂ ਜਾ ਸਕਿਆ, ਉਸ ਦੇ ਵਿੱਚ ਵੀ ਉਹ ਆਏ ਹੋਏ ਸੀ ਔਰ ਉਹਨਾਂ ਨੇ ਸਿੱਖ ਅਸੈਂਬਲੀ ਦੇ ਸੱਦੇ ਦੇ ਉੱਤੇ ਜਿਹੜਾ ਉੱਥੇ ਆ ਕੇ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਜਿਹਦੇ 'ਚ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਔਰ ਦਰਸ਼ਕ ਜੋ ਮੈਂ ਗੱਲ ਕਰ ਰਹੇ ਦੇਖ ਰਹੇ ਨੇ ਪਿਕਚਰਸ, ਉਹ ਪਿਕਚਰਸ ਦੇਖ ਰਹੇ ਨੇ ਔਰ ਉਸ 'ਚ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਇੰਡੀਆ ਨੂੰ ਜ਼ਿੰਮੇਵਾਰ ਦੱਸਦਿਆਂ ਕੰਡੈਮ ਕੀਤਾ, ਸਿੱਖਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਔਰ ਇਸ ਫੰਕਸ਼ਨ ਨੂੰ ਕਵਰ ਕਰਨ ਲਈ ਸਾਡੀ ਟੀਮ ਉੱਥੇ ਸੀ। ਉਹ ਆਉਂਦਾ ਵੇ ਨੇ ਵਾਪਸ, ਉਹ ਜਿਹੜੀ ਉਹਦੀ ਪੂਰੀ ਰਿਪੋਰਟਿੰਗ ਹੈ ਉਹ ਸਾਡੇ ਦਰਸ਼ਕਾਂ ਤੱਕ ਜਿਹੜਾ ਉਹ ਆਉਣ ਵਾਲੇ 1-2 ਦਿਨਾਂ ਦੇ ਵਿੱਚ ਪਹੁੰਚਾਈ ਜਾਏਗੀ। ਔਰ ਇਸ ਮੌਕੇ ਦੇ ਉੱਤੇ ਜਿਨ੍ਹਾਂ ਨੇ ਐਡਰੈਸ ਕੀਤਾ ਉਹਨਾਂ ਦੇ ਵਿੱਚ ਪਵਨ ਸਿੰਘ ਜਿਹੜੇ ਡਾਇਰੈਕਟਰ ਨੇ ਸਿੱਖ ਅਸੈਂਬਲੀ ਦੇ, ਸਿਮਰਜੋਤ ਸਿੰਘ ਔਰ ਸਾਡੇ ਵੀਰ ਬਲਵਿੰਦਰ ਸਿੰਘ ਖੱਖ ਜਿਹੜੇ ਖਾਸ ਤੌਰ ਤੇ
ਇੰਡੀਆਨਾ ਤੋਂ ਫਲਾਈ ਕਰਕੇ ਆਏ ਹੋਏ ਸੀ, ਉਹਨਾਂ ਨੇ ਵੀ ਇਸ ਸਮਾਗਮ ਦੇ ਵਿੱਚ ਪਾਰਟਿਸਿਪੇਟ ਕੀਤਾ। ਹਾਲਾਂਕਿ ਕਿਉਂਕਿ ਸਾਈਮਲਟੇਨੀਅਸਲੀ ਨੈਤਨਯਾਹੂ ਯੂਨੀਅਨ ਆਫ ਕਾਂਗਰਸ, ਜਿਹਦੇ ਵਿੱਚ ਕਾਂਗਰਸ ਸੈਨੇਟ ਹੁੰਦੀ ਹੈ, ਉਹਨੂੰ ਐਡਰੈਸ ਕਰ ਰਿਹਾ ਸੀ, ਇਸ ਲਈ ਹਜ਼ਾਰਾਂ, ਟੈਨਸ ਆਫ ਥਾਊਜ਼ੈਂਡ, ਲੱਖਾਂ 'ਚ ਵੀ ਤੁਸੀਂ ਕਹਿ ਸਕਦੇ ਹੋ, ਪ੍ਰੋਟੈਸਟਰਸ ਨੇ ਵਾਸ਼ਿੰਗਟਨ ਘੇਰਿਆ ਹੋਇਆ ਸੀ। ਸੋ ਬਹੁਤ ਸਾਰੀਆਂ ਪਾਬੰਦੀਆਂ, ਤਲਾਸ਼ੀਆਂ ਔਰ ਜਿਹੜੇ ਬਹੁਤ ਸਾਰੇ ਉਹਦੇ 'ਚ ਪਾਰਟਿਸਿਪੇਟ ਵੀ ਨਹੀਂ ਕਰ ਸਕੇ ਕਿਉਂਕਿ ਸਿਕਿਉਰਿਟੀ ਨੈਟਵਰਕ ਜਿਹੜਾ ਉਹਨਾਂ ਨੇ ਥਰੋ ਕੀਤਾ ਹੋਇਆ ਸੀ ਔਰ ਕਾਫੀ ਫੀਅਰਸ ਕਿਸਮ ਦੇ ਪ੍ਰੋਟੈਸਟ ਸੀ। ਅਮਰੀਕਨ ਝੰਡਾ ਵੀ ਸਾੜਿਆ। ਜਿਹੜੀ ਯੂਨੀਅਨ ਸਟੇਸ਼ਨ ਹੈ ਜਿਹਦੇ ਬਿਲਕੁਲ ਸਾਹਮਣੇ ਹੈ ਕੈਪੀਟਲ ਹਿੱਲ, ਉੱਥੇ ਉਹਨਾਂ ਨੇ ਕੁਝ ਜਿਹੜੀਆਂ ਸਟੈਚੂ ਨੇ ਉਹਨਾਂ ਨੂੰ ਵੀ ਡੀਫੇਸ ਕੀਤਾ ਔਰ ਈਵਨ ਜਿਸ ਹੋਟਲ ਦੇ ਵਿੱਚ ਨੈਤਨਯਾਹੂ ਨੇ ਬੈਠ ਕੇ ਜਿਹੜਾ ਕੋਈ ਕਾਨਫਰੰਸ ਕੀਤੀ ਸੀ ਜਾਂ ਕੀ ਹੈ, ਉਸ ਦੇ ਉੱਤੇ ਵੀ ਜਾ ਕੇ ਉਹਨਾਂ ਨੇ ਪ੍ਰੋਟੈਸਟਰਸ ਨੇ ਬਾਅਦ ਕੀੜੇ ਮਕੌੜੇ ਛੱਡਤੇ। ਸੋ ਮਤਲਬ ਇਹ ਹੈ, ਉਹਦਾ ਅਸੀਂ ਜ਼ਿਕਰ ਕਰਾਂਗੇ ਉਹ ਸਾਰੇ ਪਾਰਟ ਤੋਂ। ਲੇਕਿਨ ਇਹ ਜਿਹੜੀ ਇਸ ਸਮਾਗਮ ਦੀ ਜਿਹੜੀ ਸਿੱਖ ਅਸੈਂਬਲੀ ਵੱਲੋਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਕੀਤੀ ਗਈ, ਉਸ ਦੀ ਜਿਹੜੀ ਵੀ ਪ੍ਰੈਜੈਂਟੇਸ਼ਨਸ ਨੇ ਉਹਦੀ ਕਵਰੇਜ ਆਉਣ ਵਾਲੇ ਦਿਨਾਂ 'ਚ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਾਂਗੇ ਕਿਉਂਕਿ ਇੱਕ ਨਿਰਪੱਖ ਪੰਥਕ ਮੀਡੀਆ ਹੋਣ ਦੇ ਨਾਤੇ ਇਹ ਠੀਕ ਹੈ, ਸਾਡੀਆਂ ਕੁਝ ਚੀਜ਼ਾਂ ਲਈ ਰਿਜ਼ਰਵੇਸ਼ਨਸ ਹੁੰਦੀਆਂ ਨੇ, ਲੇਕਿਨ ਇਹਦੇ ਬਾਵਜੂਦ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਔਰ ਅਸੀਂ ਪਹਿਲੇ ਦਿਨ ਤੋਂ ਕਿਹਾ ਹੋਇਆ ਕਿ ਸਾਡਾ ਪੰਥਕ ਪਲੇਟਫਾਰਮ ਹੈ, ਜਿੱਥੇ ਵੀ ਕੋਈ ਪੰਥਕ ਐਕਟੀਵਿਟੀ ਹੋਏਗੀ ਸਾਨੂੰ ਯਾਦ ਕੀਤਾ ਜਾਏਗਾ। ਅਸੀਂ ਉਸ ਨੂੰ ਐਜ਼ ਏ ਮੀਡੀਆ ਐਂਟੀਟੀ, ਪੰਥਕ ਐਂਟੀਟੀ, ਜੇ ਸਾਨੂੰ ਪੰਥਕ ਚੈਨਲ ਹੋਣ ਦਾ ਮਾਣ ਦਿੱਤਾ ਗਿਆ ਤੇ ਅਸੀਂ ਉਸ ਦੀਆਂ ਜ਼ਿੰਮੇਵਾਰੀਆਂ ਨੂੰ ਫੁੱਲਫਿਲ ਕਰਦੇ। ਹੁਣ ਗੱਲ ਚੰਦਰੇ ਦੀ ਵੀ ਤੇ ਆਰੀਆ ਦੀ ਵੀ। ਹੁਣ ਆਰੀਆ ਹੋਣ ਦਾ ਮਤਲਬ ਹੀ ਨਸਲਵਾਦੀ ਹੈ ਤੇ ਚੰਦਰਾ ਕੀ ਹੁੰਦਾ ਹੈ ਉਹ ਪੰਜਾਬੀ ਵਾਲੇ ਬੜੀ ਚੰਗੀ ਤਰ੍ਹਾਂ ਸਮਝਦੇ ਨੇ ਔਰ ਇਸ ਦੀ ਬਿਆਨਬਾਜ਼ੀ ਜਿਹੜੀ ਇਸ ਸਾਰੇ ਤੋਂ ਹੈ, ਉਸ 'ਚ ਇਹਨਾਂ ਨੇ ਹਾਲਾਂ ਜਿਸ ਲੈਵਲ ਦੀ ਸ਼ਬਦਾਵਲੀ, ਲੈਂਗੁਏਜ ਜਾਂ ਭਾਸ਼ਾ ਇਹਨੇ ਇਸਤੇਮਾਲ ਕੀਤੀ ਹੈ, ਇਹ ਬਹੁਤ ਭੜਕਾਊ ਹੈ, ਇਹ ਨਸਲਵਾਦੀ ਭਾਸ਼ਾ ਹੈ, ਨਫ਼ਰਤ ਨਾਲ ਭਰੀ ਹੋਈ ਹੈ। ਲੇਕਿਨ ਇਹਦੇ ਬਾਵਜੂਦ ਕਿਉਂਕਿ ਇਹ ਸਾਰਾ ਨੈਰੇਟਿਵ ਜੋ ਹੁਣ 28 ਜੁਲਾਈ ਦੇ ਖਾਲਿਸਤਾਨ ਰੈਫਰੈਂਡਮ ਕੈਲਗਰੀ ਨੂੰ ਸਾਬੋਤਾਜ ਕਰਨ ਲਈ, ਨੈਗੇਟਿਵ ਸ਼ੇਡ 'ਚ ਪੁਸ਼ ਕਰਨ ਲਈ ਔਰ ਹੋਰ ਕਿਸਮ ਦਾ ਰਾਮ ਰੌਲਾ ਪਾਉਣ ਲਈ ਕਿਉਂਕਿ ਇਸਤੇਮਾਲ ਕੀਤਾ ਜਾ ਰਿਹਾ ਹੈ, ਇਸ ਲਈ ਅਸੀਂ ਜਿਹੜਾ ਉਸੇ ਜ਼ਬਾਨ 'ਚ ਜਿਹੜਾ ਜਵਾਬ ਨਹੀਂ ਦਿਆਂਗੇ ਕਿਉਂਕਿ ਇਹ ਸਾਡਾ ਸਟਾਈਲ ਨਹੀਂ ਹੈ, ਅਸੀਂ ਸੱਭਿਅਕ ਜ਼ਬਾਨ ਹੀ ਰੱਖਾਂਗੇ। ਲੇਕਿਨ ਇਸ 'ਚੋਂ ਦੋ ਚੀਜ਼ਾਂ ਜ਼ਾਹਰ ਨੇ ਵੀ ਚੰਦਰਾ ਆਰੀਆ ਦੀ ਮੈਂ ਸਟੇਟਮੈਂਟ ਪਹਿਲਾਂ ਦੱਸਦੇ ਹਾਂ ਵੀ ਉਹਨੂੰ ਫਿਰ ਵੀ ਐਜ਼ ਏ ਵਿਕਟਮ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਖਬਰ ਲਾਈ ਹੈ Indian origin Canadian MP Chandra Arya receives threat from Khalistani extremists after temple vandalism incident। ਹੁਣ ਤੁਸੀਂ ਇਲਜ਼ਾਮ ਹੀ ਲਾਣਾ ਕਿ ਜੀ ਇਹ ਸਾਨੂੰ ਥ੍ਰੈਟ, ਹਾਲਾਂ ਜੋ ਕੁਛ ਇਹਨੇ ਕਿਹਾ ਜਾਂ ਇਹ ਕਰ ਰਿਹਾ ਹੈ, ਇਸ ਵੇਲੇ ਚੰਦਰ ਆਰੀਆ ਕੈਨੇਡਾ ਦੇ ਵਿੱਚ ਸਿੱਖਾਂ ਹਿੰਦੂਆਂ ਦੇ ਫਿਰਕੂ ਫਸਾਦ ਕਰਵਾਉਣਾ ਚਾਹੁੰਦੇ। ਅਸੀਂ ਰਿਪੀਟਡਲੀ ਇਹ ਗੱਲ ਕਹਿੰਦੇ ਆ, ਇਹ ਗੱਲ ਸਿੱਖਸ ਫਾਰ ਜਸਟਿਸ ਨੇ ਵੀ ਕਲੀਅਰ ਕੀਤੀ ਹੋਈ ਹੈ। ਸਾਡੀ ਹਿੰਦੂਆਂ ਦੇ ਨਾਲ ਜਾਂ ਕਿਸੇ ਹੋਰ ਮਜ਼ਹਬ ਦੇ ਨਾਲ ਤਾਂ ਕੋਈ ਲੜਾਈ ਨਹੀਂ ਹੈ। ਇਹਨਾਂ ਦੀ ਲੜਾਈ ਮਜ਼ਹਬੀ ਤੌਰ ਤੇ 5 ਸਦੀਆਂ ਦਾ ਵੈਰ ਕਮਾਇਆ। ਇਹਨਾਂ ਨੇ ਸਿੱਖਾਂ ਦੇ ਖਿਲਾਫ ਟੋਟਲ ਵਾਰ ਵਿੱਢੀ ਹੋਈ ਹੈ, ਨਫ਼ਰਤ ਨਾਲ ਭਰੇ ਹੋਏ ਨੇ। ਹਾਲਾਂ ਜਦੋਂ ਅਸੀਂ ਕਿਹਾ ਕਿ ਭਾਈ ਇਹਨੇ ਜਿਹੜਾ ਸਿੱਖਾਂ ਨੂੰ ਇਹ ਕਿਹਾ ਕਿ ਵੀ ਇਹ ਪੋਲਿਊਟ ਕਰ ਰਹੇ ਨੇ ਕੈਨੇਡਾ ਨੂੰ, ਇਹਨਾਂ ਨੇ ਇਹ ਸ਼ੂਦਰ ਨੇ, ਸ਼ੂਦਰ ਹੀ ਪੋਲਿਊਟ ਕਰਦਾ ਸੀ ਜਦੋਂ ਸ਼ੁੱਧ ਤੇ ਅਸ਼ੁੱਧ ਦਾ ਕਾਨਸੈਪਟ ਸੀ ਤੇ ਹੈ ਹੀ ਇਹ ਸੀ ਕਿ ਭਾਈ ਇਹ ਅਸ਼ੁੱਧ ਨੇ, ਇਹ ਪੋਲਿਊਟਡ ਨੇ, ਇਸ ਲਈ ਬ੍ਰਾਹਮਣ ਜਾ ਕੇ ਨਹਾਉਂਦਾ ਸੀ ਜੇ ਉਹਦਾ ਕਿਤੇ ਪਰਛਾਵਾਂ ਵੀ ਪੈ ਜਾਏ। ਉਹਨਾਂ ਦੇ ਮਗਰ ਝਾੜੂ ਬੰਨ੍ਹ ਕੇ ਉਹਨਾਂ ਨੂੰ ਕਿਹਾ ਜਾਂਦਾ ਸੀ ਤੁਸੀਂ ਸ਼ਹਿਰ 'ਚ ਵੜਨਾ ਤੇ ਝਾੜੂ ਨਾਲ ਜੋ ਵੀ ਤੁਹਾਡਾ ਉਹਨੂੰ ਨਾਲ ਨਾਲ ਸਾਫ਼ ਕਰਦੇ ਜਾਓ। ਉਹਨਾਂ ਨੂੰ ਓਪਨ ਆਵਰਸ ਦੇ ਵਿੱਚ ਜਾਣ ਦੀ ਆਗਿਆ ਨਹੀਂ ਸੀ। ਸੋ ਅਸ਼ੁੱਧ ਤੇ ਸ਼ੁੱਧ ਦਾ ਕਾਨਸੈਪਟ ਤਾਂ ਸਿੱਖੀ ਦਾ ਕਾਨਸੈਪਟ ਹੀ ਨਹੀਂ ਹੈ। ਸਾਡੇ ਤਾਂ ਗੁਰੂ ਸਾਹਿਬ ਨੇ ਸਪਸ਼ਟਤਾ ਦੇ ਨਾਲ ਫਰਮਾਇਆ, ਸੁੱਚੇ ਸੇ ਨਾ ਆਖੀਏ ਬਹਿਣ ਜੇ ਪਿੰਡਾ ਧੋਏ, ਸੁੱਚੇ ਸੇ ਨਾ ਆਖੀਏ ਬਹਿਣ ਜੇ ਪਿੰਡਾ ਧੋਏ, ਸੁੱਚੇ ਸਈ ਨਾਨਕਾ ਜਿਸ ਮਨ ਵਸਿਆ ਸੋਏ। ਕਿ ਉਹ ਸੁੱਚੇ ਨਹੀਂ ਨੇ ਜਿਹੜੇ ਪਿੰਡਾਂ ਧੋ ਕੇ ਬਹਿੰਦੇ ਨੇ, ਜਿਹੜਾ ਬ੍ਰਾਹਮਣ ਦਾ ਕਾਨਸੈਪਟ ਸੀ ਸ਼ੁੱਧ ਹੋਣ ਦਾ, ਸੁੱਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ, ਕਿ ਜਿਨ੍ਹਾਂ ਦੇ ਮਨ ਦੇ ਅੰਦਰ ਵਾਹਿਗੁਰੂ ਵਸਦਾ ਹੈ ਉਹ ਸੁੱਚੇ ਨੇ। ਸੋ ਸਾਡਾ ਤਾਂ ਸੂਚ ਝੂਠ ਦਾ ਕਾਨਸੈਪਟ ਹੀ ਨਹੀਂ ਹੈ। ਸਾਡਾ ਤਾਂ
ਖਾਣਾ ਪੀਣਾ ਪਵਿੱਤਰ ਹੈ, ਦਿੱਤੋਂ ਰਿਜਕ ਸੰਭਾਏ। ਇਹਨਾਂ ਨੇ ਤਾਂ ਉਹ ਕਾਰ ਕੱਢ ਕੇ ਖਾਣਾ ਔਰ ਦੇ ਕੇ ਚੌਂਕਾ ਕੱਢੀ, ਕਾਰ ਉੱਪਰ ਆਏ ਬੈਠੇ ਕੂੜਿਆਰ, ਝੂਠ ਦੇ ਪਿਓ ਆ ਕੇ ਉਸ ਕਾਰ ਦੇ ਵਿੱਚ ਬਹਿ ਗਏ। ਸਾਡੇ ਤਾਂ ਇਹ ਹੈ ਕਿ ਭਾਈ ਇਹ ਨਿਰੰਕਾਰ ਦਾ ਦਿੱਤਾ ਰਿਜਕ ਹੈ, ਉਸ ਦਾ ਸ਼ੁਕਰਾਨਾ ਕਰਨਾ, ਇਸ ਲਈ ਅਸੀਂ ਅਰਦਾਸਾਂ ਕਰਦੇ ਹਾਂ ਔਰ ਉਹ ਰੱਬ ਦੇ ਸ਼ੁਕਰਾਨੇ ਦਾ ਹੁੰਦਾ ਹੈ ਕਿ ਭਾਈ, ਔਰ ਉਹੀ ਸ਼ੁਕਰਾਨਾ ਹੈ ਕਿ ਜਿਸ ਵਾਹਿਗੁਰੂ ਨੇ ਸਾਨੂੰ ਇਹ ਸਭ ਕੁਝ ਦਿੱਤਾ ਹੈ ਉਸ ਦਾ ਅਸੀਂ ਸ਼ੁਕਰਾਨਾ ਕਰ ਰਹੇ ਹਾਂ ਕਿ ਭਾਈ ਇਹ ਉਹਦੀ ਬਦੌਲਤ ਸਾਨੂੰ ਇਹ ਖਾਣ ਨੂੰ ਮਿਲਿਆ ਹੈ, ਪਹਿਨਣ ਨੂੰ ਮਿਲਿਆ ਹੈ, ਸਿਰ ਤੇ ਛੱਤ ਮਿਲੀ ਹੈ। ਸਾਡੇ ਲਈ ਪਵਿੱਤਰ ਅਪਵਿੱਤਰ ਕੋਈ ਨਹੀਂ ਹੈ ਕਿ ਭਾਈ ਇਹ ਕਿਹੜੀ ਚੀਜ਼ ਜਿਹੜੀ ਹੈ ਉਹ ਪਵਿੱਤਰਤਾ ਦੇ ਖਾਤੇ 'ਚ ਆਉਂਦੀ ਹੈ ਤੇ ਕਿਹੜੀ ਅਪਵਿੱਤਰਤਾ ਦੇ 'ਚ ਆਉਂਦੀ ਹੈ। ਇਸ ਨੂੰ ਵੀ ਗੁਰੂ ਸਾਹਿਬ ਨੇ ਬ੍ਰੌਡਲੀ ਖੁਰਾਕ ਦੇ ਹਵਾਲੇ ਨਾਲ ਵੀ ਤਨ ਤੇ ਮਨ ਦੀ ਗੱਲ ਕਰਦੇ ਆ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀ ਹੈ, ਮਨ ਮੇ ਚਲੇ ਵਿਕਾਰ। ਸੋ ਇਹ ਇੰਡੀਵਿਜੂਅਲ ਸੈਂਸਿਟੀਵਿਟੀ ਦੇ ਉੱਤੇ ਛੱਡ ਦਿੱਤਾ ਹੈ ਕਿ ਭਾਈ ਜਿਹੜੀ ਖੁਰਾਕ ਦੇ ਨਾਲ ਤਨ ਦੇ ਵਿੱਚ ਬਿਮਾਰੀ ਹੋਏ ਔਰ ਮਨ ਦੇ ਵਿੱਚ ਵਿਕਾਰ ਪੈਦਾ ਹੋਣ ਉਹ ਨਹੀਂ ਖਾਣਾ। ਉਹੀ ਪਹਿਰਾਵੇ ਬਾਬਾ ਹੋਰ ਪੈਦਾ ਖੁਸ਼ੀ ਖੁਆਰ, ਜਿਤ ਪੈਦਾ ਤਨ ਪੀੜੀ ਹੈ, ਮਨ ਮੇ ਚਲੇ ਵਿਕਾਰ, ਪਹਿਰਾਵੇ ਲਈ ਵੀ ਸਵਾਰੀ ਦੇ ਲਈ ਵੀ। ਔਰ ਇਸ ਸਾਰੇ ਦੇ ਬਾਵਜੂਦ ਇਹ ਇਸ ਕਿਸਮ ਦੀ ਗੰਦਲੀ ਸੋਚ ਵਾਲੇ, ਰੇਸਿਸਟ ਸੋਚ ਵਾਲੇ ਚੰਦਰਾ ਆਰੀਆ ਵਰਗੇ ਜਿਹੜੇ ਨੇ ਉਹ ਕੈਨੇਡਾ ਦੀ ਧਰਤੀ ਤੇ ਸਿੱਖਾਂ ਦੀ ਹੋਂਦ ਨੂੰ, ਜਦੋਂ ਲਫ਼ਜ਼ ਖਾਲਿਸਤਾਨੀ ਕਹਿੰਦੇ ਨੇ ਉਹਨਾਂ ਦਾ ਮਤਲਬ ਸਿੱਖ ਹੈ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਇਹ ਬ੍ਰਾਹਮਣਵਾਦ ਦਾ ਇੱਕ ਵਾਰ ਕਰਨ ਦਾ ਢੰਗ ਹੈ। ਜਦੋਂ ਇਹ 80ਵਿਆਂ ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਨੂੰ ਔਰ ਜੁਝਾਰੂ ਸਿੰਘਾਂ ਨੂੰ ਜਿਹੜਾ ਹੈ ਉਹਨਾਂ ਦੇ ਲਈ ਲਗਵਾਵਾਦੀ, ਉਗਰਵਾਦੀ, ਆਤੰਕਵਾਦੀ ਲਫ਼ਜ਼ ਕਰ ਰਹੇ ਸੀ ਤਾਂ ਉਦੋਂ ਕਹਿੰਦੇ ਸੀ ਅਸੀਂ ਸਾਰੇ ਸਿੱਖਾਂ ਨੂੰ ਨਹੀਂ ਕਹਿ ਰਹੇ, ਇਹ ਤਾਂ ਉਹੀ ਨੇ ਜਿਹੜੇ ਫੰਡਾਮੈਂਟਲਿਸਟ ਨੇ। ਉਹ ਉਦੋਂ ਉਹਨਾਂ ਨੇ ਟਰਮਸ ਫੰਡਾਮੈਂਟਲਿਸਟ ਤਾਂ ਮੋਡਰੇਟ ਕੱਢ ਲਈ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਜਦੋਂ ਮਰਿਆਦਾ ਨੂੰ ਲੈ ਕੇ ਜਾਂ ਲੰਗਰ ਮਰਿਆਦਾ ਨੂੰ ਲੈ ਕੇ ਇੱਕ ਖਾਮਖਾਹ ਦੀ ਡਿਬੇਟ ਇਹਨਾਂ ਵੱਲੋਂ ਹੀ ਖੜੀ ਕੀਤੀ ਗਈ, ਉਦੋਂ ਇਹਨਾਂ ਨੇ ਉਸ ਕੈਟਾਗਰੀ ਨੂੰ ਜਿਹੜਾ ਪਹਿਲਾਂ ਪੋਲੀਟੀਕਲੀ ਸੰਤ ਭਿੰਡਰਾਂ ਵਾਲਿਆਂ ਨੂੰ ਪੋਲੀਟੀਕਲੀ ਫੰਡਾਮੈਂਟਲਿਸਟ ਔਰ ਪੋਲੀਟੀਕਲੀ ਲੌਂਗੋਵਾਰਡ ਐਂਡ ਕੰਪਨੀ ਜਿਹਦਾ ਅਸੀਂ ਜ਼ਿਕਰ ਕਰਾਂਗੇ ਉਹਨੂੰ ਮੋਡਰੇਟ ਕਹਿੰਦੇ ਸੀ, ਉਹਨੂੰ ਉਹਨਾਂ ਨੇ ਫਿਰ ਕੈਨੇਡਾ ਦੇ ਵਿੱਚ ਜਦੋਂ ਇਹ ਮਰਿਆਦਾ ਇਸ਼ੂ ਦੇ ਉੱਤੇ ਡਿਬੇਟ ਖੜੀ ਕੀਤੀ ਗਈ ਤੇ ਉਹਨਾਂ ਨੇ ਰਿਲੀਜੀਅਸ ਅਰੀਨਾ ਦੇ ਵਿੱਚ ਵੀ ਫੰਡਾਮੈਂਟਲਿਸਟ ਔਰ ਮੋਡਰੇਟ ਉਹ ਡੈਫੀਨੇਸ਼ਨ ਲਿਆ ਕੇ ਇੱਥੇ ਫਿੱਟ ਕਰ ਦਿੱਤੀ ਕਿ ਭਾਈ ਜਿਹੜੇ ਮਰਿਆਦਾ ਦੀ ਗੱਲ ਕਰਨ ਉਹ ਫੰਡਾਮੈਂਟਲਿਸਟ ਨੇ ਤੇ ਜਿਹੜੇ ਸਿਰ ਗੁੰਮ ਔਰ ਅਦਰਵਾਈਜ਼ ਉਹਨੂੰ ਜਿਹੜਾ ਇੱਕ ਸੋਸ਼ਲ ਕਲੱਬ ਵਾਂਗ ਟਰੀਟ ਕਰਨ ਗੁਰਦੁਆਰੇ ਨੂੰ ਉਹ ਮੋਡਰੇਟ ਨੇ। ਸੋ ਇਸ ਲਈ ਤੁਹਾਨੂੰ ਇਹ ਜੋ ਲੈਂਗੁਏਜ ਦੀ ਇੱਕ ਆਪਣੀ ਨੁਆਂਸ ਹੁੰਦੀ ਹੈ, ਤੁਹਾਨੂੰ ਉਸ ਸਾਰੇ ਦੇ ਕਰਬ ਦੇ ਵਿੱਚ ਜਾ ਕੇ ਦੇਖਣਾ ਪੈਂਦਾ ਵੀ ਕੀ ਹੈ। ਹੁਣ ਇਹ ਚੰਦਰਾ ਆਰੀਆ ਕਹਿ ਕੀ ਰਿਹਾ ਔਰ ਓਪਨਿੰਗ ਉਹਨਾਂ ਦਾ ਫਰੇਜ਼ ਹੈ ਇਹ ਪ੍ਰੋਮੀਨੈਂਟ ਔਰ ਪੀਟੀਆਈ ਜਿਹੜੀਆਂ ਅਸੀਂ ਕੱਲ ਵੀ ਕਿਹਾ ਸੀ, ਪੀਟੀਆਈ ANI ਇਹਨਾਂ ਦੀਆਂ ਦੋ ਮੇਨ ਨੇ, ਇੱਕ ਵੀਡੀਓ ਜਾਂ ਉਹਦੇ ਚ ਡਿਜੀਟਲ ਇਲੈਕਟ੍ਰੋਨਿਕ ਮੀਡੀਆ ਚ ਔਰ ਇੱਕ ਪ੍ਰਿੰਟ ਮੀਡੀਆ ਚ। ਉਹਦੇ ਚ ਕਹਿੰਦਾ ਪ੍ਰੋਮੀਨੈਂਟ ਕੈਨੇਡੀਅਨ MP of Indian origin on Wednesday said the country was being polluted by Khalistani extremists who were abusing the freedoms guaranteed under the Charter of Rights days after a Hindu temple was vandalized in Edmonton। ਪਹਿਲੀ ਗੱਲ ਕੋਈ ਇਨਵੈਸਟੀਗੇਸ਼ਨ ਨਹੀਂ ਕਿ ਕੋਈ ਖਾਲਿਸਤਾਨੀ ਜਾਂ ਕਿਸੇ ਇਹਨਾਂ ਦੀ ਜ਼ੁਬਾਨ 'ਚ ਖਾਲਿਸਤਾਨੀ ਜਿਹਦਾ ਮਤਲਬ ਸਿੱਖ ਇਹ ਕੀਤਾ ਹੋਏ, ਪਰ ਉਹਦਾ ਇੱਕਦਮ ਇਹ ਕਹਿਣਾ ਕਿ ਇਹਨਾਂ ਨੇ ਕੈਨੇਡਾ ਦੀ ਧਰਤੀ ਨੂੰ ਅਸ਼ੁੱਧ ਕਰ ਦਿੱਤਾ ਹੈ, ਇਹ ਤਾਂ ਬੜੀ ਪਾਵਨ ਧਰਤੀ ਜਿਹੜੀ ਤੁਹਾਡੇ ਲਈ ਕਿਵੇਂ ਪਾਵਨ ਹੋਏ ਜੀ? ਫਿਰ ਜੇ ਕੈਨੇਡਾ ਦੀ ਧਰਤੀ ਸੈਕਰੇਡ ਹੈ, ਪਾਵਨ ਹੈ, ਤੇ ਭਾਰਤ ਕੀ ਹੈ? ਜੇ ਤੁਸੀਂ ਹੁਣ ਇਹਨਾਂ ਦੇ ਆਰੀਆ ਨੂੰ ਇਹ ਪੁੱਛੋ ਕਿ ਵੀ ਤੂੰ ਪਹਿਲਾਂ ਵੇਦਾਂ ਦੇ ਸ਼ਲੋਕਾਂ 'ਚ ਦੱਸ ਕੇ ਵੀ ਆਰੀਆ ਵਰਤ, ਹੁਣ ਜੇ ਤੂੰ ਆਰੀਆ ਤੇਰਾ ਮੁਲਕ ਤਾਂ ਆਰੀਆ ਵਰਤ ਹੈ, ਹੁਣ ਆਰੀਆ ਵਰਤ ਦੇ ਵਿੱਚ ਭੂਗੋਲਿਕ ਤੌਰ ਦੇ ਉੱਤੇ ਜਿਹੜਾ ਆਰੀਆ ਖੰਡ ਹੈ ਉਹੀ ਪਵਿੱਤਰ ਧਰਤੀ ਹੈ, ਜਿਹੜਾ ਉਸ ਤੋਂ ਬਾਹਰ ਹੈ ਉਹ ਤਾਂ ਮਲੇਛ ਹੈ। ਇਹੀ ਕਾਰਨ ਸੀ ਕਿ ਜਿਹੜਾ ਉਸ ਦੇਵ ਭੂਮੀ ਜਿਹਨੂੰ ਕਹਿੰਦੇ ਸੀ ਆਰੀਆ ਵਰਤ ਨੂੰ, ਉਸ ਤੋਂ ਜਿਹੜਾ ਬਾਹਰ ਨਿਕਲਦਾ ਸੀ ਉਹਨੂੰ ਤਾਂ ਬਰਾਦਰੀ ਚੋਂ ਕੱਢਤਾ ਜਾਂਦਾ ਸੀ, ਉਹਨੂੰ ਮਲੇਛ ਲਾਣ ਦਿੱਤਾ ਜਾਂਦਾ ਸੀ ਔਰ ਉਹਨੂੰ ਜੇ ਵਾਪਸ ਆਣਾ ਤੇ ਉਹ ਸਜ਼ਾ ਉਹਨੂੰ ਦੇ ਕੇ ਸਖਤ ਜੁਆਇਨ ਕਰਾਇਆ ਜਾਂਦਾ ਸੀ, ਲੇਕਿਨ ਕਿਸੇ ਵੀ ਡਿਸੀਜਨ ਮੇਕਿੰਗ ਦਾ ਹਿੱਸਾ ਨਹੀਂ ਸੀ ਬਣਾਇਆ ਜਾਂਦਾ। ਸੋ ਮਿਸਟਰ ਆਰੀਆ ਤੇਰੀ ਧਰਤੀ ਜਿਹੜੀ ਹੈ ਉਹ ਕੈਨੇਡਾ ਨਹੀਂ ਹੈ। ਕੈਨੇਡਾ ਨੂੰ ਤੱਕ ਪਹੁੰਚਣ ਲਈ ਜੋ ਸਟਰਗਲ ਕੀਤੀ, ਜੋ ਈਵਨ ਅਮਰੀਕਾ 'ਚ
ਜੇ ਅੱਜ 2 ਮਿਲੀਅਨ ਆ ਕੇ ਹਿੰਦੂ ਤੋਂ ਵੀ ਵੜ ਗਏ ਨੇ ਆਪਣੇ ਆਪ ਨੂੰ ਕਲੇਮ ਕਰਨ ਵਾਲੇ, ਤੇ ਉਹ ਸਟਰਗਲ ਡਾਕਟਰ ਭਗਤ ਸਿੰਘ ਥਿੰਦ ਤੋਂ ਲੈ ਕੇ ਜਿਨ੍ਹਾਂ ਨੇ ਇੱਥੋਂ ਦੇ ਕਾਨੂੰਨਾਂ ਦੇ ਮੁਤਾਬਕ ਵੀ ਜੰਗ ਦੇ ਵਿੱਚ ਵੀ ਫਸਟ ਵਰਲਡ ਵਾਰ 'ਚ, ਫਿਰ ਸੁਪਰੀਮ ਕੋਰਟ 'ਚ ਆਪਣੇ ਕੇਸ ਨੂੰ ਲੜਿਆ, ਜਿਹਨੇ ਬਾਕੀਆਂ ਲਈ ਦਰਵਾਜ਼ੇ ਖੋਲੇ। ਤੇ ਤੁਹਾਡੀ ਤਾਂ ਉਹ ਧਰਤੀ ਹੈ ਆਰੀਆਵਰਤ, ਜਿੱਥੇ ਤੁਸੀਂ ਬਾਹਰਲੇ ਆਉਣ ਵਾਲਿਆਂ ਨੂੰ ਤੁਹਾਡੇ ਆਰੀਆਵਰਤ ਵਾਲੇ ਉਹ ਜਿਹੜੇ ਵੀ ਉਹਨਾਂ ਦੇ ਤੁਹਾਡੇ ਆਈਡੀਆਲੋਗ ਨੇ, ਉਹ ਗੋਲਵਲਕਰ ਹੈ, ਹੈਡਗਵੇਅਰ ਹੈ, ਔਰ ਉਹ ਸਾਰੇ ਦੇ ਚੱਲਦੇ ਆ। ਜਿਹੜਾ ਤੁਸੀਂ ਤਾਂ ਕਿਸੇ ਨੂੰ ਉੱਥੇ ਮੰਨਦੇ, ਤੁਸੀਂ ਤਾਂ ਮੁਸਲਮਾਨਾਂ ਈਸਾਈਆਂ ਨਾਲ ਉਹ ਸਲੂਕ ਕਰਨਾ ਚਾਹੁੰਦੇ ਹੋ ਜੋ ਹਿਟਲਰ ਨੇ ਯਹੂਦੀਆਂ ਜਾਂ ਕੈਥੋਲਿਕਸ ਦੇ ਨਾਲ ਕੀਤਾ। ਇਹ ਤੁਹਾਡੇ ਜਿਹੜੇ ਆਈਕੋਨਿਕ ਫਿਗਰਸ ਨੇ ਗੋਲਵਲਕਰ ਔਰ ਉਹਨਾਂ ਸਾਰਿਆਂ ਦਾ ਇਹੀ ਵਿਊ ਪੁਆਇੰਟ ਹੈ। ਹੁਣ ਇਸ ਸਭ ਦੇ ਚੱਲਦੇ ਆ ਜਿਸ ਹੱਦ ਤੱਕ ਜਾ ਕੇ ਇਹਨਾਂ ਨੇ ਇਸ ਨਫ਼ਰਤ ਨੂੰ ਲਿਆਂਦਾ ਚੰਦਰਾ ਆਰੀਆ ਦੀ ਜਿਹੜੀ ਪੂਰੀ ਇਹਦੇ ਨਾਲ ਹੀ ਉਹ ਕਹਿੰਦਾ ਜੀ ਐਮਿਡਸ ਰਾਈਜ਼ਿੰਗ ਹਿੰਦੂ ਫੋਬੀਆ ਇਨ ਕੈਨੇਡਾ। ਹੁਣ ਗੱਲ ਕਰ ਲਈਏ ਇਹ ਨਹੀਂ ਵੀ ਉਹ ਖਾਲਿਸਤਾਨ ਦਾ ਵਿਰੋਧ ਕਰ ਰਿਹਾ ਹੈ ਜਾਂ ਕੈਨੇਡੀਅਨ ਸਿੱਖਾਂ ਦਾ ਜਿਹੜਾ ਪੀਸਫੁਲੀ ਰਾਈਟ ਟੂ ਅਸੈਂਬਲੀ ਹੈ ਜਾਂ ਰਾਈਟ ਟੂ ਨਾਨ ਬਾਈਂਡਿੰਗ ਰੈਫਰੈਂਡਮ ਹੈ ਉਹਨੂੰ ਚੈਲੰਜ ਕਰ ਰਿਹਾ, ਪਰ ਸਿੱਖਾਂ ਨੂੰ ਦੋਸ਼ ਦੇ ਰਿਹਾ ਕਿ ਵੀ ਤੁਸੀਂ ਹਿੰਦੂ ਫੋਬੀਆ ਕਰ ਰਹੇ ਹੋ। ਕੋਈ ਕੈਨੇਡਾ ਦੇ ਵਿੱਚ ਜੇ ਸੱਚਮੁੱਚ ਹਿੰਦੂ ਫੋਬੀਆ ਜਾਂ ਜੋ ਤੁਹਾਡੀਆਂ ਕਰਤੂਤਾਂ ਨੇ ਜੇ ਤੁਹਾਨੂੰ ਸਜ਼ਾ ਦੇਣ ਦਾ ਸਿੱਖ ਸੋਚ ਲੈਣ, ਪਰ ਅਸੀਂ ਕੈਨੇਡੀਅਨ ਅਮਰੀਕਨ ਕਾਨੂੰਨਾਂ 'ਚ ਯਕੀਨ ਰੱਖਦੇ ਹਾਂ। ਸਾਨੂੰ ਪਤਾ ਹੈ ਵੀ ਤੁਹਾਡਾ ਫਰਾਡ ਅਲਟੀਮੇਟਲੀ ਆਸਟ੍ਰੇਲੀਆ 'ਚ ਵੀ ਕਿਵੇਂ ਜਗਜ਼ਾਰ ਹੋਇਆ, ਉਹਦਾ ਖਬਰ ਮੈਂ ਕੱਢ ਲਈ ਹੈ ਟਾਈਮਜ਼ ਆਫ ਇੰਡੀਆ ਦੀ, ਜਿਹਦੇ ਥੱਲੇ ਪੁਲਿਸ ਦੀ ਕੀ ਰਿਪੋਰਟਿੰਗ ਸੀ। ਲੇਕਿਨ ਇਸ ਦੇ ਵਿੱਚ ਉਹ ਹਿੰਦੂ ਫੋਬੀਆ ਵੀ ਬਣਾ ਰਿਹਾ, ਔਰ ਨਾਲ ਦੀ ਨਾਲ ਉਸ ਨੇ ਸਾਰਿਆਂ ਨੂੰ ਇਹ ਕਿਹਾ ਕਿ ਵੀ ਹਿੰਦੂਜ਼ have come to our wonderful country Canada from all parts of the world, we Hindus ਕਿ ਜੀ ਅਸੀਂ ਵੰਡਰਫੁਲ, ਤੁਹਾਡੀ ਕਿੱਥੋਂ ਵੰਡਰਫੁਲ ਤਾਂ ਤੁਹਾਡਾ ਆਰੀਆਵਰਤ ਹੈ, ਜਾ ਕੇ ਉੱਥੇ ਜਿਹੜਾ ਗਊ ਤੁਹਾਡੀ ਮਾਤਾ। ਔਰ ਮੈਂ ਇਹ ਨਹੀਂ ਐਵੇਂ ਨਹੀਂ ਮੈਂ ਕਹਿ ਰਿਹਾ, ਇੱਕ ਸ਼ੰਕਰਾਚਾਰੀਆ ਇਹਨਾਂ ਦਾ ਭਾਵੇਂ ਉਹ ਅਗੇਂਸਟ ਵੀ ਬੋਲਦਾ ਕੁਝ ਜਿਹੜੀਆਂ ਚੀਜ਼ਾਂ ਮੋਦੀ ਜਾਂ ਹਿੰਦੂ ਤੋਂ ਵੀ ਕਰਦੇ ਨੇ। ਉਹਨੂੰ ਇੱਕ ਨੇ ਪੁੱਛਿਆ ਚਿੱਠੀ 'ਚ ਕਿ ਹਿੰਦੂ ਦੀ ਡੈਫੀਨੇਸ਼ਨ ਕੌਣ ਹੈ, ਕੀ ਹੈ ਹਿੰਦੂ ਕੌਣ ਹੈ, ਔਰ ਉਹਨੇ ਕਿਹਾ ਵੀ ਦੋ ਜਿਹੜੇ ਨੇ ਫੈਕਟਰ ਜਿਹੜੇ ਨੇ ਉਹ ਹਿੰਦੂ ਬਣਾਉਂਦੇ ਨੇ। ਜਿਹੜਾ ਗਊ ਨੂੰ ਸੱਚਮੁੱਚ ਮਾਤਾ ਮੰਨਦਾ ਉਹ ਹਿੰਦੂ ਹੈ, ਔਰ ਦੂਸਰਾ ਜਿਹੜਾ ਪੂਰਬ ਜਨਮ ਕਿ ਜਨਮ ਤੋਂ ਪਹਿਲਾਂ ਮੈਂ ਕਿਤੇ ਕੁਛ ਸੀ ਤੇ ਆਫਟਰ ਲਾਈਫ ਪੁਨਰ ਜਨਮ ਹੁੰਦਾ, ਦੁਬਾਰਾ ਜਨਮ ਕਿ ਮੇਰਾ ਪੂਰਬ ਜਨਮ ਵੀ ਸੀ ਤੇ ਅੱਗੋਂ ਵੀ ਹੋਏਗਾ, ਇਹਦੇ 'ਚ ਯਕੀਨ ਰੱਖਦਾ ਉਹ ਹਿੰਦੂ ਹੈ। ਉਹਨੂੰ ਤੁਸੀਂ ਦੇਖ ਸਕਦੇ ਹੋ ਜਾ ਕੇ ਸ਼ੰਕਰਾਚਾਰੀਆ ਦੇ ਬਿਆਨ। ਸੋ ਮਤਲਬ ਆਰੀਆ ਜੀ ਤੁਸੀਂ ਤਾਂ ਦੇਵ ਭੂਮੀ ਭਾਰਤ 'ਚ ਪਹਿਲਾਂ ਵੀ ਜੰਮੇ ਹੋਵੋਗੇ ਕਿਉਂਕਿ ਤੁਸੀਂ ਨਾਂ ਨਾਲ ਆਰੀਆ ਲਾਇਆ, ਤੇ ਤੁਹਾਡੇ ਲਈ ਤਾਂ ਪਵਿੱਤਰ ਧਰਤੀ ਉਹ ਹੈ। ਇਹ ਤੁਹਾਡੇ ਲਈ ਵੰਡਰਫੁਲ ਕੰਟਰੀ ਕਿਵੇਂ ਬਣ ਗਈ? ਵੰਡਰਫੁਲ ਤਾਂ ਉਹ ਹੈ, ਤੁਸੀਂ ਵਿਸ਼ਵ ਗੁਰੂ ਹੋ, ਉੱਥੇ ਜਾਓ। ਔਰ ਜਿਸ ਬਿਆਨ ਨੂੰ ਆਧਾਰ ਬਣਾ ਕੇ ਇਹ SFJ ਦੇ ਖਿਲਾਫ ਇੱਕ ਬਿਲਟ ਕਰਦੇ ਨੇ, ਜੇ ਉਹਨਾਂ ਨੇ ਕਿਹਾ ਸੀ ਕਿ ਸਾਰੇ ਕੈਨੇਡੀਅਨ ਹਿੰਦੂ ਵਾਪਸ ਚਲੇ ਜਾਣ ਇੰਡੀਆ ਨੂੰ। ਹੁਣ ਇਹ ਇਵੇਂ ਹੀ ਕੰਟੈਕਸਟ ਨੂੰ ਨੈਗੇਟ ਕਰਨਾ ਹੈ, ਜਿਵੇਂ ਜਦੋਂ ਪਿੰਡਾਂ ਵਾਲਿਆਂ ਦੇ ਖਾਤੇ 'ਚ ਗੱਲ ਪਾਈ ਜਾਂਦੀ ਸੀ ਕਿ ਜੀ ਉਹਨਾਂ ਨੇ ਕਿਹਾ ਜੀ ਇੱਕ ਸਿੱਖ ਦੇ ਹਿੱਸੇ ਇੰਨੇ ਹਿੰਦੂ ਆਉਂਦੇ ਨੇ। ਇਹ ਬਿਲਕੁਲ ਗਲਤ ਸੀ, ਨਾ ਹੀ ਉਹਨਾਂ ਨੇ ਕਦੇ ਇਹ ਗੱਲ ਕਹੀ। ਇਹ ਗੱਲ ਕਿਉਂਕਿ ਕਿਸੇ ਨੇ ਰਾਜਸਥਾਨ 'ਚ ਹਿੰਦੂ ਤੋਂ ਵੀ ਲੀਡਰ ਦਾ ਬਿਆਨ ਸੀ, ਇੰਦਰਾ ਗਾਂਧੀ ਦਾ ਬਿਆਨ ਸੀ ਕਿ ਅਕਾਲੀ ਔਰ ਸਿੱਖ ਪੰਜਾਬ 'ਚ ਮੋਰਚਾ ਲਾ ਰਹੇ ਨੇ। ਉਹਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬਾਹਰਲੇ ਦੇਸ਼ਾਂ ਬਾਹਰਲੇ ਸੂਬਿਆਂ 'ਚ ਵੀ ਸਿੱਖ ਰਹਿੰਦੇ ਨੇ। ਉਸ ਧਮਕੀ ਨੂੰ ਉਹਨਾਂ ਨੇ ਕਾਊਂਟਰ ਕੀਤਾ ਸੀ। ਔਰ ਇਹ ਜਦੋਂ SFJ ਨੇ ਸਿੱਖਸ ਫਾਰ ਜਸਟਿਸ ਨੇ ਸਟੇਟਮੈਂਟ ਦਿੱਤੀ ਕਿ ਭਾਈ ਜੇ ਕੈਨੇਡਾ ਦੇ ਹਿੰਦੂਆਂ ਨੂੰ ਇੰਨਾ ਹੀ ਪਿਆਰ ਹੈ ਇੰਡੀਆ ਨਾਲ ਤਾਂ ਇੰਡੀਆ ਜਾਣ। ਇਹ ਸੀ ਕਿ ਜਦੋਂ ਜਸਟਿਨ ਟਰੂਡੋ ਨੇ 18 ਸਤੰਬਰ 2023 ਨੂੰ ਪਾਰਲੀਮੈਂਟ 'ਚ ਖਲੋ ਕੇ ਕਿਹਾ ਕਿ ਭਾਈ ਇਹ ਜਿਹੜਾ ਕੰਮ ਹੈ ਉਸ ਹਰਦੀਪ ਸਿੰਘ ਨਿੱਜਰ ਦੇ ਮਰਡਰ ਦਾ ਇੰਡੀਅਨ ਸਟੇਟ ਨੇ ਕੀਤਾ, ਤੇ ਜ਼ਾਹਰ ਹੈ ਕੈਨੇਡਾ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਜਸਟਿਨ ਟਰੂਡੋ ਨੂੰ ਸਪੋਰਟ ਕੀਤਾ, ਸਿੱਖਾਂ ਨੇ ਐਡਮਾਇਰ ਕੀਤਾ। ਔਰ ਇਹ ਜਿਹੜਾ ਮੈਜੋਰਿਟੀ ਹਿੰਦੂ ਤੋਂ ਵੀ ਲਾਣਾ ਸੀ ਕੈਨੇਡਾ ਦਾ, ਉਹ ਜਸਟਿਨ ਟਰੂਡੋ ਦੇ ਖਿਲਾਫ ਬੋਲ ਰਹੇ ਸੀ। ਜੀ ਕੀ ਸਬੂਤ ਹੈ ਕਿ ਜਿਹੜਾ ਮੋਦੀ ਜਾਂ ਉਸ ਸਰਕਾਰ ਦੀ ਲਾਈਨ ਸੀ ਉਹ ਇੱਥੇ ਪ੍ਰੋਪੇਗੇਟ ਕਰ ਰਹੇ ਸੀ। ਇਹਦੇ ਕੰਟੈਕਸਟ ਦੇ ਵਿੱਚ ਉਹਨਾਂ ਨੂੰ ਕਿਹਾ ਸੀ ਕਿ ਭਾਈ ਜੇ ਤੁਹਾਨੂੰ ਆਪਣੇ ਕੈਨੇਡੀਅਨ ਸਿਸਟਮ ਜਿਨ੍ਹਾਂ ਨੇ ਕਨਕਲੂਡ ਕੀਤਾ ਸਾਰੇ ਸਬੂਤਾਂ ਤੋਂ ਬਾਅਦ ਹੀ ਇਹ ਇਨਕਸ਼ਾਫ ਕੀਤਾ, ਤੁਹਾਡਾ ਯਕੀਨ ਨਹੀਂ ਹੈ ਤੇ ਫਿਰ ਜਿਹੜਾ ਤੁਹਾਡਾ ਮੁਲਕ ਹੈ ਤੁਸੀਂ ਉੱਥੇ ਚਲੇ ਜਾਓ। ਹੁਣ ਇਹਨੂੰ ਇਹ ਡਿਫਰੈਂਟਲੀ ਬਣਾ ਰਿਹਾ
ਕਿ ਜੀ ਅਸੀਂ ਕੈਨੇਡਾ ਦੇ ਵਿੱਚ ਹਿੰਦੂਜ਼ ਹੈਵ ਕਮ ਟੂ ਅਵਰ ਵੰਡਰਫੁਲ ਕੰਟਰੀ ਕੈਨੇਡਾ from all parts of the world, from every country in South Asia, many countries in Africa and Caribbean and many other parts of the world. We have come here and Canada is our land. ਵਾਹ ਵਾਹ, ਤੁਹਾਡੀ ਕਿੱਥੋਂ ਹੋ ਗਈ ਬਈ? ਤੁਹਾਡੀ ਦੇਵ ਭੂਮੀ ਆ ਰਹੀ ਹੈ ਜੀ, ਉਹ ਜਾਓ ਉੱਥੇ ਹੀ ਆ ਰਹੀ ਹੈ ਵਰਤ ਦੇ ਵਿੱਚ ਗਊ ਮੂਤਰ ਉਂਝ ਪੁਨਰ ਜਨਮ ਤੁਹਾਨੂੰ ਤਾਂ ਕੈਨੇਡਾ 'ਚ ਮਿਲਣਾ ਨਹੀਂ, ਕਿਉਂਕਿ ਦੇਵ ਭੂਮੀ ਤੋਂ ਬਾਅਦ ਤਾਂ ਸਾਰੇ ਮਲੇਸ਼ੀ ਹੀ ਰਹਿੰਦੇ ਨੇ। ਤੁਸੀਂ ਜੰਮੋਗੇ ਵੀ ਉੱਥੇ ਬਾਂਦਰ ਬਣ ਗਏ, ਉੱਲੂ ਬਣ ਗਏ, ਸੱਪ ਬਣ ਗਏ, ਫਿਰ ਬੰਦਾ ਬਣ ਕੇ ਉੱਥੇ ਹੀ ਜੰਮੋਗੇ। ਹੋਰ ਤਾਂ ਧਰਤੀ ਕੋਈ ਹੈ ਹੀ ਨਹੀਂ ਦੇਵ ਭੂਮੀ, ਤੁਹਾਡਾ ਪੁਨਰ ਜਨਮ ਵੀ ਨਹੀਂ ਹੋ ਸਕਦਾ। ਤਾਂ ਹਿੰਦੂ ਤੁਸੀਂ ਰਹਿੰਦੇ ਨਹੀਂ ਜੇ ਤੁਸੀਂ ਪੁਨਰ ਜਨਮ 'ਚ ਯਕੀਨ ਨਾ ਰੱਖੋ। ਤੇ ਜੇ ਤੁਸੀਂ ਪੂਰਵ ਜਨਮ 'ਚ ਨਹੀਂ ਰੱਖਦੇ ਤੇ ਪੂਰਵ ਜਨਮ ਜ਼ਾਹਰ ਹੈ ਤੁਹਾਡਾ ਤਾਂ ਇਹ ਜਨਮ ਵੀ ਉੱਥੇ ਹੀ ਹੋਇਆ ਹੋਣਾ, ਤੁਸੀਂ ਤਾਂ ਇੱਥੇ ਹੀ ਆਏ ਹੋਣੇ ਹੋ ਤੇ ਪੂਰਵ ਜਨਮ ਵੀ ਉੱਥੇ ਹੋਇਆ ਹੋਇਆ। ਔਰ ਇੱਥੇ ਕੋਈ ਗਾਂ ਮਾਤਾ ਦੀ ਤੁਹਾਨੂੰ ਪੂਜਾ ਵੀ ਨਹੀਂ ਕਰਨ ਦਿੰਦੇ। ਤੁਸੀਂ ਕੋਈ ਐਲੀਵੇਟਰ 'ਚ ਗਾਂ ਮਾਤਾ 8ਵੀਂ ਫਲੋਰ ਤੇ ਰਹਿੰਦੇ ਹੋਵੋ, ਤੁਸੀਂ ਪੂਜਾ ਕਰਦੇ ਮੁਲਕ ਇਵੇਂ ਹੋਇਆ ਗਾਂ ਵੱਸ ਗਈ ਉਹਦੇ 'ਚ। ਉਹ ਬਾਅਦ 'ਚ ਸੱਦ ਕੇ ਉਹਨਾਂ ਨੂੰ ਵੀ ਕੱਢਿਆ ਉਸ ਘਰ 'ਚੋਂ, ਸਿੰਗਾਪੁਰ ਕੇ ਕਿਹੜੇ 'ਚੋਂ ਗਾਂ ਨੂੰ ਵਿੱਚ ਵਾੜ ਕੇ ਲਿਜਾ ਰਹੇ ਸੀ ਪੂਜਾ ਕਰਨ ਦੇ ਲਈ ਮਾਤਾ ਦੀ। ਸੋ ਫਿਰ ਇੱਥੇ ਹੀ ਨਹੀਂ ਰੁਕਿਆ। ਵੀ ਹੈਵ ਮੇਡ and continue to make immense positive and productive contributions to the socio-economic development of Canada. With our long history of Hindu culture and heritage, we have enriched the multicultural fabric of Canada. ਹੁਣ ਇਹ ਕਹਿ ਕੇ ਕਿ ਕੈਨੇਡਾ ਸਾਡੀ ਧਰਤੀ ਹੈ, ਅਸੀਂ ਆ ਕੇ ਇਹਨੂੰ ਬਹੁਤ ਤਰੱਕੀ ਕੀਤੀ। Our land is being polluted by ਖਾਲਿਸਤਾਨ ਕੈਨੇਡੀਅਨ ਚਾਰਟਰ ਆਫ ਰਾਈਟਸ, ਕਿ ਸਾਡੀਆਂ ਆਜ਼ਾਦੀਆਂ ਨੂੰ ਇੱਥੇ ਖਾਲਿਸਤਾਨੀ ਅਸ਼ੁੱਧ ਕਰ ਰਹੇ ਨੇ। ਹੁਣ ਇਸ ਤੋਂ ਅੱਗੇ ਤਾਂ ਕੁਛ ਨਹੀਂ ਰਹਿ ਜਾਂਦਾ ਜਿਹੜਾ ਅਸਭਿਅਕ ਜਿਹਨੂੰ ਅਸੀਂ ਕਹਿ ਸਕਦੇ ਹਾਂ। ਔਰ ਮੈਂ ਸਮਝਦਾ ਵੀ ਇਸ ਦਾ ਨੋਟਿਸ ਲੈਣਾ ਚਾਹੀਦਾ ਸਿੱਖ ਜਥੇਬੰਦੀਆਂ ਨੂੰ ਵੀ, ਪੋਲਾਈਟਲੀ। ਧਮਕੀ ਨਾ ਪਹਿਲਾਂ ਅਸੀਂ ਦਿੱਤੀ ਹੈ ਕਦੇ, ਨਾ ਹੀ ਦੇਣ 'ਚ ਯਕੀਨ ਰੱਖਦੇ ਹਾਂ। ਸਿੱਖ ਜਿਹੜੇ ਨੇ ਉਹ ਐਕਸ਼ਨ 'ਚ ਯਕੀਨ ਰੱਖਦੇ ਨੇ, ਉਹ ਕੁਛ ਜ਼ੁਬਾਨੀ ਕਲਾਮੀ ਜਿਹੜਾ ਹੈ ਜਾਂ ਕੋਈ ਵੀ, ਉਹ ਸਾਡਾ ਕੈਨੇਡੀਅਨ ਅਮਰੀਕਨ ਲਾਅ ਦੇ ਵਿੱਚ ਯਕੀਨ ਹੈ। ਉਹਦੇ 'ਚ ਅਸੀਂ ਜਦੋਂ ਬਾਕੀ ਦਰਵਾਜ਼ੇ ਬੰਦ ਹੋ ਗਏ ਉਹ ਫਿਰ ਉਹ ਲਾਸਟ ਐਜ਼ ਏ ਰਿਜ਼ੋਰਟ ਹੁੰਦਾ ਹੈ ਹਾਲ ਦੀ ਘੜੀ। ਔਰ ਹੁਣ ਜਿਹੜਾ ਇਹ ਟੈਂਪਲ ਸੋ ਕਾਲਡ ਵੈਂਡਲਾਈਜੇਸ਼ਨ ਤੋਂ ਬਾਅਦ ਇਹ ਬਿਆਨ ਦੇ ਰਿਹਾ, ਹੁਣ 18 ਸਤੰਬਰ 2023 ਦੀ ਟਾਈਮਜ਼ ਆਫ ਇੰਡੀਆ ਅਖਬਾਰ ਦਾ ਲੀਡ ਆਰਟੀਕਲ ਸੀ, ਨਿਊਜ਼ ਸੀ, ਆਸਟ੍ਰੇਲੀਆ ਪੁਲਿਸ ਸੀ ਹਿੰਦੂ ਹੈਂਡ ਇਨ ਟੈਂਪਲ ਗ੍ਰੈਫਿਟੀ ਐਡਵਾਈਜ਼ ਕਲੋਜ਼ਰ। ਹੁਣ 18 ਸਤੰਬਰ 'ਚ ਉਹਨਾਂ ਨੇ ਜਿਹੜਾ ਇਸ ਖਬਰ ਨੂੰ, ਔਰ ਮੈਂ ਇਨ ਓਰੀਜਨਲ ਵੀ ਉਹਨਾਂ ਦੇ ਵੈਬਸਾਈਟ ਤੇ ਜਾ ਕੇ ਉੱਥੇ ਆਸਾਨੀ ਨਾਲ ਹੈ, ਇਹੀ ਟਾਈਟਲ ਹੈ ਕਿ ਆਸਟ੍ਰੇਲੀਆ ਪੁਲਿਸ ਸੀ ਹਿੰਦੂ ਹੈਂਡ ਇਨ ਟੈਂਪਲ ਗ੍ਰੈਫਿਟੀ ਐਡਵਾਈਜ਼ ਕਲੋਜ਼ਰ। Queensland State Police in Australia have released documents suggesting that the defacement of a temple's wall was done by Hindus themselves. ਇਹ ਉਹਨਾਂ ਦੀ ਕਿਉਂਕਿ ਉੱਥੇ ਵੀ ਬ੍ਰਿਸਬੇਨ ਦੇ ਵਿੱਚ ਰੈਫਰੈਂਡਮ ਹੋਣਾ ਸੀ ਤੇ ਉਸ ਤੋਂ ਪਹਿਲਾਂ ਉਹ ਵੀ ਅਕਸ਼ਤਾ ਮੰਦਰ ਹੀ ਸੀ, ਉਹਦੀ ਡੀਫੇਸਮੈਂਟ ਕੀਤੀ ਉਹਨਾਂ ਨੇ ਕਿਹਾ by Hindus themselves. The investigation claims that CCTV cameras were purposely shut off and that the graffiti was a Hindu attempt to divert attention to pro-Khalistan elements. ਕਿ ਵੀ ਇਹ ਡੈਲੀਬਰੇਟਲੀ ਕੈਮਰੇ ਬੰਦ ਕੀਤੇ ਗਏ ਔਰ ਇਹ ਹਿੰਦੂਆਂ ਦਾ ਯਤਨ ਸੀ ਕਿ ਇਹਨੂੰ ਪ੍ਰੋ ਖਾਲਿਸਤਾਨ ਐਲੀਮੈਂਟਸ ਦੇ ਖਾਤੇ 'ਚ ਪਾਇਆ ਜਾਏ। ਔਰ ਉਹਨਾਂ ਨੇ ਕਿਹਾ ਦਾ ਪੁਲਿਸ ਆਲਸੋ ਮੈਂਸ਼ਨਡ ਏ ਕਮਿਊਨੀਕ ਅਬਾਊਟ ਦਾ ਸਿੱਖਸ ਫਾਰ ਜਸਟਿਸ ਆਰਗੇਨਾਈਜੇਸ਼ਨ ਐਂਡ ਪੋਸੀਬਲ ਲਿੰਕ ਟੂ ਮੈਂਟਲ ਹੈਲਥ ਇਸ਼ੂ ਔਰ ਅਟੈਂਸ਼ਨ ਸੀਕਿੰਗ ਬਿਹੇਵੀਅਰ। ਕਿਸੇ ਹੋਰ ਲੇਡੀ ਨੇ ਵੀ ਕੁਛ ਨਾ ਕੁਛ ਕਿਹਾ ਸੀ, ਉਹਨਾਂ ਨੇ ਕਿਹਾ ਉਹ ਮੈਂਟਲੀ ਸਿੱਕ ਹੈ। ਔਰ ਇਸ ਨੂੰ ਜਲੰਧਰ ਦੀ ਡੇਟ ਲਾਈਨ ਦੇ ਨਾਲ ਜਿਹੜਾ ਟਾਈਮਜ਼ ਆਫ ਇੰਡੀਆ ਨੇ ਛਾਪਿਆ ਔਰ ਉਹਨਾਂ ਨੇ ਪੁਲਿਸ ਦੀ ਡੀਟੇਲ ਰਿਪੋਰਟ ਕਹੀ ਵੀ ਕਿਉਂਕਿ 4 ਮਾਰਚ ਨੂੰ ਜਿਹੜੀ ਬ੍ਰਿਸਬੇਨ ਸਿੱਖ ਰੈਲੀ ਦੇ ਵਿੱਚ ਵੀ ਜਿਹੜਾ ਬੰਦਾ ਵੜਿਆ ਵਿਕਟੋਰੀਆ ਤੋਂ ਜਾ ਕੇ, ਉਹੀ ਸੀ ਜਿਹਨੇ ਪਹਿਲਾਂ ਬ੍ਰਿਸਬੇਨ ਟੈਂਪਲ ਦੇ ਵਿੱਚ ਜਿਹੜੀ ਹੈ ਉਹ ਇਹ ਗ੍ਰੈਫਿਟੀ ਔਰ ਉਸ ਨੂੰ ਪੋਲਿਊਟ ਕੀਤਾ ਸੀ। ਔਰ ਇਹ ਉਹਨਾਂ ਨੇ ਪੂਰੀ ਡੀਟੇਲ ਇਸ ਖਬਰ ਦੀ ਹੈ, ਜਿਹੜੇ ਚਾਹਣ ਇਹ ਇਸ ਟਾਈਟਲ ਦੇ ਥੱਲੇ ਜਾ ਕੇ ਉਹਨੂੰ ਗੂਗਲ ਕਰਕੇ ਦੇਖ ਸਕਦੇ ਨੇ। ਆਸਟ੍ਰੇਲੀਆ ਪੁਲਿਸ ਸੀ ਹਿੰਦੂ ਹੈਂਡ ਇਨ ਟੈਂਪਲ ਗ੍ਰੈਫਿਟੀ ਐਡਵਾਈਜ਼ ਕਲੋਜ਼ਰ। ਇਹ 18 ਸਤੰਬਰ 2023 ਦੀ ਇਹਨਾਂ ਦੀ ਅਖਬਾਰ ਹੈ ਟਾਈਮਜ਼ ਆਫ ਇੰਡੀਆ ਦੀ। ਸੋ ਅਸੀਂ ਸਮਝਦੇ ਹਾਂ ਵੀ ਇਹ 28 ਜੁਲਾਈ ਦੇ ਰੈਫਰੈਂਡਮ ਤੋਂ ਪਹਿਲਾਂ ਕੈਲਗਰੀ ਦੇ ਇੱਕ ਹੋਰ ਅਟੈਂਪਟ ਹੈ, ਇਹਨੂੰ ਜਿਹੜਾ ਇਹ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਕੈਨੇਡੀਅਨ ਸਿੱਖ ਜਥੇਬੰਦੀਆਂ ਨੂੰ
ਖੁੱਲ੍ਹ ਕੇ ਮੰਗ ਕਰਨੀ ਚਾਹੀਦੀ ਹੈ ਕਿ ਭਾਈ ਇਹ ਇਨਵੈਸਟੀਗੇਟ ਕਰੋ। ਇਹ ਇਹਨਾਂ ਦਾ ਕੰਮ ਵੀ ਆਪਣਾ ਹੋਏਗਾ, ਤੇ ਜੇ ਸੋ ਕਾਲਡ ਧਮਕੀਆਂ ਦੀ ਗੱਲ ਹੈ, ਉਹ ਧਮਕੀਆਂ ਵੀ ਇਹਨਾਂ ਦੀਆਂ ਖੁਦ ਦੀਆਂ ਹੀ ਜਿਹੜੀਆਂ ਨੇ ਬੰਦਿਆਂ ਤੋਂ ਦਵਾਈਆਂ ਹੋਣਗੀਆਂ। ਜੇ ਉਹਨਾਂ ਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਏਗੀ ਤੇ ਸੱਚ ਜਿਹੜਾ ਹੈ ਉਹ ਸਾਹਮਣੇ ਆਏਗਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋਤਲੇ ਨੇ ਬ੍ਰੇਕ ਜਾਣ ਤੋਂ ਪਹਿਲਾਂ ਅਸੀਂ ਦੱਸਾਂ ਦੇਸ਼ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। UK, ਇਟਲੀ, ਜਨੇਵਾ, ਆਸਟਰੀਆ, ਆਸਟ੍ਰੇਲੀਆ, ਟੋਰਾਂਟੋ, ਵੈਨਕੂਵਰ ਅਤੇ ਕੈਲੀਫੋਰਨੀਆ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੁਣ ਕੈਲਗਰੀ ਵਿੱਚ। ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਾਲੰਟੀਅਰ ਕਰਨ ਦੇ ਲਈ ਸੰਪਰਕ ਕਰੋ 403 409 1445 ਜਾਂ 403 409 1446। This ad is paid by Gurdwara Dashmesh Culture Center. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਨੇਤਨਯਾਹੂ, ਜਿਸ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵੱਲੋਂ ਕ੍ਰਿਮੀਨਲ ਐਲਾਨਿਆ ਹੋਇਆ ਹੈ, ਵਾਸ਼ਿੰਗਟਨ ਵਿੱਚ ਅੱਜ ਮੌਜੂਦ ਹੈ। ਉਸਨੇ US ਕਾਂਗਰਸ ਦੇ ਸਾਂਝੇ ਸੰਮੇਲਨ ਨੂੰ ਸੰਬੋਧਨ ਕੀਤਾ। 50 ਤੋਂ ਜ਼ਿਆਦਾ ਕਾਂਗਰਸਮੈਨਾਂ ਤੇ ਸੈਨੇਟਰਾਂ ਨੇ ਨੇਤਨਯਾਹੂ ਦੇ ਸਮਾਗਮ ਦਾ ਬਾਈਕਾਟ ਕੀਤਾ। ਹਜ਼ਾਰਾਂ ਦੀ ਗਿਣਤੀ ਵਿੱਚ ਵਿਖਾਵਾਕਾਰੀਆਂ ਨੇ ਵਾਸ਼ਿੰਗਟਨ ਵਿੱਚ ਪਿਛਲੀ ਰਾਤ ਤੋਂ ਹੀ ਘੇਰਾਬੰਦੀ ਰੱਖੀ ਹੋਈ ਸੀ। ਉਹਨਾਂ ਨੇ ਪੈਰ ਤੇ ਨੇਤਨਯਾਹੂ ਦਾ ਵਿਰੋਧ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਅਮਰੀਕਨ ਸਟੇਟ, ਡੀਪ ਸਟੇਟ, ਅਮਰੀਕਨ ਲਾਅ ਮੇਕਰਸ ਤੇ ਅਮਰੀਕਨ ਪੀਪਲ, ਲੋਕ ਜੀ, ਉਹਨਾਂ ਦੀ ਗੱਲ ਕਰਦੇ ਆ ਤੇ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਹੀ ਜਿਹੜੇ ਨੇ ਉਹ ਇੱਕ ਰਾਹ ਤੇ ਤੁਰੇ ਹੋਣ। ਅਮਰੀਕਾ ਦੀ ਖੂਬਸੂਰਤੀ ਇਹ ਹੈ ਕਿ ਜਦੋਂ ਅਮਰੀਕਨ ਡੀਪ ਸਟੇਟ ਜਾਂ ਉਹਨਾਂ ਦੇ ਲਾਅ ਮੇਕਰ ਜਿਹੜੇ ਡਿਫਰੈਂਟ ਪ੍ਰਭਾਵਾਂ ਨੂੰ ਕਬੂਲਦੇ ਨੇ, ਫੰਡਿੰਗ ਵੀ ਔਰ ਦੂਸਰੇ ਪ੍ਰੈਸ਼ਰ ਵੀ, ਲੇਕਿਨ ਅਮਰੀਕਨ ਲੋਕ ਜਿਹੜੇ ਨੇ ਉਹਨਾਂ ਨੂੰ ਜਦੋਂ ਲੱਗ ਰਿਹਾ ਹੁੰਦਾ ਕਿ ਵੀ ਸਟੇਟ ਸਾਡੀ ਜਿਹੜੀ ਹੈ ਉਹ ਠੀਕ ਲਾਈਨ ਨਹੀਂ ਲੈ ਰਹੀ, ਤੇ ਉਹ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਬਾਹਰ ਨਿਕਲਦੇ ਨੇ ਔਰ ਇਵੈਂਚੁਅਲੀ ਉਹ ਸਟੇਟ ਨੂੰ, ਲਾਅ ਮੇਕਰਸ ਨੂੰ, ਡੀਪ ਸਟੇਟ ਨੂੰ ਵੀ ਕਿਸੇ ਹੱਦ ਤੱਕ ਉਹ ਇਨਫਲੂਐਂਸ ਕਰਦੇ ਨੇ ਔਰ ਉਹ ਡਿਸੀਜਨ ਮੇਕਿੰਗ ਇੱਕ ਨਵੇਂ ਸਿਰੇ ਦੀ ਹੁੰਦੀ ਹੈ। ਅਸੀਂ ਜੇ ਅਮਰੀਕਾ 'ਚ ਦੇਖੀਏ ਤੇ ਇਹ ਪਿਛਲੇ ਈਵਨ ਪੋਸਟ ਸੈਕੰਡ ਵਰਲਡ ਵਾਰ ਵੀ ਉਹ ਮਾਰਸ਼ਲ ਲਾਅ ਪਲਾਨ ਹੋਏ, ਮਾਰਸ਼ਲ ਪਲਾਨ ਜਿਹੜੀ ਰੀਹੈਬਿਲਿਟੇਸ਼ਨ ਦੀ, ਵਿਤਨਾਮ ਵਾਰ ਹੋਏ ਔਰ ਹੋਰ ਮੁੱਦੇ ਹੋਣ ਜਿਨ੍ਹਾਂ ਦੇ ਉੱਤੇ ਅਮਰੀਕਾ ਬਾਹਰ ਸਿਵਲ ਲਿਬਰਟੀ ਮੂਵਮੈਂਟ 60s ਦੀ, ਜਿਹਨੇ ਕਾਨੂੰਨ ਬਦਲੇ, ਕਿਸ ਹੱਦ ਤੱਕ ਸੈਗਰੀਗੇਸ਼ਨ ਦਾ ਐਂਡ ਕੀਤਾ ਔਰ ਟੁਵਰਡਸ ਰੈਗੂਲਰ ਇੰਪਰੂਵਮੈਂਟ ਗੱਲ ਜਾਂਦੀ। ਇਸ ਵੇਲੇ ਜੋ ਅਮਰੀਕਾ ਇਜ਼ਰਾਈਲ ਰਿਲੇਸ਼ਨਸ਼ਿਪ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿੰਨੀ ਦੇਰ ਪ੍ਰੈਜ਼ੀਡੈਂਟ ਰੂਜ਼ਾਵੈਲਟ, ਜਿਨ੍ਹਾਂ ਨੇ ਲੀਡ ਕੀਤਾ ਅਮਰੀਕਾ ਨੂੰ ਵਿਕਟਰੀ ਵੱਲ, ਐਲਾਈਜ਼ ਨੂੰ ਨਾਲ ਲੈ ਕੇ, ਚਰਚਲ ਸੈਕੰਡ ਵਰਲਡ ਵਾਰ ਵੇਲੇ ਜਿੰਨੀ ਦੇਰ ਉਹ ਜਿਉਂਦੇ ਸੀ, ਉਹਨਾਂ ਨੇ ਇਜ਼ਰਾਈਲ ਸਟੇਟ ਦੇ ਕਾਨਸੈਪਟ ਨੂੰ ਨਹੀਂ ਸੀ ਮੰਨਿਆ ਔਰ UN ਦੇ ਵਿੱਚ ਵੀ ਇਨਕਾਰ ਕੀਤਾ ਸੀ ਸਪੋਰਟ ਦੇਣ ਤੋਂ। ਜਦੋਂ ਟਰੂਮੈਨ, ਰੂਜ਼ਾਵੈਲਟ ਆਪਣੀ ਲਾਸਟ ਟਰਮ ਵੇਲੇ ਜਿਹੜੇ ਨੇ ਉਹ
ਉਹਨੂੰ ਪੂਰੀ ਨਹੀਂ ਸੀ ਕਰ ਸਕੇ ਔਰ ਟਰੂਮੈਨ ਪ੍ਰੈਜ਼ੀਡੈਂਟ ਬਣੇ। ਸੋ ਉਸ ਪੀਰੀਅਡ ਦੇ ਵਿੱਚ UN ਦੇ ਵਿੱਚ ਫਲਸਤੀਨ ਦੀ ਡਿਵੀਜ਼ਨ ਦਾ ਮਤਾ, ਕਿਉਂਕਿ ਬ੍ਰਿਟਨ ਦੇ ਕੋਲ ਉਹ ਆਕੂਪਾਈਡ ਟੈਰੀਟਰੀ ਸੀ ਫਲਸਤੀਨ ਦੀ ਫਸਟ ਵਰਲਡ ਵਾਰ ਤੋਂ ਬਾਅਦ ਆਟੋਮੈਨ ਅੰਪਾਇਰ ਤੋਂ ਖੋਈ ਹੋਈ, ਔਰ ਉਹ ਉਹਨੂੰ ਪਹਿਲਾਂ ਉਹਨਾਂ ਨੇ ਉੱਥੇ ਉਹਨਾਂ ਨੂੰ ਵਸਾਉਣਾ ਸ਼ੁਰੂ ਕਰਤਾ। ਫਿਰ ਜਦੋਂ ਕੰਟਰੋਲ ਨਹੀਂ ਹੋਇਆ ਤਾਂ UN ਦੇ ਹਵਾਲੇ ਨਾਲ ਉਸ ਦੀ ਡਿਵੀਜ਼ਨ ਕ੍ਰੀਏਟ ਕੀਤੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਤੋਂ ਬਾਅਦ ਭਾਵੇਂ ਇਨੀਸ਼ੀਅਲੀ ਜਿਹੜੀ ਰਿਲੈਕਟੈਂਸ ਸੀ ਅਮਰੀਕਾ ਦੀ ਬਾਅਦ 'ਚੋਂ ਖ਼ਤਮ ਹੋਈ, ਔਰ ਕਿਉਂਕਿ ਉਦੋਂ ਤੱਕ ਜਿਹਨੂੰ ਮੈਲਟਿੰਗ ਗੋਲਡ ਕਹਿੰਦੇ ਨੇ ਆਇਲ, ਇਹ ਨਿਕਲ ਆਇਆ ਸੀ ਔਰ ਅਮਰੀਕਾ ਨੂੰ ਉਸ ਪੀਰੀਅਡ 'ਚ ਬਾਈਪੋਲਰ ਵਰਲਡ ਸੀ, ਪੋਲਰਾਈਜੇਸ਼ਨ ਸੀ, ਕੋਲਡ ਵਾਰ ਈਰਾ ਸੀ ਔਰ ਬਹੁਤ ਸਾਰੇ ਜਿਹੜੇ ਇਸਲਾਮਿਕ ਮੁਲਕ ਨੇ, ਖਾਸ ਤੌਰ 'ਤੇ ਜਿਹੜਾ ਇਜਿਪਟ ਤੋਂ ਲੈ ਕੇ ਔਰ ਈਵਨ ਫਲਸਤੀਨੀ ਸਟਰਗਲ ਵਾਲੇ ਵੀ ਔਰ ਦੂਸਰੇ ਵੀ, ਉਹ ਰਸ਼ੀਅਨ ਬਲਾਕ 'ਚ ਸੀ, ਸੋਵੀਅਤ ਬਲਾਕ 'ਚ। ਸੋ ਅਮਰੀਕਾ ਨੂੰ ਆਪਣੇ ਇੰਟਰਸਟ ਨੂੰ ਉੱਥੇ ਕਾਇਮ ਰੱਖਣ ਦੇ ਲਈ ਜਾਂ ਉਹਨਾਂ ਦੇ ਆਇਲ ਦੇ ਉੱਤੇ ਆਪਣਾ ਅੱਖ ਔਰ ਕਬਜ਼ਾ ਰੱਖਣ ਦੇ ਲਈ ਉਹਨਾਂ ਨੇ ਜਿਹੜਾ ਇਜ਼ਰਾਈਲ ਨੂੰ ਫਿਰ ਫੁੱਲੀ ਇਸ ਲੈਵਲ ਦੇ ਉੱਤੇ ਹਮਾਇਤ ਦਿੱਤੀ ਕਿ ਅੱਜ ਅਸੀਂ ਇਹ ਦੇਖਦੇ ਹਾਂ ਕਿ ਵੀ ਈਵਨ ਜੇ ਅਮਰੀਕਾ ਦੇ ਜਿਹੜੇ ਕੋਈ ਸੈਂਸੀਬਲ ਪੋਲੀਟੀਸ਼ੀਅਨਸ ਨੇ ਜਾਂ ਉਹਨਾਂ ਦੇ ਡਿਸੀਜਨ ਮੇਕਰ ਨੇ, ਜੋ ਕੁਛ ਇਸ ਵੇਲੇ ਪਿਛਲੇ ਆਲਮੋਸਟ 9 ਮਹੀਨਿਆਂ ਤੋਂ ਗਜ਼ਾ ਦੇ ਵਿੱਚ ਚੱਲ ਰਿਹਾ ਹੈ, ਜਿਹਦੇ 'ਚ 70,000 ਤੋਂ ਜ਼ਿਆਦਾ ਮਰ ਗਏ, ਕਿੰਨੇ ਬੇਘਰ 14-15 ਲੱਖ ਨੂੰ ਬਿਲਕੁਲ ਉਜਾੜਿਆ ਜਾ ਰਿਹਾ ਹੈ। ਔਰ ਇਹਦੇ ਬਾਵਜੂਦ ਕਿ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਵਾਰ ਕ੍ਰਿਮੀਨਲ ਐਲਾਨੇ ਹੈ, ਦੁਨੀਆ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ, ਲੇਕਿਨ ਕਿਉਂਕਿ ਉਹ ਜਿਹੜੀ ਪਾਲਿਸੀ ਕੰਟੀਨਿਊਸ ਰਹੀ ਜਿਹਦੇ ਥੱਲੇ ਇਜ਼ਰਾਈਲ ਅਮਰੀਕਾ ਦਾ ਸਭ ਤੋਂ ਜ਼ਿਆਦਾ ਏਡ ਲੈਂਡ ਵਾਲਾ ਮੁਲਕ ਵੀ ਰਿਹਾ, ਔਰ ਜਿਹੜਾ ਫਲਸਤੀਨੀਆਂ ਦੇ ਮਾਮਲੇ 'ਚ ਵੈਸਟ ਬੈਂਕ ਜਾਂ ਗਜ਼ਾ ਜਾਂ 2 ਸਟੇਟ ਫਾਰਮੂਲੇ ਦਾ ਜ਼ਬਾਨੀ ਕਲਾਮੀ ਜਿਹੜਾ ਉਹ ਗੱਲ ਕਰਨ ਦਾ ਅੰਦਾਜ਼ ਤਾਂ ਹਰ ਪ੍ਰੈਜ਼ੀਡੈਂਟ ਦਾ, ਪਰ ਜਦੋਂ ਹੀ ਇਸ ਦੇ ਉੱਤੇ ਕੋਈ ਮਤਾ ਆਉਂਦਾ UN ਸਿਕਿਉਰਿਟੀ ਕਾਉਂਸਲ 'ਚ ਅਮਰੀਕਾ ਵੀਟੋ ਕਰ ਦਿੰਦਾ। ਇਹੀ ਕਾਰਨ ਹੈ ਕਿ ਪਿਛਲੇ ਇਹਨਾਂ 9 ਮਹੀਨਿਆਂ ਦੇ ਵਿੱਚ ਜਿਹੜਾ ਹਮਾਸ ਦੇ ਜਿਹੜਾ ਉਹ ਖਾਤਮੇ ਦੇ ਨਾਂ ਥੱਲੇ ਜੋ ਹਿਊਮੈਨਿਟੇਰੀਅਨ ਕ੍ਰਾਈਸਿਸ ਕ੍ਰੀਏਟ ਕੀਤਾ ਗਿਆ, ਹਿਊਮੈਨਿਟੀ ਦਾ ਘਾਣ ਕੀਤਾ ਜਾ ਰਿਹਾ। ਹਾਲਾਂਕਿ ਅਸੀਂ ਕੰਡੈਮ ਕਰਦੇ ਹਾਂ ਜੋ 7 ਅਕਤੂਬਰ ਨੂੰ ਜਿਸ ਅੰਦਾਜ਼ ਦੇ ਵਿੱਚ ਹਮਾਸ ਨੇ ਅਟੈਕ ਕੀਤਾ, 200-250 ਤੋਂ ਜ਼ਿਆਦਾ ਜਿਹੜੇ ਨੇ ਉਹ ਉਹਨਾਂ ਨੂੰ ਅਗਵਾ ਕੀਤਾ, 1200-1400 ਮਾਰੇ, ਕੰਡੈਮਨੇਬਲ ਹੈ। ਔਰ ਲਿਮਿਟਿਡ ਉਸ ਦੀ ਸਜ਼ਾ ਦੇਣੀ ਵੀ ਸਮਝ ਆ ਸਕਦੀ ਸੀ, ਪਰ ਤੁਸੀਂ ਉਸ ਸਾਰੇ ਨੂੰ ਲੈ ਕੇ ਪੂਰੇ ਦਾ ਪੂਰਾ ਜਿਹੜਾ ਉਹ ਇੱਕ ਪੂਰੀ ਪੋਪੂਲੇਸ਼ਨ ਨੂੰ ਤੁਸੀਂ ਅਪਰੂਟ ਕਰ ਦਿਓ ਔਰ 70-80 ਹਜ਼ਾਰ ਬੰਦਾ ਮਾਰ ਕੇ ਔਰ ਹਸਪਤਾਲਾਂ ਦੇ ਉੱਤੇ, ਸਕੂਲਾਂ ਦੇ ਉੱਤੇ, ਈਵਨ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਬਣਾਏ ਹੋਏ ਕੈਂਪ ਨੇ ਜਿੱਥੋਂ ਉੱਥੋਂ ਪੁੱਟ ਕੇ ਆਉਂਦੇ, ਉਹਨਾਂ ਦੇ ਉੱਤੇ ਵੀ ਬੰਬ ਮਾਰੋ, ਮਿਜ਼ਾਈਲਾਂ ਮਾਰੋ ਔਰ ਦੂਜਾ ਕਰੋ ਔਰ ਉਹਨੂੰ ਫਿਰ ਜਸਟੀਫਾਈ ਕਰੋ ਇਹ ਕਹਿ ਕੇ ਕਿ ਜੀ ਇਹ ਜਿਹੜਾ ਅਸੀਂ ਬਿਲਕੁਲ ਠੀਕ ਹੈ। ਸੋ ਇਹ ਇੱਕ ਬੜਾ ਕੰਡੈਮਨੇਬਲ ਐਕਟ ਹੈ। ਔਰ ਜਿਵੇਂ ਮੈਂ ਕਿਹਾ ਕਿ ਅਮਰੀਕਨ ਸਟੂਡੈਂਟ ਖਾਸ ਤੌਰ ਤੇ ਯੰਗਰ ਜਨਰੇਸ਼ਨ, ਇਹ ਜੋ ਕੁਛ ਇਜ਼ਰਾਈਲ ਵੱਲੋਂ ਗਜ਼ਾ 'ਚ ਕੀਤਾ ਜਾ ਰਿਹਾ, ਕਈ ਮਹੀਨਿਆਂ ਤੋਂ ਲਗਾਤਾਰ ਪ੍ਰੋਟੈਸਟ, ਨਿਊਯਾਰਕ 'ਚ ਲੱਖਾਂ ਦਾ ਇਕੱਠ, ਯੂਨੀਵਰਸਿਟੀਆਂ ਦੇ ਵਿੱਚ ਕਿਵੇਂ ਉਹ ਬਰਕਲੀ ਯੂਨੀਵਰਸਿਟੀ ਹੋਏ, LA ਦੀਆਂ ਯੂਨੀਵਰਸਿਟੀਜ਼ ਹੋਣ, ਇੱਥੇ ਕੋਲੰਬੀਆ ਯੂਨੀਵਰਸਿਟੀ ਹੋਏ, ਸਟੈਨਫੋਰਡ ਹੋਏ, ਈਵਨ ਹਾਰਵਰਡ ਹੋਏ, ਜਿੱਥੇ ਇੱਕ ਕਨਵੋਕੇਸ਼ਨ ਵੇਲੇ ਐਡਰੈਸ ਦੇਣ ਵਾਲੀ ਕੁੜੀ ਨੇ ਜਿਹੜਾ ਉਹ ਹੱਕ ਦੇ ਵਿੱਚ ਫਲਸਤੀਨੀਆਂ ਦੇ ਆਵਾਜ਼ ਚੁੱਕੀ। ਹੁਣ ਇਹ ਜਿਹੜੇ ਸਾਰੇ ਦੇ ਚੱਲਦੇ ਆ, ਇਹ ਕਿਵੇਂ ਹੋ ਸਕਦਾ ਸੀ ਕਿ ਵੀ ਨੈਤਨਯਾਹੂ ਨੂੰ ਇਸ ਮੌਕੇ, ਜਦੋਂ ਕਿ ਅਮਰੀਕਾ ਔਰ ਜਦੋਂ ਅਸੀਂ ਬਾਈਡਨ ਐਡਮਿਨਿਸਟ੍ਰੇਸ਼ਨ ਦੀਆਂ ਫੇਲਿਅਰਸ ਦੀ ਗੱਲ ਕਰਦੇ ਹਾਂ, ਹਾਲਾਂਕਿ ਸਭ ਤੋਂ ਵੱਡਾ ਐਕਸਪਰਟ ਪ੍ਰੈਜ਼ੀਡੈਂਟ ਬਾਈਡਨ ਫੋਰਨ ਪਾਲਿਸੀ ਦਾ ਸੀ, 40-50 ਸਾਲ ਉਹ ਸੈਨੇਟਰ ਰਿਹਾ, ਸੈਨੇਟ ਦੇ ਵਿੱਚ ਫੋਰਨ ਰਿਲੇਸ਼ਨਸ ਕਮੇਟੀ ਦਾ ਵੀ ਪ੍ਰੈਜ਼ੀਡੈਂਟ ਸੀ, ਪਰ ਜਦੋਂ ਹੀ ਹਮਾਸ ਦਾ ਅਟੈਕ ਹੁੰਦਾ ਔਰ ਉਸ ਤੋਂ ਬਾਅਦ ਬਾਈਡਨ ਆਪਣੀ ਪਹਿਲੀ ਤਕਰੀਰ ਦੇ ਵਿੱਚ ਕਹਿੰਦਾ ਵੀ ਆਈ ਐਮ ਏ ਜ਼ਾਓਨਿਸਟ। ਹੁਣ ਜ਼ਾਓਨਿਸਟ ਦੀਆਂ ਬਹੁਤ ਸਾਰੀਆਂ ਕੋਨੋਟੇਸ਼ਨਸ ਨੇ ਔਰ ਹੁਣ ਜਦੋਂ ਬਾਈਡਨ ਨੇ ਰਿਜ਼ਾਈਨ ਕੀਤਾ, ਸਭ ਤੋਂ ਜ਼ਿਆਦਾ ਸੋਗ ਰਿਜ਼ਾਈਨ ਦਾ ਮਤਲਬ ਹੈ ਕਿ ਉਹ ਵਿਦਡਰਾ ਕੀਤਾ ਆਪਣੇ ਉਸ ਟਰਮ 'ਚੋਂ। ਇਜ਼ਰਾਈਲ ਦਾ ਜਿਹੜਾ ਅਫੀਸ਼ੀਅਲ ਇੱਕ ਪੇਪਰ ਹੈ, ਉਹਨੇ ਕਿਹਾ ਕਿ ਹੀ ਇਜ਼ ਦਾ ਲਾਸਟ ਜ਼ਾਓਨਿਸਟ ਪ੍ਰੈਜ਼ੀਡੈਂਟ ਔਰ ਸਾਡਾ ਬਹੁਤ ਜਾਣ ਦਾ ਦੁੱਖ ਹੈ। ਹਾਲਾਂਕਿ ਟਰੰਪ ਦੀ ਹਮਾਇਤ ਮਚ ਮੋਰ ਹੈ ਔਰ ਹੋਏਗੀ ਵੀ। ਹੁਣ ਵੀ ਜਦੋਂ ਨੈਤਨਯਾਹੂ ਆਇਆ, ਉਹ
ਮਿਲੇਗਾ ਟਰੰਪ ਨੂੰ ਵੀ ਸਪੈਸ਼ਲੀ, ਬਾਕੀ ਬਾਈਡਨ ਔਰ ਕਮਲਾ ਹੈਰਿਸ ਨੂੰ ਵੀ ਮਿਲੇਗਾ। ਅਜੇ ਕੋਈ ਬਾਈਡਨ ਚਲਾ ਤਾਂ ਨਹੀਂ ਗਿਆ ਐਜ਼ ਏ ਪ੍ਰੈਜ਼ੀਡੈਂਟ। ਨਵੰਬਰ 'ਚ ਚੋਣਾਂ ਹੋਣੀਆਂ ਨੇ, ਫਿਰ ਜਨਵਰੀ 'ਚ ਜਾ ਕੇ ਜਿਹੜਾ ਉਹ ਸਹੁੰ ਚੁੱਕੀ ਜਾਂਦੀ ਹੈ, ਫਿਰ ਜਿਹੜਾ ਉਹ ਹੁੰਦਾ। ਅਜੇ ਤਾਂ ਉਹਦੇ ਕੋਲ 6 ਮਹੀਨੇ ਪਏ ਨੇ। ਲੇਕਿਨ ਇਸ ਪੀਰੀਅਡ 'ਚ ਵੀ ਨੈਤਨਯਾਹੂ ਦੀ ਟਰੰਪ ਦੇ ਨਾਲ ਮੁਲਾਕਾਤ, ਔਰ ਈਵਨ ਇਹ ਜਿਹੜਾ ਸੱਦਾ ਵੀ ਨੈਤਨਯਾਹੂ ਨੂੰ ਦਿੱਤਾ ਗਿਆ ਕਿ ਜੀ ਤੂੰ ਜੁਆਇੰਟ ਹਾਊਸ ਨੂੰ ਜਿਹੜਾ ਐਡਰੈਸ ਕਰਨਾ ਹੈ, ਜਿਹਦੇ 'ਚ ਕਾਂਗਰਸ ਔਰ ਸੈਨੇਟ, ਹਾਊਸ ਆਫ ਰਿਪਰੈਜ਼ੈਂਟੇਟਿਵ ਸੈਨੇਟ ਦੋਨੋਂ ਆਉਂਦਾ ਹੈ, ਇਹ ਹਾਊਸ ਵੱਲੋਂ ਦਿੱਤਾ ਗਿਆ। ਮਾਈਕ ਜੌਨਸਨ ਜਿਹੜੇ ਰਿਪਬਲਿਕਨ ਪਾਰਟੀ ਦੇ ਸਪੀਕਰ ਨੇ ਹਾਊਸ ਦੇ, ਔਰ ਅੱਜ ਨੈਤਨਯਾਹੂ ਆਇਆ। ਔਰ ਨੈਤਨਯਾਹੂ ਦੇ ਲਈ ਵਾਸ਼ਿੰਗਟਨ 'ਚ ਪੈਰ ਧਰਨਾ ਵੀ ਸੌਖਾ ਨਹੀਂ ਸੀ, ਕਿਉਂਕਿ ਲੱਖਾਂ ਦੀ ਗਿਣਤੀ ਦੇ 4 ਚੁਫੇਰਾ ਵਾਸ਼ਿੰਗਟਨ ਦਾ ਅਟਿਆ ਹੋਇਆ ਸੀ ਪ੍ਰੋਟੈਸਟਰਸ ਦੇ ਨਾਲ। ਔਰ ਜਿਵੇਂ ਅਸੀਂ ਓਪਨਿੰਗ ਦੇ ਵਿੱਚ ਕਿਹਾ, ਉਹਨਾਂ ਨੇ ਅਮਰੀਕਨ ਝੰਡਾ ਵੀ ਸਾੜਿਆ ਕਿ ਭਾਈ ਇਹ ਸਾਡੀ ਨੀਤੀ ਨਹੀਂ ਹੈ ਕਿ ਵੀ ਇਹ ਅਸੀਂ ਇੱਕ ਵਾਰ ਕ੍ਰਿਮੀਨਲ ਦੀ ਹਮਾਇਤ ਕਰੀਏ। ਔਰ ਈਵਨ ਜਿਹੜੇ ਕੁਝ ਸਟੈਚੂ ਯੂਨੀਅਨ ਸਟੇਸ਼ਨ ਦੇ ਉੱਤੇ ਨੇ ਜਿਹੜਾ ਫੇਸ ਕਰਦਾ ਕੈਪੀਟਲ ਹਿੱਲ ਨੂੰ, ਉਹਨੂੰ ਡੀਫੇਸ ਵੀ ਕੀਤਾ, ਉਹ ਫੜੇ ਵੀ ਨੇ, ਕੁਝ ਅਰੈਸਟ ਵੀ ਨੇ। ਔਰ ਇਸ ਸਭ ਦੇ ਚੱਲਦੇ ਆ ਜਿਹੜਾ ਨੈਤਨਯਾਹੂ ਨੇ ਐਡਰੈਸ ਕੀਤਾ, ਉਹਦੇ 'ਚ ਤਾਂ ਉਹਨੇ ਨੈਤਨਯਾਹੂ ਗਿਵਸ ਫਾਇਰੀ ਸਪੀਚ ਟੂ US ਕਾਂਗਰਸ ਸੀਕਿੰਗ ਸਪੋਰਟ ਫॉर ਵਾਰ ਇਨ ਗਜ਼ਾ, ਕਿ ਅਸੀਂ ਸਾਂਝੇ ਹੈ, ਸਾਡਾ ਸਭ ਕੁਝ ਇੱਕ ਹੈ। ਲੇਕਿਨ ਜਿਹੜੀ ਸਭ ਤੋਂ ਵੱਡੀ ਗੱਲ ਮੈਂ ਸਮਝਦਾ ਸ਼ਾਇਦ ਇਹ ਪਹਿਲੀ ਵਾਰ ਇਹ ਹੋਇਆ ਹੋਵੇਗਾ, 50 ਤੋਂ ਜ਼ਿਆਦਾ ਜਿਹੜੇ ਕਾਂਗਰਸਮੈਨ ਸੀ ਔਰ ਸੈਨੇਟਰ ਸੀ, ਖਾਸ ਤੌਰ ਤੇ ਜਿਹੜੇ ਇਸ ਗਜ਼ਾ 'ਚ ਦੇ ਐਕਸ਼ਨ ਦੇ ਵਿਰੋਧੀ ਨੇ, ਉਹ ਇਸ ਤੋਂ ਗੈਰ ਹਾਜ਼ਰ ਹੈ, ਉਹ ਆਏ ਨਹੀਂ ਹੈ, ਐਬਸੈਂਟ। ਔਰ ਇੱਕ ਜਿਹੜੀ ਕਾਂਗਰਸ ਵੂਮਨ ਹੈ ਰਸ਼ੀਦਾ ਤਾਲਿਬ, ਇਹ ਫਲਸਤੀਨੀ ਮੂਲ ਦੀ ਹੈ ਮਿਸ਼ੀਗਨ ਤੋਂ, ਉਹ ਆਪਣੇ ਕਫਿਆ ਜਿਹਨੂੰ ਕਹਿੰਦੇ ਨੇ ਉਹ ਬੰਨ੍ਹ ਕੇ ਉਹ ਰੋਂਦੀ ਰਹੀ। ਉਹ ਹਾਊਸ 'ਚ ਬੈਠੀ, ਉਹਨੇ ਹੱਥ ਦੇ ਵਿੱਚ ਇੱਕ ਬੋਰਡ ਫੜਿਆ ਹੋਇਆ ਸੀ ਕਿ ਵਾਰ ਕ੍ਰਿਮੀਨਲ ਨੈਤਨਯਾਹੂ ਔਰ ਵਾਰ ਕ੍ਰਾਈਮਸ ਬੰਦ ਕਰੋ, ਔਰ ਉਹ ਸਾਰਾ ਉਸ ਸਾਈਨ ਨੂੰ ਲੈ ਕੇ ਹਾਊਸ ਚੈਂਬਰ ਦੇ ਵਿੱਚ ਉਹ ਰਹੀ। ਔਰ ਇਸ ਸਾਰੇ ਦੇ ਉੱਤੇ ਈਵਨ ਨੈਤਨਯਾਹੂ ਦਾ ਤੁਸੀਂ ਵਧਿਆ ਹੌਸਲਾ ਦੇਖੋ। ਹੁਣ ਅਮਰੀਕਾ ਦੇ ਵਿੱਚ ਪ੍ਰੋਟੈਸਟ ਕਰਨ ਦਾ ਹੱਕ ਹੈ, ਇਹ ਵਾਈਟ ਹਾਊਸ ਨੇ ਵੀ ਕਿਹਾ। ਔਰ ਚੰਗੀ ਗੱਲ ਸੀ ਵੀ ਕਮਲਾ ਹੈਰਿਸ ਹਾਊਸ ਦੇ ਵਿੱਚ ਨਹੀਂ ਸੀ, ਹਾਲਾਂਕਿ ਉਹਨੂੰ ਮਿਲਣਾ ਨੈਤਨਯਾਹੂ ਨੇ ਬਾਅਦ ਦੇ ਵਿੱਚ, ਉਹ ਸੈਨੇਟ ਦੀ ਲੀਡਰ ਹੁੰਦੀ ਹੈ। ਸੋ ਇਹ ਵੀ ਇੱਕ ਮੈਸੇਜ ਹੀ ਗਿਆ। ਪਰ ਈਵਨ ਇਸ ਸਟੇਜ ਤੇ ਖਲੋ ਕੇ ਉਹਨੇ ਅਮਰੀਕਨ ਪ੍ਰੋਟੈਸਟਰਸ ਨੂੰ ਵੀ ਨੈਤਨਯਾਹੂ ਨੇ ਕਿਹਾ, these protesters that stand with them, they should be ashamed of themselves। ਤੈਨੂੰ ਭਾਈ ਕੀ ਹੱਕ ਹੈ ਅਮਰੀਕਾ ਦੇ ਸਿਟੀਜ਼ਨ ਨੇ, ਜਿਹੜਾ ਅਮਰੀਕਾ ਦਾ ਸਿਸਟਮ ਤੈਨੂੰ ਸੱਦਣ ਦਾ ਦੀ ਫਰੀडम ਲੈਂਦਾ, ਉਸੇ ਅਮਰੀਕਾ ਦੇ ਸਿਸਟਮ 'ਚ ਪ੍ਰੋਟੈਸਟ ਕਰਨ ਦਾ ਹੱਕ ਵੀ ਹੈ। ਸੋ ਇਹ ਵੀ ਜਿਹੜੀ ਹੈ ਉਹ ਸਿੱਧੀ ਜਿਹੜੀ ਹੈ ਦਖਲ ਅੰਦਾਜ਼ੀ ਹੈ। ਔਰ ਇਸ ਸਾਰੇ ਦੇ ਚੱਲਦੇ ਆ ਇਹ ਠੀਕ ਹੈ ਕਿ ਈਵਨ ਜਿਹੜੇ ਮੌਜੂਦ ਵੀ ਸੀ ਉੱਥੇ ਕਾਂਗਰਸਮੈਨ ਜਾਂ ਦੂਜੇ, ਜਦੋਂ ਨਹੀਂ ਤਾਂ ਹੁੰਦਾ ਇਹ ਹੈ ਕਿ ਇਹ ਇੱਕ ਚੀਅਰ ਅਪ ਹੁੰਦਾ ਹੈ ਜਦੋਂ ਕੋਈ ਗੱਲ ਕਈ ਸਾਰੇ ਉੱਠ ਕੇ ਸਟੈਂਡਿੰਗ ਓਵੇਸ਼ਨ ਕਹਿੰਦੇ ਨੇ, ਉਹਨੂੰ ਤਾੜੀਆਂ ਮਾਰਦੇ ਨੇ। ਪਰ ਅੱਧੇ ਕੁ ਟਾਈਮ ਨੈਤਨਯਾਹੂ ਦੇ ਉਹ ਜਿਹੜੇ ਕਿ ਰਿਪਬਲਿਕਨ ਡਾਈ ਹਾਰਡ ਇਹਨਾਂ ਦੇ ਨੇ ਸਪੋਰਟਰ, ਉਹੀ ਖਲੋਤੇ, ਦੂਸਰੇ ਬੈਠੇ ਰਹੇ। ਔਰ ਇਹ ਸਾਰੇ ਦੇ ਚੱਲਦਿਆਂ ਉਹਨੇ ਜਿਹੜਾ ਲੰਬੀਆਂ ਚੌੜੀਆਂ ਗੱਲਾਂ ਕੀਤੀਆਂ ਕਿ ਭਾਈ ਅਸੀਂ ਜਿਹੜਾ ਸਾਡਾ ਇੱਕੋ ਹੀ ਫੇਟ ਹੈ। ਔਰ ਈਵਨ ਮਾਈਕ ਜੌਨਸਨ ਨੇ ਜਿਹੜਾ ਸਪੀਕਰ ਹੈ, ਉਹਨੇ ਕਿਹਾ ਟੁਡੇ ਐਂਡ ਐਵਰੀ ਡੇ ਅਮਰੀਕਾ ਮਸਟ ਸਟੈਂਡ ਸ਼ੋਲਡਰ ਟੂ ਸ਼ੋਲਡਰ ਵਿਦ ਇਜ਼ਰਾਈਲ। ਔਰ ਇਹ ਉਹਦੇ ਬੋਲਣ ਤੋਂ ਪਹਿਲਾਂ ਜਦੋਂ ਇੰਟਰੋਡਿਊਸ ਕਰਵਾਇਆ ਉਦੋਂ ਉਹਨੇ ਕਿਹਾ। ਔਰ ਇਸ ਸਾਰੇ ਦੇ ਚੱਲਦੇ ਆ ਜਿਸ ਲੈਵਲ ਦੇ ਪ੍ਰੋਟੈਸਟ ਹੋਏ ਨੇ, ਉਹ BBC ਦੀਆਂ ਹੀ ਮੈਂ ਨਿਊਜ਼ ਪੁੱਲ ਆਊਟ ਕੀਤੀਆਂ। ਔਰ ਉਹਦੇ 'ਚ ਦਰਸ਼ਕ ਦੇਖ ਵੀ ਸਕਦੇ ਨੇ ਜੇ ਟੈਕਨੀਕਲ ਟੀਮ ਕੋਈ ਦਿਖਾ ਦੇ ਪਿਕਚਰਸ। ਔਰ ਇਹਨਾਂ ਦੇ ਚੱਲਦੇ ਆ 5 ਜਿਹੜੇ ਬੰਦੇ ਨੇ ਅਰੈਸਟ ਕੀਤੇ ਗਏ। ਪੁਲਿਸ ਨੇ ਪੈਪਰ ਸਪਰੇ ਵੀ ਪ੍ਰੋਟੈਸਟਰਸ ਦੇ ਉੱਤੇ ਯੂਜ਼ ਕੀਤਾ। ਔਰ ਇਹ ਜਿਹੜਾ ਇਰਾਨਜ਼ ਯੂਜ਼ਫੁਲ ਈਡੀਅਟਸ, ਕੱਲਾ ਉਹਨੇ ਇਹੀ ਨਹੀਂ ਕਿਹਾ ਕਿ ਜੀ ਇਹ ਸ਼ੇਮਫੁਲ ਹੋਣੇ ਚਾਹੀਦੇ ਨੇ, ਉਹਨਾਂ ਨੂੰ ਇਹ ਕਹਿੰਦਾ ਕਿ ਇਹ ਇਰਾਨ ਦੇ ਯੂਜ਼ਫੁਲ ਈਡੀਅਟ ਨੇ। ਔਰ ਇਹ ਜਿਹੜਾ ਡੈਮੋਕ੍ਰੈਟਿਕ ਪਾਰਟੀ ਦਾ ਮੈਂ ਜ਼ਿਕਰ ਕਰ ਹੀ ਦਿੱਤਾ। ਵਾਈਟ ਹਾਊਸ ਜਿਹੜਾ ਹੈ ਉਹ ਆਪਣਾ ਆਪਟੀਮਿਜ਼ਮ ਦਿਖਾ ਰਿਹਾ ਕਿ ਗਜ਼ਾ ਪੀਸ ਡੀਲ ਹੋ ਸਕਦੀ ਹੈ। ਔਰ ਜਿਹੜੇ ਇਸ ਮੌਕੇ ਦੇ ਉੱਤੇ ਹੌਸਟੇਜ ਫੈਮਲੀਜ਼ ਜਿਹੜੀਆਂ ਨੇ, ਉਹਨਾਂ ਨੇ ਕਿਹਾ ਵੀ ਕੋਈ ਨਾ ਕੋਈ ਸਮਝੌਤਾ ਸਟ੍ਰਾਈਕ ਹੋਣਾ ਚਾਹੀਦਾ। ਔਰ ਪੁਲਿਸ ਪੁੱਲ ਪ੍ਰੋਟੈਸਟ ਪਰਮਿਟ, ਉਹਨਾਂ ਨੇ ਜਿਹੜਾ ਪ੍ਰੋਟੈਸਟ ਦਾ ਪਰਮਿਟ ਦਿੱਤਾ ਸੀ ਕੋਲੰਬਸ ਸਰਕਲ ਦੇ ਵਿੱਚ US ਪਾਰਕ, ਪੁਲਿਸ ਨੇ ਉਹ ਕੈਂਸਲ ਕੀਤਾ। ਔਰ ਇਹੀ ਕਾਰਨ ਸੀ ਅੱਜ ਕੇ ਵੀ ਸਾਰਾ ਵਾਸ਼ਿੰਗਟਨ ਪ੍ਰੋਟੈਸਟਰਸ ਔਰ ਪੁਲਿਸ ਉਹਨਾਂ ਦੇ ਵਿਚਾਲੇ ਹੀ ਭੱਜ ਦੌੜ ਰਹੀ ਕਿ ਕਿੱਥੋਂ ਪ੍ਰੋਟੈਸਟਰ ਕਿੱਥੇ ਪਹੁੰਚੇ। ਔਰ US ਫਲੈਗ ਸੈਟ ਔਨ ਫਾਇਰ ਇਨ ਵਾਸ਼ਿੰਗਟਨ DC।
ਐਜ਼ ਪ੍ਰੋਟੈਸਟ ਕੰਟੀਨਿਊ, ਪ੍ਰੋਟੈਸਟ ਲਗਾਤਾਰ ਰਹੇ ਔਰ ਉਹਨਾਂ ਨੇ ਈਵਨ ਪ੍ਰੋਟੈਸਟਰਸ ਨੇ ਅਮਰੀਕੀ ਝੰਡਾ ਵੀ ਸਾੜਿਆ ਕਿ ਵੀ ਅਸੀਂ ਇਸ ਜੋ ਤੁਹਾਡੀ ਨੀਤੀ ਹੈ ਇਹਦੇ ਬਾਰੇ ਇਸ ਨੂੰ ਜਿਹੜਾ ਹੈ ਉਹ ਐਂਡੋਰਸ ਨਹੀਂ ਕਰਦੇ। ਔਰ ਇੱਕ ਜਿਵੇਂ ਮੈਂ ਓਪਨਿੰਗ 'ਚ ਮੈਂਸ਼ਨ ਕੀਤਾ ਸੀ ਕਿ ਵਾਟਰਗੇਟ ਹੋਟਲ ਹੈ ਜਿਸ ਦੇ ਵਿੱਚ ਇਹ ਠਹਿਰਿਆ ਹੋਇਆ ਸੀ ਔਰ ਉਸ ਦੇ ਵਿੱਚ ਜਿਹੜਾ ਨੇ ਜਿੱਥੇ ਇਹਨੇ ਨੈਤਨਯਾਹੂ ਦਾ ਵੈਲਕਮ ਕੀਤਾ ਗਿਆ ਉਸ ਦੇ ਵਿੱਚ ਉਹਨਾਂ ਨੇ ਫਿਰ ਜਾ ਕੇ ਮੈਗਟਸ ਜਿਹੜੇ ਨੇ ਉਹ ਕਾਕਰੋਚਿਸ ਵਾਂਗ ਜਿਹੜੇ ਹੁੰਦੇ ਨੇ ਉਹ ਸਾਰੇ ਛੱਡੇ ਔਰ ਇਹ ਉਸ ਜਿੱਥੇ ਕਿ ਉਹ ਕਾਕਰੋਚ ਘੁੰਮ ਰਹੇ ਨੇ ਉੱਥੇ ਅਮਰੀਕਾ ਔਰ ਇਜ਼ਰਾਈਲੀ ਫਲੈਗ ਵੀ ਲਹਿਰਾ ਰਿਹਾ ਕਿਉਂਕਿ ਉਹਨਾਂ ਨੂੰ ਹੋਟਲ ਵਾਲਿਆਂ ਨੇ ਵੀ ਇਸ ਤੇ ਸ਼ਰਮਿੰਦਗੀ ਦਾ ਇਜ਼ਹਾਰ ਕੀਤਾ ਕਿ ਜੀ ਅਸੀਂ ਬਾਕੀ ਸਾਰਿਆਂ ਦੀ ਸਿਕਿਉਰਿਟੀ ਯਕੀਨੀ ਬਣਾਵਾਂਗੇ। ਇਹ ਹੁੰਦਾ ਜਦੋਂ ਅਸੀਂ ਪ੍ਰੋਟੈਸਟ ਕਹਿੰਦੇ ਹਾਂ ਔਰ ਇਹ ਕੋਈ ਮੁੱਕੇ ਨਹੀਂ ਨੇ ਪ੍ਰੋਟੈਸਟ ਇਨ ਵਾਸ਼ਿੰਗਟਨ DC ਐਸਕੇਲੇਟ, ਬਹੁਤ ਸਾਰੀਆਂ ਖਬਰਾਂ ਇਹਦੇ ਨਾਲ ਰਿਲੇਟਡ ਨੇ ਔਰ ਮੈਂ ਦੇਖ ਰਿਹਾ ਕਿ ਵੀ ਇਹ ਹੈ ਅਮਰੀਕਾ ਦੀ ਬਿਊਟੀ ਕਿ ਇੱਕ ਪਾਸੇ ਇੱਕ ਵਾਰ ਕ੍ਰਿਮੀਨਲ ਨੂੰ ਜੇ ਇਹ ਆਨਰ ਦੇਣ ਦੀ ਹਿੰਮਤ ਕਰਦੇ ਨੇ ਕਿ ਜੀ ਉਹ ਕਾਂਗਰਸ ਦੇ ਜੁਆਇੰਟ ਸੈਸ਼ਨ ਨੂੰ ਐਡਰੈਸ ਕਰੇ ਤੇ ਲੱਖਾਂ ਅਮਰੀਕਨ ਜਿਹੜੇ ਨੇ ਉਹ ਬਾਹਰ ਆ ਕੇ ਇਸ ਨੂੰ ਕਹਿੰਦੇ ਨੇ ਕਿ ਵੀ ਹਮੇ ਨਹੀਂ ਕਬੂਲ ਔਰ ਅਸੀਂ ਵੀ ਜਿਹੜਾ ਇਹ ਸਮਝਦੇ ਹਾਂ ਕਿ ਭਾਈ ਇਹ ਸਾਡਾ ਸਟੈਂਡ ਇਹਦੇ ਤੇ ਕਲੀਅਰ ਰਿਹਾ। ਅਸੀਂ ਇਜ਼ਰਾਈਲ ਦੀ ਹੋਂਦ ਨੂੰ ਵੀ ਮਾਨਤਾ ਦਿੰਦੇ ਹਾਂ ਪਰ ਅਸੀਂ ਸਮਝਦੇ ਹਾਂ ਕਿ ਬਰਾਬਰ ਫਲਸਤੀਨੀ ਸਟੇਟ ਵਾਇਬਲ ਵੈਸਟ ਬੈਂਕ ਗਾਜ਼ਾ ਔਰ ਉਹ ਫਲਸਤੀਨ ਦਾ ਬਾਰਡਰ ਜਿਹੜਾ 1966 ਦੀ ਇਹਨਾਂ ਦੀ ਆਕੂਪੇਸ਼ਨ ਤੋਂ ਪਹਿਲਾਂ ਦਾ ਹੈ ਉਹਦੇ ਵਿੱਚ ਫੁੱਲ ਫਲੈਜਡ ਫਲਸਤੀਨੀ ਸਟੇਟ ਕ੍ਰੀਏਟ ਹੋਣੀ ਚਾਹੀਦੀ ਹੈ ਔਰ ਇਸ ਤੋਂ ਬਿਨਾਂ ਮਿਡਲ ਈਸਟ ਦੇ ਵਿੱਚ ਅਮਨ ਅਮਾਨ ਹੋਣਾ ਵੀ ਨਹੀਂ ਹੈ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। UK, ਇਟਲੀ, ਜਨੇਵਾ, ਆਸਟਰੀਆ, ਆਸਟ੍ਰੇਲੀਆ, ਟੋਰਾਂਟੋ, ਵੈਨਕੂਵਰ ਅਤੇ ਕੈਲੀਫੋਰਨੀਆ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੁਣ ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਾਲੰਟੀਅਰ ਕਰਨ ਦੇ ਲਈ ਸੰਪਰਕ ਕਰੋ 403 409 1445 ਜਾਂ 403 409 1446। This ad is paid by ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। व्यूअर्स वेलकम बैक इन प्रोग्राम। सो व्यूअर्स गलबात करन जा रहे हैं कि 24 ਅੱਜ ਜਿਸ ਤਰ੍ਹਾਂ ਕਿ 24 ਜੁਲਾਈ ਹੈ। ਸੋ ਅੱਜ ਤੋਂ ਠੀਕ 39 ਸਾਲ ਪਹਿਲਾਂ 24 ਜੁਲਾਈ 1985 ਨੂੰ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਖਾਲਸਾ ਪੰਥ ਨਾਲ ਇੱਕ ਵੱਡਾ ਧਰੋਹ ਕਮਾਇਆ ਸੀ। ਉਸ ਵੱਲੋਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਇੱਕ ਸਮਝੌਤੇ ਤੇ ਦਸਤਖਤ ਕੀਤੇ ਗਏ ਸਨ, ਜਿਹੜਾ ਅਖੌਤੀ ਸਮਝੌਤਾ ਸਿੱਖ ਪੰਥ ਨਾਲ ਵੱਡੀ ਗਦਾਰੀ ਸੀ। ਸੋ ਜਿਸ ਦੀ ਸਜ਼ਾ ਲੌਂਗੋਵਾਲ ਨੂੰ 1 ਮਹੀਨੇ ਦੇ ਵਿੱਚ ਭੁਗਤਣੀ ਪਈ ਸੀ। 20 ਅਗਸਤ 1985 ਨੂੰ ਲੌਂਗੋਵਾਲ ਨੂੰ ਜਿਹੜਾ ਸੌਦਾ ਲਾਇਆ ਗਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਵਾਰ ਜਦੋਂ ਅਸੀਂ ਇਹ ਗੱਲ ਭਾਵੇਂ ਕਈ ਵਾਰੀ ਨਿਰਾਸ਼ਤਾ 'ਚ ਵੀ ਕਹਿੰਦੇ ਹਾਂ ਕਿ ਵੀ ਡੋਂਟ ਮਿਸ ਐਨ ਓਪਰਚੁਨਿਟੀ ਟੂ ਮਿਸ ਐਨ ਓਪਰਚੁਨਿਟੀ, ਕਿ ਅਸੀਂ ਐਜ਼ ਏ ਪੀਪਲ, ਐਜ਼ ਏ ਸਿੱਖ
ਕੌਮ ਅਸੀਂ ਮੌਕਾ ਗਵਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਔਰ ਇਹ ਜੇ ਹਿਸਟੋਰੀਕਲ ਕੰਟੈਕਸਟ ਮੈਂ 18ਵੀਂ ਸਦੀ ਤੋਂ ਹੀ ਇਸ ਨੂੰ ਅੱਡ-ਅੱਡ ਘਟਨਾਵਾਂ ਦੇ ਨਾਲ ਜੋੜ ਕੇ ਦੇਖਾਂ ਤੇ ਫਿਰ ਇਹ ਸੈਗਮੈਂਟ ਬਹੁਤ ਲੰਬਾ ਹੋਏਗਾ, ਅਸੀਂ ਵਕਤ ਦਾ ਵੀ ਧਿਆਨ ਰੱਖਦੇ ਹਾਂ। ਪਰ ਜੇ ਅਸੀਂ ਈਵਨ ਬਹੁਤ ਵਾਰ 47 ਦੌਰ ਦਾ ਤਾਂ ਬਹੁਤ ਚਰਚਾ ਹੁੰਦਾ ਹੈ ਕਿ ਭਾਈ ਕਿਵੇਂ ਅਸੀਂ ਉਹ ਮੌਕਾ ਗਵਾਇਆ ਔਰ ਇੱਕ ਉਹਦਾ ਨਤੀਜਾ ਸੀ ਸਾਡੀ ਵਿਕੀ ਹੋਈ ਜਾਂ ਅਲੜ ਜਾਂ ਨਾੜੀ ਜਾਂ ਨਾਈਵ ਜਾਂ ਬਿਲੋ ਇੰਟੈਲੈਕਟ ਸੀ, ਜਿਨ੍ਹਾਂ ਦੇ ਨਾਲ ਨੈਗੋਸ਼ੀਏਸ਼ਨ ਸੀ। ਲੀਡਰਸ਼ਿਪ ਦੀ ਬਦੌਲਤ ਅਸੀਂ ਫਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਹਿੰਦੂ ਤਵੀਆਂ ਦੀ ਗੁਲਾਮੀ 'ਚ ਆਏ। ਹੁਣ ਉਹ ਇਹ ਨਹੀਂ ਹੈ ਵੀ ਉਸ ਤੋਂ ਬਾਅਦ ਅਸੀਂ ਉਹ ਗਲਤੀ ਨਹੀਂ ਦੁਹਰਾਈ। ਉਹ ਗਲਤੀ ਅਸੀਂ ਦੇਖਦੇ ਹਾਂ ਕਿ ਵੀ ਜਦੋਂ ਈਵਨ ਜੂਨ 84 ਦੇ ਟੋਟਲ ਵਾਰ ਵਾਲੇ ਐਲਾਨ ਤੋਂ ਵੀ ਪਹਿਲਾਂ ਜਦੋਂ ਸੰਤ ਪਿੰਡਰਾਂ ਵਾਲਿਆਂ ਦੀ ਐਮਰਜੈਂਸ ਹੁੰਦੀ ਹੈ ਔਰ ਉਹ ਬਿਲਕੁਲ ਆਰਟੀਕੂਲੇਟ ਕਰਦੇ ਨੇ ਸਿੱਖਾਂ ਦੀ ਪੋਜੀਸ਼ਨ, ਆਜ਼ਾਦ ਇੱਕ ਕੌਮ ਦੇ ਤੌਰ ਤੇ ਸਿੱਖ ਇੱਕ ਅਲੱਗ ਕੌਮ ਹੈ ਦੇ ਕਨਸੈਪਟ ਨੂੰ ਅੱਗੇ ਤੋਰਦੇ ਨੇ ਔਰ ਇੱਕ ਆਨਰੇਬਲ ਐਗਰੀਮੈਂਟ ਵੱਲ ਵਧਣਾ ਚਾਹੁੰਦੇ ਨੇ, ਜਿਹੜਾ ਭਾਵੇਂ ਉਸ ਪੀਰੀਅਡ 'ਚ ਅਨੰਦਪੁਰ ਸਾਹਿਬ ਦੇ ਰੈਜ਼ੋਲੂਸ਼ਨ ਥੱਲੇ ਹੀ ਸੀ। ਪਰ ਅਸੀਂ ਦੇਖ ਰਹੇ ਹਾਂ ਕਿ ਵੀ ਇਹ ਟੌੜਾ ਬਾਦਲ ਤਲਵੰਡੀ ਦਾ ਜਿਹੜਾ ਟਰਾਇਓ ਹੈ ਔਰ ਇਹਨਾਂ ਦੇ ਜਿਹੜੇ ਥੱਲੜਾ ਲੈਵਲ ਤੱਕ ਹੈ ਉਹ ਕਿਵੇਂ ਅੰਦਰੂਨੀ ਸਾਬੋਤਾਜ ਕਰਦੇ ਨੇ। ਹੁਣ ਇਸ ਗੱਲ ਦੇ ਸਬੂਤ ਨੇ ਕਿ ਜਦੋਂ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ ਕਿਵੇਂ 2 ਦਰਜਨ ਤੋਂ ਜ਼ਿਆਦਾ ਖੁਫੀਆ ਮੀਟਿੰਗਸ ਅਕਾਲੀ ਲੀਡਰਸ਼ਿਪ ਜਿਹੜੀ ਹੈ ਉਹ ਕਰ ਰਹੀ ਸੀ ਕੇਂਦਰ ਸਰਕਾਰ ਨਾਲ ਔਰ ਕਿਤੇ ਨਾ ਕਿਤੇ ਬਾਦਲ ਵਰਗੇ ਹਾੜੇ ਵੀ ਕੱਢ ਰਹੇ ਸੀ ਕਿ ਭਾਈ ਇਹ ਸਾਥ ਤੋਂ ਸਾਡੀ ਜਾਨ ਛਡਾਓ, ਮਤਲਬ ਸੰਤ ਪਿੰਡਰਾਂ ਵਾਲਿਆਂ ਤੋਂ। ਹੁਣ ਇਹ ਜ਼ਰੂਰੀ ਨਹੀਂ ਹੁੰਦਾ ਜੇ ਚਿੱਠੀ ਲਿਖੀ ਨਹੀਂ ਲਿਖੀ, ਜੇ ਉਹ ਨਾ ਲਿਖਦੇ ਤਾਂ ਫਿਰ ਅਟੈਕ ਨਾ ਹੁੰਦਾ। ਪਰ ਅਸੀਂ ਇਹਨਾਂ ਦੇ ਰੋਲ ਦੀ ਗੱਲ ਕਰ ਰਹੇ ਹਾਂ ਕਿ ਜਦੋਂ ਕੌਮ ਦੀ ਯਕਜ਼ੈਦੀ ਚੋਂ 2 ਲੱਖ ਸਿੱਖ ਗ੍ਰਿਫਤਾਰੀਆਂ ਦੇ ਲਈ ਨਿਕਲਦੇ ਨੇ, ਗਲੋਬਲ ਲੈਵਲ ਦੇ ਉੱਤੇ ਗੱਲ ਹੁੰਦੀ ਹੈ ਤੇ ਫਿਰ ਵੀ ਸਾਡਾ ਇੱਕ ਵੱਡਾ ਜਿਹੜਾ ਕਾਬਜ਼ ਧਿਰ ਹੈ ਉਹ ਸਰਕਾਰ ਦੇ ਨਾਲ ਰਲੀ ਹੋਈ ਹੈ ਕਿਤੇ ਨਾ ਕਿਤੇ, ਜਾਂ ਉਸ ਦੀ ਸਾਇਲੈਂਟ ਸਪੋਰਟਰ ਹੈ। ਚਲੋ ਜੇ ਐਕਟਿਵ ਉਹਨੂੰ ਤੁਸੀਂ ਟ੍ਰੈਚਰੀ ਨਾ ਵੀ ਕਹੋ ਜੀ, ਲੇਕਿਨ ਜਿਹੜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿਉਂਕਿ 24 ਜੁਲਾਈ 1985 ਦਾ ਉਹ ਦਿਨ ਸੀ, ਕਿਉਂਕਿ ਜੂਨ 84 ਤੋਂ ਬਾਅਦ ਇੱਕ ਗੱਲ ਦੁਨੀਆ ਦੇ ਵਿੱਚ ਸਿੱਖ ਕੌਮ ਦੇ ਵਿੱਚ ਜਿਨ੍ਹਾਂ ਦਾ ਨਹੀਂ ਵੀ ਕੋਈ ਇੰਟਰਸਟ ਸੀ ਸਿੱਖ ਮੁੱਦਿਆਂ ਤੇ ਕਦੇ, ਜਿਹੜੇ ਅਮਰੀਕਾ, ਇੰਗਲੈਂਡ, ਕੈਨੇਡਾ ਆਇਆ ਉਹਨਾਂ ਨੂੰ ਕਈ ਸਾਲ ਹੋ ਗਏ ਸੀ, ਸਿਰ ਮੁੰਨੇ ਸੀ, ਕੋਈ ਸਿੱਖੀ ਨਾਲ ਤਾਲੁਕ ਨਹੀਂ ਸੀ, ਇੱਕਦਮ ਉਹਨਾਂ ਦੇ ਅੰਦਰ ਆਪਣੀਆਂ ਸਿੱਖੀ ਰੂਟਸ ਵੱਲ ਪਰਤਣ ਦਾ ਉਹ ਸਾਰਾ ਖਿਆਲ ਵੀ ਆਇਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਨੇਸ਼ਨ ਔਰ ਇੰਡੀਅਨ ਸਟੇਟ ਦੀ ਰਿਲੇਸ਼ਨਸ਼ਿਪ ਫਾਈਨਲ ਜਿਹੜਾ ਵਾਟਰ ਸ਼ੈਡ ਆ ਉਹਦੇ 'ਚ ਆ ਗਿਆ ਸੀ ਕਿ ਟੋਟਲ ਤੋੜ ਵਿਛੋੜ ਹੋ ਗਿਆ। ਹੁਣ ਇਹ ਉਹ ਪੀਰੀਅਡ ਸੀ ਜਦੋਂ ਕਿ ਸਿੱਖ ਇੰਟਰਨੈਸ਼ਨਲ ਇੰਟਰਵੈਂਸ਼ਨ ਮੰਗ ਰਿਹਾ ਸੀ। ਬਾਹਰ ਬੈਠੇ ਸਿੱਖਾਂ ਨੇ 4 ਚਫੇਰੇ ਜਿਹੜਾ ਉਹ ਬਿਲਕੁਲ ਇਸ ਦੇ ਉੱਤੇ ਇਕੱਲੀ ਪ੍ਰੋਟੈਸਟ ਲਾਈਨ ਹੀ ਨਹੀਂ ਸੀ, ਵਿਦਨ ਸਿਸਟਮ ਵੀ ਗੱਲ ਚੱਲ ਰਹੀ ਸੀ। ਔਰ ਇੰਡੀਅਨ ਗਵਰਨਮੈਂਟ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੀ ਸੀ ਕਿ ਵੀ ਸਿੱਖਾਂ ਨੂੰ ਜਿਹੜਾ ਹੁਣ ਪਤਿਆਣਾ ਬੜਾ ਜ਼ਰੂਰੀ ਹੈ ਕਿਸੇ ਨਾ ਕਿਸੇ ਪਾਸਿਓਂ, ਜਾਂ ਇਹਨਾਂ ਨੂੰ ਅਗੇਨ ਡਿਊਪ ਕਰਨਾ। ਅਦਰਵਾਈਜ਼ ਕਿਉਂਕਿ ਬਾਹਰਲੇ ਸਿੱਖਾਂ ਨੇ ਇਹ ਵੀ ਮੰਗ ਖੁੱਲ੍ਹੇਆਮ, ਕੈਨੇਡਾ 'ਚ ਵੀ ਕਨਵੈਨਸ਼ਨ ਹੋਈ, ਟੋਰਾਂਟੋ 'ਚ, ਨਿਊਯਾਰਕ 'ਚ ਵੀ, ਕਿ ਬਾਹਰਲੇ ਸਿੱਖਾਂ ਦਾ ਇਹ ਮੈਸੇਜ ਸੀ ਕਿ ਵੀ ਅਕਾਲ ਤਖਤ ਸਾਹਿਬ ਨੂੰ ਹੁਣ ਅਸੀਂ ਬਣਾਉਣਾ ਨਹੀਂ ਹੈ, ਜੋ ਇਹਨਾਂ ਨੇ ਜਿਵੇਂ ਰੱਖਿਆ ਇਹ ਹੁਣ ਆਜ਼ਾਦ ਮੁਲਕ ਖਾਲਿਸਤਾਨ 'ਚ ਬਣਾਵਾਂਗੇ, ਇਹਨੂੰ ਅਸੀਂ ਇਵੇਂ ਹੀ ਰੱਖਾਂਗੇ। ਔਰ ਇਹਨੇ ਵੀ ਬੜੀ ਘਬਰਾਹਟ ਪੈਦਾ ਕੀਤੀ ਕਿ ਵੀ ਸਿੱਖ ਜਿਹੜਾ ਆਏਗਾ ਉਹ ਦੇਖੇਗਾ ਇਵੇਂ ਖੜਾ, ਉਹ ਤਾਂ ਬੰਦੂਕ ਚੁੱਕੇਗਾ, ਉਹ ਤਾਂ ਲੜੇਗਾ। ਉਦੋਂ ਹੀ ਉਹਨਾਂ ਨੇ ਫਿਰ ਇੱਕ ਪਾਸੇ ਤਾਂ ਜਿਵੇਂ ਸਰਕਾਰੀ ਸਰਬੱਤ ਖਾਲਸਾ ਬੂਟਾ ਸਿੰਘ ਨੂੰ ਅੱਗੇ ਲਾ ਕੇ ਨਿਹੰਗ ਜਿਹੜਾ ਸੰਤਾ ਸਿੰਘ ਸੀ ਬੁੱਢਾ ਦਲ ਦਾ, ਉਹ ਕਿਵੇਂ ਸਰਕਾਰੀ ਕਾਰ ਸੇਵਾ ਰਾਹੀਂ ਅਕਾਲ ਤਖਤ ਬਣਵਾ ਕੇ ਸਰਕਾਰੀ ਖਰਚੇ ਤੇ, ਨਹੀਂ ਤਾਂ ਇਹ ਵੀ ਕਦੇ ਹੋਇਆ ਵੀ ਜਿਹਨੂੰ ਤੁਸੀਂ ਤੋੜਿਆ ਸਰਕਾਰ ਕੋਈ ਇਸ ਕਿਸਮ ਦਾ ਹੁੰਦਾ, ਕਿਉਂਕਿ ਉਹਨਾਂ ਨੂੰ ਇਸ ਤੋਂ ਖੌਫ ਆਉਂਦਾ ਸੀ ਕਿ ਜੇ ਅਕਾਲ ਤਖਤ ਇਸੇ ਫਾਰਮ 'ਚ ਰਹਿਣ ਦਿੱਤਾ ਗਿਆ। ਔਰ ਬਾਅਦ ਦੇ ਵਿੱਚ ਸਿੱਖਾਂ ਨੇ ਠੀਕ ਫੈਸਲਾ ਲਿਆ, ਉਹਨਾਂ ਨੇ ਜੋ ਸਰਕਾਰ ਸੇਵਾ ਨਾਲ ਬਣਿਆ ਸੀ ਉਹਨੂੰ ਢਾਹ ਕੇ ਫਿਰ ਦੁਬਾਰਾ ਬਣਾਇਆ। ਲੇਕਿਨ ਤੁਸੀਂ ਇਮੈਜਿਨ ਕਰੋ ਵੀ ਅਕਾਲ ਤਖਤ ਉਵੇਂ ਹੀ ਟੱਠਾ ਜੋ ਖੰਡਰਾਤ ਬਣਾਇਆ ਖਲੋਤਾ ਹੁੰਦਾ ਤੇ ਸਾਡੀ ਫਰੀडम ਕਿੰਨੀ ਕਰੀਬ ਸੀ। ਇੱਕ ਪਾਸੇ ਤਾਂ ਉਹਨਾਂ ਨੇ ਧਾਰਮਿਕ ਤੌਰ ਤੇ ਫਿਰ ਇਸ ਗੱਲ ਨੂੰ ਉਹਨਾਂ ਨੇ ਯਕੀਨੀ ਬਣਾਇਆ ਵੀ ਅੰਦਰ ਕੋਈ ਵੀ ਨਿਸ਼ਾਨੀ, ਉਹ ਮਨਜੀਤ ਕਲਕੱਤੇ ਨੂੰ ਸੈਕਟਰੀ ਲਾ ਕੇ ਸ਼੍ਰੋਮਣੀ ਕਮੇਟੀ ਦਾ, ਕੋਈ ਨਿਸ਼ਾਨੀ ਜਿਹੜੀ ਹੈ ਉਹ ਛੱਡੀ ਨਾ ਜਾਏ ਬਿਲਕੁਲ, ਤਾਂ ਕਿ ਜਲਿਆਂਵਾਲੇ ਬਾਗ ਦੀਆਂ ਤੇ ਅਜੇ ਤੱਕ ਵੀ ਗੋਲੀਆਂ ਦੇ ਨਿਸ਼ਾਨ ਸਾਂਭੇ ਹੋਏ ਨੇ। ਔਰ ਇਹਨਾਂ ਨੇ ਕਿਵੇਂ
ਉਹਨਾਂ ਨਿਸ਼ਾਨੀਆਂ ਨੂੰ ਮਿਟਾਇਆ, ਇਹ ਇੱਕ ਵੱਖਰਾ ਵਿਸ਼ਾ। ਬਿਲਕੁਲ। ਹੁਣ ਇਸ ਦੇ ਨਾਲ ਪੋਲੀਟੀਕਲ ਕੋਈ ਸੋ ਕਾਲਡ ਐਗਰੀਮੈਂਟ ਕਰਨਾ ਬੜਾ ਜ਼ਰੂਰੀ ਸੀ, ਜਿਹੜਾ ਇੱਕ ਆਈਵਾਸ਼ ਹੋਏ ਕਿ ਜੀ ਇੱਕ ਤਾਂ ਸਿੱਖਾਂ 'ਚ ਆਪਸੀ ਬਖੇੜਾ ਹੋਏ ਕਿ ਇੱਕ ਤੁਹਾਡਾ ਹੋ ਗਿਆ ਸਮਝੌਤਾ, ਇੰਟਰਨੈਸ਼ਨਲ ਕਮਿਊਨਿਟੀ ਨੂੰ ਵੀ ਦੱਸਣ ਨੂੰ ਸੌਖਾ ਹੋਏ ਕਿ ਜੀ ਇਹ ਜਿਹੜਾ ਪਾਰਟ ਹੈ ਅਸੀਂ ਇਹਨਾਂ ਨੂੰ ਜਿਹੜਾ ਹੈ ਹੁਣ ਅਸੀਂ ਗੁੱਡੀ ਹੋ ਗਏ। ਹੁਣ ਉਸ ਦੇ ਲਈ ਉਹਨਾਂ ਨੇ ਇਹ ਜਿਹੜੇ ਆਪਣੇ 2 ਫੀਲੇ, ਜਿਨ੍ਹਾਂ ਦੇ ਵਿੱਚ ਸੁਰਜੀਤ ਬਰਨਾਲਾ ਜਿਹਨੂੰ ਬਾਅਦ ਦੇ ਵਿੱਚ ਚੀਫ ਮਿਨਿਸਟਰ ਬਣਾਇਆ ਗਿਆ, ਔਰ ਬਲਵੰਤ ਸਿੰਘ ਫਾਈਨੈਂਸ ਮਿਨਿਸਟਰ, ਟਿੱਡਾ ਵੀ ਉਹਨੂੰ ਕਹਿੰਦਾ ਸੀ, ਲੱਡੂ ਵੀ ਕਹਿੰਦਾ ਸੀ, ਨਿੱਕੇ ਜਿਹੇ ਕੱਦ ਦਾ, ਹਾਲਾਂਕਿ ਉਹਨੂੰ ਬਾਅਦ 'ਚ ਸੋਧ ਦਿੱਤਾ ਗਿਆ ਸੀ, ਜਿਵੇਂ ਲੌਂਗੋਵਾਲ ਵੀ ਸੋਧਿਆ ਗਿਆ। ਹੁਣ ਇਹਨਾਂ ਦੋਨਾਂ ਨੂੰ ਉਹਨਾਂ ਨੇ, ਕਿਉਂਕਿ ਲੌਂਗੋਵਾਲ ਸੀ ਜਿਹੜਾ ਧਰਮਯੁੱਧ ਮੋਰਚੇ ਦਾ ਡਿਕਟੇਟਰ ਸੀ, ਇਹੀ ਲੌਂਗੋਵਾਲ ਅਕਾਲੀ ਦਲ ਦਾ ਪ੍ਰਧਾਨ ਵੀ ਸੀ 84 ਦੇ ਵੇਲੇ ਵੀ, ਜਿਹਨੇ ਲੌਂਗੋਵਾਲ ਔਰ ਟੌੜੇ ਨੇ ਅੰਦਰੋਂ ਸਰੈਂਡਰ ਕੀਤਾ। ਬਾਦਲ ਤਾਂ ਪਹਿਲਾਂ ਹੀ ਜੂਨ 84 ਦੇ ਪਹਿਲੇ ਹਫ਼ਤੇ ਤੋਂ ਪਹਿਲਾਂ ਹੀ ਖਿਸ ਗਿਆ ਸੀ, ਉਹ ਤਾਂ ਉੱਥੇ ਹੈ ਹੀ ਨਹੀਂ ਸੀ। ਹੁਣ ਇਹਨਾਂ ਨੂੰ ਜੇਲ੍ਹਾਂ 'ਚ ਰੱਖਿਆ ਹੋਇਆ ਸੀ। ਜੇਲ੍ਹਾਂ 'ਚ ਇਸ ਲਈ ਨਹੀਂ ਸੀ ਰੱਖਿਆ ਕਿ ਜੇ ਇਹ ਕੋਈ ਮੁਜਰਮ ਸੀ ਸਰਕਾਰ ਦੇ, ਇਸ ਲਈ ਵੀ ਸਿੱਖਾਂ ਨੇ ਇੱਟਾਂ ਵੱਟੇ ਮਾਰ ਕੇ ਮਾਰ ਦੇਣ। ਹੁਣ ਉਹਨਾਂ ਨੂੰ ਉਹ ਬਾਹਰ ਕੱਢ ਕੇ ਉਹਨਾਂ ਨੂੰ ਜਿਹੜੀ ਕ੍ਰੈਡੀਬਿਲਿਟੀ ਵੀ ਇਹ ਦੇਣਾ ਚਾਹੁੰਦੇ ਸੀ ਸਿੱਖਾਂ 'ਚ ਕਿ ਜੀ ਦੇਖੋ ਉਹਨਾਂ ਦੇ ਨਾਲ ਸਮਝੌਤਾ ਕੀਤਾ। ਸੋ ਉਹਨਾਂ ਨੇ ਪਹਿਲਾਂ ਸਿਸਟਮੈਟਿਕਲੀ ਤਲਵੰਡੀ ਨੂੰ ਕੱਢਿਆ, ਫਿਰ ਲੌਂਗੋਵਾਲ ਨੂੰ ਕੱਢਿਆ, ਫਿਰ ਕਿਵੇਂ ਇਹਨਾਂ ਦੇ ਆਨਰ ਦੇ ਵਿੱਚ ਜਿਹੜੀ ਹੈ ਉਹ ਸਰਕਾਰੀ ਬੰਦੇ ਇਕੱਠੇ ਕਰਵਾਉਂਦੇ ਰਹੇ, ਖਬਰਾਂ ਲਵਾਉਂਦੇ ਰਹੇ ਜਿਵੇਂ ਮੋਸਟ ਵੈਲਕਮ ਹੈ। ਹਾਲਾਂਕਿ ਇਹਨਾਂ ਨੂੰ ਹਮੇਸ਼ਾ ਹਰ ਥਾਂ ਵੱਟੇ ਪਏ, ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਕਿ ਵੀ ਤੁਸੀਂ ਤਾਂ 2 ਲੱਖ ਮਰਜੀਵੜਿਆਂ ਦੀ ਫੌਜ ਭਰਤੀ ਕੀਤੀ ਸੀ, ਤੁਸੀਂ ਕਿਵੇਂ ਬਾਹਾਂ ਖੜੀਆਂ ਕਰਕੇ ਨਿਕਲੇ ਬਾਹਰ। ਔਰ ਸੰਤ ਭਿੰਡਰਾਂ ਵਾਲੇ ਜਿਨ੍ਹਾਂ ਨੂੰ ਤੁਸੀਂ ਕਾਂਗਰਸ ਦੀ ਉਪਜ ਕਹਿੰਦੇ ਸੀ, ਉਹਨਾਂ ਨੇ ਸ਼ਹੀਦੀ ਪਾਈ ਹੈ। ਇਹ ਇੱਕ ਵੱਖਰਾ ਵਿਸ਼ਾ ਚੱਲ ਰਿਹਾ ਸੀ, ਪਰ ਉਹਨਾਂ ਨੇ, ਔਰ ਇਸ ਗੱਲੋਂ ਬਾਦਲ ਔਰ ਟੌੜਾ ਵੀ ਇਹ ਸਮਝਦੇ ਸੀ ਕਿ ਇਸ ਸਟੇਜ ਤੇ ਸਰਕਾਰ ਨਾਲ ਸਮਝੌਤਾ ਕਰਨ ਦਾ ਮਤਲਬ ਹੋਏਗਾ ਆਪਣੀ ਮੌਤ ਨੂੰ ਆਵਾਜ਼ਾਂ ਮਾਰਨੀਆਂ, ਕਿ ਸਿੱਖਾਂ 'ਚ ਇੰਨਾ ਕੁ ਰੋਹ ਹੈ ਕਿ ਵੀ ਇਹ। ਲੇਕਿਨ ਇਹ ਲੌਂਗੋਵਾਲ ਜਿਹੜਾ ਇੱਕ ਅਨਪੜ੍ਹ ਖਤੂਤ ਉੱਥੇ ਪਿੰਡ ਦੇ ਡੇਰੇ 'ਚੋਂ ਚੁੱਕ ਕੇ ਉਹਨੂੰ ਪਹਿਲਾਂ ਕਈ ਵਾਰੀ 1-2 ਵਾਰ MLA ਲੜਾਇਆ, ਫਿਰ MP ਦਾ ਲੜਾਉਣ ਦੀ ਕੋਸ਼ਿਸ਼ ਕੀਤੀ, ਜਿਹੜੀ ਸੀਟ ਉਹਨੂੰ ਰਾਮੂ ਵਾਲੀਆ ਨੂੰ ਦਿੱਤੀ, ਉੱਦਾਂ ਦਾ ਹੀ ਉਹ ਚੱਕਵਾਂ ਚੁੱਲ੍ਹਾ। ਔਰ ਇਸ ਸਭ ਦੇ ਚੱਲਦੇ ਆ ਲੌਂਗੋਵਾਲ ਦੇ ਨਾਲ ਇਹ ਦੋਨੋਂ ਹੀ ਰਾਊ ਕੇਤੂ ਜਿਹੜਾ ਬਰਨਾਲਾ ਔਰ ਬਲਵੰਤ ਸਿੰਘ ਖੜੇ ਕਰਤੇ, ਔਰ ਉਹਨੂੰ ਰਿਲੀਜ਼ ਕਰਨ ਤੋਂ ਬਾਅਦ ਇਹਨਾਂ ਰਾਹੀਂ ਸਮਝੌਤਾ ਤਾਂ ਜਿਹੜਾ ਉਹ ਬਲਵੰਤ ਔਰ ਸੁਰਜੀਤ ਬਰਨਾਲੇ ਨਾਲ ਸਮਝੌਤਾ ਵੀ ਕਿਉਂ ਹੋਣਾ ਸੀ? ਸਮਝੌਤਾ ਉਹ ਬਰਨਾਲਾ 3rd ਕਲਾਸ ਵਕੀਲ ਬਰਨਾਲੇ ਦਾ, ਜਿਹਦੀ ਉੱਥੇ ਪ੍ਰੈਕਟਿਸ ਵੀ ਨਹੀਂ ਸੀ ਚੱਲਦੀ, ਉਹਨੂੰ ਸੀ ਵੀ ਤੈਨੂੰ ਚੀਫ ਮਿਨਿਸਟਰ ਬਣਾਵਾਂਗੇ। ਉਹ ਤਾਂ ਸਾਰੀ ਉਮਰ ਸੋਚ ਵੀ ਨਹੀਂ ਸੀ ਸਕਦਾ ਵੀ ਜਦੋਂ ਤੱਕ ਬਾਦਲ ਬੈਠਾ ਜਾਂ ਟੌੜਾ ਬੈਠਾ ਤੇ ਉਹਨੂੰ ਕੋਈ ਚੀਫ ਮਿਨਿਸਟਰ ਬਣਾ ਸਕਦਾ। ਸਿਰਫ 1 ਪੁਆਇੰਟ ਏਜੰਡਾ ਸੀ ਕਿ ਉਹਨੂੰ ਬਣਾਉਣਾ, ਤੇ ਉਹਨਾਂ ਦੀ ਡਿਊਟੀ ਇਹ ਸੀ ਵੀ ਤੁਸੀਂ ਲੌਂਗੋਵਾਲ ਨੂੰ ਘੇਰ ਕੇ ਲਿਆਉਣਾ ਔਰ ਇੱਥੇ ਦਿੱਲੀ ਲਿਆ ਕੇ ਦਸਖਤ ਰਾਜੀਵ ਦੇ ਸਾਹਮਣੇ ਬਿਠਾ ਕੇ ਜੋ ਅਸੀਂ ਲਿਖਿਆ ਹੋਇਆ ਇਹਦੇ ਤੇ ਕਰਨੇ ਨੇ, ਔਰ ਇਹਨੂੰ ਅਸੀਂ ਇਤਿਹਾਸਕ ਅਕਾਰਡ ਕਵਾਂਗੇ, ਔਰ ਬੜਾ ਕਿ ਜਿੱਤ ਗਏ ਬੜਾ ਇਤਿਹਾਸ ਸਿਰਜਿਆ ਗਿਆ, ਔਰ ਦੂਸਰਾ ਔਰ ਬਸ ਇੰਨਾ ਤੁਹਾਡਾ ਕੰਮ ਹੈ। ਔਰ ਇਵੇਂ ਹੀ ਹੋਇਆ। ਅੱਜ ਦਾ ਉਹ ਦਿਨ ਹੈ ਜਿਹੜਾ ਮੈਂ ਸਮਝਦਾ ਵੀ ਇੱਕ ਓਪਰਚੁਨਿਟੀ 47 ਵਾਲੀ, ਬੇਸ਼ੱਕ ਉਹ ਵੱਡੀ ਓਪਰਚੁਨਿਟੀ ਸੀ, 3rd ਪਾਵਰ ਸੀ ਜਿਨ੍ਹਾਂ ਨੇ ਹੈਂਡਓਵਰ ਕਰਨੀ ਸੀ ਪਾਵਰ, ਪਰ ਅੱਜ ਦਾ ਦਿਨ ਉਹ ਇੱਕ ਟ੍ਰੈਚਰੀ ਦਾ ਦਿਨ ਹੈ, ਇੱਕ ਵੱਡੀ ਗਦਾਰੀ ਦਾ ਦਿਨ ਹੈ, ਜਿੱਥੇ ਕਿ ਉਹ ਸੰਭਾਵਨਾਵਾਂ ਜਿਹੜੀਆਂ ਸਾਡੀ ਲੜਾਈ ਨੂੰ ਸਿੱਧੀ ਖਾਲਿਸਤਾਨ ਵੱਲ ਲੈ ਕੇ ਜਾਣ ਵਾਲੀਆਂ ਸੀ, ਉਹਨਾਂ ਨੂੰ ਵਾਪਸ ਇੰਡੀਆ ਦਾਇਰਾਕਾਰ ਦੇ ਵਿੱਚ ਲਿਆ ਕੇ ਔਰ ਇਸ ਸਮਝੌਤੇ ਨੂੰ ਰਾਜੀਵ ਲੌਂਗੋਵਾਲ ਅਕੋਰਡ ਕਿਹਾ ਗਿਆ। ਔਰ ਮੈਂ ਉਸ ਸਮਝੌਤੇ ਦੀਆਂ ਸਾਰੀਆਂ ਮਦਾਂ ਮੇਰੇ ਸਾਹਮਣੇ ਨੇ, ਜਿਨ੍ਹਾਂ ਦੇ ਵਿੱਚ ਕੁਝ ਵੀ ਨਹੀਂ ਸੀ ਸਿੱਖਾਂ ਦੇ ਲਈ ਨਿਕਲਣ ਵਾਲਾ। ਇੱਕ ਉਹਦੀ ਜਿਹੜੀ ਅਨਕੰਡੀਸ਼ਨਲ ਲਾਈਨ ਜਿਹੜੀ ਮੈਂ ਸਮਝਦਾ ਵੀ ਇਹਨਾਂ ਨੇ ਲਾਗੂ ਕਰਨ ਦੀ ਕੋਸ਼ਿਸ਼ ਵੀ ਕੀਤੀ, ਉਹ ਸੀ ਦਾ ਕੰਸਟਰਕਸ਼ਨ ਆਫ SYL ਕੈਨਾਲ ਸ਼ੈਲ ਕੰਟੀਨਿਊ, the canal shall be completed by 15th August 1986। ਹੁਣ ਜਿੱਥੋਂ ਮੋਰਚਾ ਸ਼ੁਰੂ ਹੋਇਆ ਧਰਮਯੁੱਧ ਮੋਰਚਾ, ਜਦੋਂ ਇੰਦਰਾ ਗਾਂਧੀ ਟੱਕ ਲਾਉਣ ਉੱਥੇ ਕਰਪੂਰੀ ਆਈ ਪਟਿਆਲੇ ਦੇ ਵਿੱਚ, ਇਹ ਸਮਝੌਤੇ ਦਾ ਸੀ ਕਿ ਇੰਨਾ ਖੂਨ ਦਾ ਇੱਕ ਦਰਿਆ ਵਗਵਾ ਕੇ ਟੋਟਲ ਵਾਰ ਜਿਹੜੀ ਸਾਡੇ ਤੇ ਥੋਪੀ ਗਈ। ਲੇਕਿਨ ਇਹ ਸਮਝੌਤਾ ਹੋ ਰਿਹਾ ਕਿ ਅਸੀਂ ਜਿਹੜਾ 15 ਅਗਸਤ 1986 ਤੱਕ ਸਤਲੁਜ ਯਮੁਨਾ ਲਿੰਕ ਨਹਿਰ ਨੂੰ ਮੁਕੰਮਲ ਕਰਕੇ ਦੇਵਾਂਗੇ। ਬਾਕੀ ਜਿਹੜੀਆਂ ਸੀ ਐਵੇਂ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ ਕਿ ਹੌਟ ਏਅਰ, ਕਿ ਜੀ ਇਹ ਅਸੀਂ ਜਿਹੜੇ ਇਨੋਸੈਂਟ ਕਿਲ ਕੀਤੇ ਨੇ ਉਹਨਾਂ ਨੂੰ ਐਕਸਗ੍ਰੇਸ਼ੀਆ ਪੇਮੈਂਟ ਦੇਵਾਂਗੇ, ਸਾਰੇ ਹੀ ਜਿਹੜੇ ਦੇਸ਼ ਦੇ ਸਿਟੀਜ਼ਨ ਨੇ ਉਹਨਾਂ ਨੂੰ ਫੌਜ ਭਰਤੀ ਹੋਣ ਦਾ ਹੱਕ ਹੈ ਔਰ ਮੈਰਿਟ ਕ੍ਰਾਈਟੇਰੀਆ ਰਹੇਗਾ। ਰੰਗਾਨਾਥ ਮਿਸ਼ਰਾ ਕਮਿਸ਼ਨ ਜਿਹੜਾ ਬਣਾਇਆ ਨਵੰਬਰ ਦੇ ਦੰਗਿਆਂ ਦੀ ਪੜਤਾਲ ਦੇ ਲਈ,
ਉਹ ਜਿਹੜਾ ਉਹਦੇ 'ਚ ਉਹ ਬੋਕਾਰੋ ਤੇ ਕਾਨਪੁਰ ਦੇ ਜਿਹੜੇ ਦੰਗੇ ਨੇ ਉਹਨਾਂ ਨੂੰ ਵੀ ਕਵਰ ਕਰੇਗਾ। ਔਰ ਇਸੇ ਤਰ੍ਹਾਂ ਜਿਹੜਾ ਗਵਰਨਮੈਂਟ ਜਿਹੜੀ ਹੈ ਇੰਡੀਆ ਉਹ ਇਸ ਗੱਲ ਦੇ ਉੱਤੇ ਐਗਰੀ ਕਰਦੀ ਹੈ ਕਿ ਉਹ ਆਲ ਇੰਡੀਆ ਗੁਰਦੁਆਰਾ ਬਿੱਲ ਬਣਾਏਗੀ ਜਿਹਦੇ ਥੱਲੇ ਜਿਹੜੇ ਭਾਰਤ ਭਰ ਦੇ ਗੁਰਦੁਆਰੇ ਨੇ ਉਹਦੇ ਥੱਲੇ ਆਣ। ਇਹਦੇ ਲਈ ਅਸੀਂ ਕਨਸਟੀਟਿਊਸ਼ਨਲ ਰਿਕੁਆਇਰਮੈਂਟ ਅਕਾਲੀ ਦਲ ਨਾਲ ਸਲਾਹ ਇਹ ਆਲ ਇੰਡੀਆ ਗੁਰਦੁਆਰਾ ਐਕਟ ਨੂੰ ਮੰਨਣਾ ਜਿਹਨੂੰ ਕਹਿੰਦੇ ਸੀ ਜੀ, ਉਹਨਾਂ ਨੇ ਮੰਨ ਲਿਆ। ਫਿਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜਾ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ ਪੰਜਾਬ ਦੇ ਵਿੱਚ ਲਾਇਆ ਉਹ ਅਸੀਂ ਵਿਦਡਰਾ ਕਰ ਲਾਂਗੇ, ਪਰ ਜਿਨ੍ਹਾਂ ਨੇ ਮੁਲਕ ਦੇ ਖਿਲਾਫ ਵਾਰ ਵਿੱਢੀ, ਵੇਜਿੰਗ ਵਾਰ ਔਰ ਹਾਈਜੈਕਿੰਗ, ਉਹਨਾਂ ਨੂੰ ਇਹਦੇ ਤੋਂ ਐਗਜ਼ੈਂਪਟ ਨਹੀਂ ਕੀਤਾ ਜਾਏਗਾ। ਔਰ ਇਸੇ ਤਰ੍ਹਾਂ ਜਿਹੜੇ ਬਾਕੀ ਕੇਸ ਨੇ ਉਹ ਆਰਡੀਨਰੀ ਅਦਾਲਤਾਂ ਦੇ ਵਿੱਚ ਚੱਲਣਗੇ। ਔਰ ਚੰਡੀਗੜ੍ਹ ਜਿਹੜਾ ਪ੍ਰੋਜੈਕਟ ਏਰੀਆ ਉਸ ਨੂੰ ਜਿਹੜਾ ਉਹ 26 ਜਨਵਰੀ 1986 ਤੱਕ ਪੰਜਾਬ ਨੂੰ ਦਿੱਤਾ ਜਾਏਗਾ। ਪਰ ਉਹਦੇ ਇਵਜ਼ ਦੇ ਵਿੱਚ ਜਿਵੇਂ ਇੰਦਰਾ ਗਾਂਧੀ ਨੇ ਕਿਹਾ ਸੀ ਕਮਿਸ਼ਨ ਹੋਏਗਾ ਜਿਹੜਾ ਹਿੰਦੀ ਸਪੀਕਿੰਗ ਏਰੀਆ ਮਤਲਬ ਅਬੋਹਰ ਫਾਜ਼ਿਲਕਾ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹ ਹਰਿਆਣੇ ਨੂੰ ਦੇਗਾ। ਔਰ ਇਹ ਜਿਹੜਾ ਇੰਦਰਾ ਗਾਂਧੀ ਨੇ ਅਵਾਰਡ ਆਲਰੇਡੀ ਦਿੱਤਾ ਹੋਇਆ ਸੀ ਔਰ ਇਹਨੂੰ ਅਸੀਂ ਜਿਹੜਾ ਇਹ 26 ਜਨਵਰੀ 1986 ਤੋਂ ਪਹਿਲਾਂ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਏਗਾ, ਪਰ ਜਿਹੜੇ ਹਿੰਦੀ ਬੋਲਦੇ ਇਲਾਕੇ ਪੰਜਾਬ ਦੇ ਨੇ ਉਹ ਹਰਿਆਣੇ ਨੂੰ ਦਿੱਤੇ ਜਾਣਗੇ। ਔਰ ਇਹ ਜਿਹੜਾ ਤੁਹਾਡਾ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਹੈ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਨਹੀਂ ਇਹ ਵੱਖਵਾਦੀ ਨਹੀਂ ਹੈ, ਇਹਨੂੰ ਅਸੀਂ ਜਿਹੜਾ ਸਰਕਾਰੀਆ ਕਮਿਸ਼ਨ ਸੈਂਟਰ ਸਟੇਟ ਰਿਲੇਸ਼ਨਸ ਨੂੰ ਡਿਫਾਈਨ ਕਰਦਾ ਉਹਦੇ ਹਵਾਲੇ ਕਰ ਦਿਆਂਗੇ। ਔਰ ਇਹ ਇਸ ਸਾਰੇ ਦੇ ਨਾਲ ਜਿਹੜਾ ਬਾਕੀ ਜਿਹੜੇ ਫਾਰਮਰਸ ਪੰਜਾਬ ਹਰਿਆਣਾ ਰਾਜਸਥਾਨ ਦੇ ਉਹਨਾਂ ਨੂੰ ਜਿੰਨਾ ਪਾਣੀ ਮਿਲਦਾ ਉਹਨਾਂ ਮਿਲਦਾ ਰਹੇਗਾ। SYL ਨਹਿਰ ਕੰਪਲੀਟ ਹੋਏਗੀ। ਔਰ ਇਹ ਜਿਹੜਾ ਸੈਂਟਰਲ ਗਵਰਨਮੈਂਟ ਮੇ ਟੇਕ ਸਮ ਸਟੈਪਸ ਫਾਰ ਦਾ ਪ੍ਰਮੋਸ਼ਨ ਆਫ ਪੰਜਾਬੀ ਅਸੀਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸੈਂਟਰਲ ਗਵਰਨਮੈਂਟ ਕੁਝ ਕਦਮ ਚੁੱਕ ਸਕਦੀ ਹੈ। ਔਰ ਇਸ ਦੇ ਉੱਤੇ ਰਾਜੀਵ ਗਾਂਧੀ ਦੇ ਦਸਤਖਤ ਔਰ ਹਰਚੰਦ ਸਿੰਘ ਲੌਂਗੋਵਾਲ ਦੇ ਇਹ ਸੀ ਟੋਟਲ ਸਰੈਂਡਰ। ਔਰ ਇਸ ਦੇ ਉੱਤੇ ਉਹਨਾਂ ਦਿਨਾਂ ਦੇ ਵਿੱਚ ਇੱਕ ਜੋਕ ਜਿਹੜਾ 3 ਹਫ਼ਤੇ ਬਾਅਦ ਹੀ ਆਲਮੋਸਟ 3.5 ਹਫ਼ਤੇ ਬਾਅਦ ਸੱਚ ਸਾਬਤ ਹੋਇਆ ਕਿ ਉਦੋਂ ਤੋਂ ਇਹ ਸੀ ਕਿ ਵੀ 84 ਤੋਂ ਬਾਅਦ ਰਾਜੀਵ ਗਾਂਧੀ ਸੌਣ ਲੱਗੇ ਵੀ ਬੁਲਟ ਪ੍ਰੂਫ ਜੈਕਟ ਪਾ ਕੇ ਰੱਖਦਾ ਸੀ ਕਿ ਵੀ ਕਿਤੇ ਸੁੱਤੇ ਪਏ ਨੂੰ ਹੀ ਨਾ ਆ ਕੇ ਸਿੰਘ ਸੋਧ ਦੇਣ। ਕਿ ਵੀ ਜਦੋਂ ਰਾਜੀਵ ਲੌਂਗੋਵਾਲ ਦਾ ਸਮਝੌਤਾ ਹੋਇਆ ਰਾਜੀਵ ਗਾਂਧੀ ਨੇ ਆਪਣੀ ਕਮੀਜ਼ ਖੋਲੀ, ਆਪਣੀ ਬੁਲਟ ਪ੍ਰੂਫ ਜੈਕਟ ਕੱਢੀ ਤੇ ਕੱਢ ਕੇ ਲੌਂਗੋਵਾਲ ਨੂੰ ਦਿੱਤੀ, ਕਹਿੰਦਾ ਜੀ ਹੁਣ ਮੈਨੂੰ ਇਹਦੀ ਲੋੜ ਨਹੀਂ, ਹੁਣ ਤੁਹਾਨੂੰ ਲੋੜ ਹੈ। ਔਰ ਵਾਕਿਆ ਹੀ ਇਹ ਹੋਇਆ ਕਿ 20 ਅਗਸਤ ਨੂੰ ਫਿਰ ਸ਼ੇਰਪੁਰ ਗੁਰਦੁਆਰੇ ਦੇ ਇਹ ਪਟਿਆਲੇ ਦੇ ਨੇੜੇ ਤੇੜੇ ਹੈ ਸੰਗਰੂਰ ਪਟਿਆਲਾ ਪਿੰਡ 'ਚ ਜਿੱਥੇ ਉਹ ਆਇਆ ਸੀ ਲੌਂਗੋਵਾਲ, ਉਸ ਦਾ ਜਿਹੜਾ ਉਸ ਨੂੰ ਜਿਹੜਾ ਉਹ ਸਜ਼ਾ ਦਿੱਤੀ ਗਈ। ਪਰ ਕਿਸ ਪ੍ਰਾਈਸ ਤੇ? ਹੁਣ ਤੁਸੀਂ ਦੇਖੋ ਵੀ ਚਲਾਕੀ ਔਰ ਉਹਨੂੰ ਇੰਨਾ ਪ੍ਰਚਾਰਿਆ ਗਿਆ ਕਿ ਜੀ ਇਤਿਹਾਸਕ ਸਮਝੌਤਾ ਪਾਰਲੀਮੈਂਟ ਦੀ ਟੇਬਲ ਤੇ ਵੀ ਰੱਖਿਆ ਗਿਆ ਰਾਜੀਵ ਲੌਂਗੋਵਾਲ ਅਕੋਰਡ, ਔਰ ਉਹਨੂੰ ਲੌਂਗੋਵਾਲ ਮਾਰਿਆ ਗਿਆ ਔਰ ਇੱਕ ਉਹਦੇ ਲਈ ਇੱਕ ਵੇਵ ਕ੍ਰੀਏਟ ਕੀਤੀ ਗਈ ਪੰਜਾਬ 'ਚ। ਔਰ ਉਸ ਤੋਂ ਬਾਅਦ ਪੰਜਾਬ 'ਚ ਇਲੈਕਸ਼ਨਾਂ ਆਰਡਰ ਕੀਤੀਆਂ ਗਈਆਂ ਔਰ ਇਲੈਕਸ਼ਨਾਂ 'ਚ 70 ਸੀਟਾਂ ਜਿਹੜਾ ਬਾਦਲ ਐਂਡ ਟੌੜਾ ਜਿਹੜੇ ਨੇ ਉਹ ਪਾਸੇ ਹੋ ਗਏ ਸੀ ਕਿਉਂਕਿ ਉਹ ਤਾਂ ਇਸ ਸਮਝੌਤੇ ਦਾ ਹਿੱਸਾ ਨਹੀਂ ਸੀ। ਔਰ ਸੁਰਜੀਤ ਸਿੰਘ ਬਰਨਾਲੇ ਨੂੰ ਪੰਜਾਬ ਦਾ ਚੀਫ ਮਿਨਿਸਟਰ ਬਣਾਇਆ ਗਿਆ। ਫਿਰ ਉਸ ਬਰਨਾਲੇ ਰਾਹੀਂ ਰੁਬੈਰਾ ਨੂੰ ਸੱਦਿਆ ਗਿਆ ਪੰਜਾਬ 'ਚ, ਜਿਹਨੇ ਬੁਲਟ ਫਾਰ ਬੁਲਟ ਦੇ ਥੱਲੇ ਪੰਜਾਬ 'ਚ ਝੂਠੇ ਪੁਲਿਸ ਮੁਕਾਬਲੇ ਸ਼ੁਰੂ ਕੀਤੇ। ਫਿਰ ਉਸ ਬਰਨਾਲੇ ਰਾਹੀਂ SYL ਕੈਨਾਲ ਦਾ ਕੰਮ ਅੱਗੇ ਚਲਾਇਆ ਗਿਆ। ਉਸ ਬਰਨਾਲੇ ਰਾਹੀਂ ਫਿਰ 26 ਜਨਵਰੀ 1986 ਦਾ ਦਿਨ ਲੰਘ ਗਿਆ, ਚੰਡੀਗੜ੍ਹ ਕਿਹਨੇ ਦੇਣਾ ਸੀ? ਉਹ ਸਾਰਾ ਕੁਝ ਉੱਥੇ ਹੀ ਰਿਹਾ। ਔਰ ਪ੍ਰੋਟੈਸਟ ਦੇ ਵਿੱਚ ਜਦੋਂ ਇਹਨੇ ਬਰਨਾਲੇ ਨੇ ਅਨੰਦਪੁਰ ਸਾਹਿਬ ਵੀ ਗੋਲੀ ਚਲਵਾਈ ਆਪਣੇ ਸਰਕਾਰ ਦੇ ਵੇਲੇ ਜੋ ਕੁਛ। ਫਿਰ ਜਦੋਂ ਅਸੀਂ 4 ਫਰਵਰੀ 1986 ਦਾ ਸਾਕਾ ਨਕੋਦਰ ਦੇਖਦੇ ਉਹ ਵੀ ਕਿਵੇਂ ਉਹ ਵਰਤਾਇਆ ਗਿਆ। ਉਹਦੇ ਚੱਲਦੇ ਆ ਜਦੋਂ ਬਰਨਾਲੇ ਨੂੰ ਨੇ ਇਸ ਕਿਸਮ ਦਾ ਬਿਲਕੁਲ ਸੈਂਟਰਲ ਏਜੰਸੀਆਂ ਫਿਰ ਕੱਲਾ ਇੱਥੇ ਹੀ ਨਹੀਂ ਰੁਕਿਆ ਬਰਨਾਲਾ, ਕਿਉਂਕਿ 86 ਜਦੋਂ ਲੰਘ ਗਿਆ 26 ਜਨਵਰੀ ਔਰ ਦਾ ਸਰਬੱਤ ਖਾਲਸਾ ਆ ਗਿਆ 5 ਮੈਂਬਰੀ ਕਮੇਟੀ ਔਰ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਬਰਨਾਲਾ ਨੈਸ਼ਨਲ ਇੰਟੈਗ੍ਰੇਟਿਡ ਕੌਂਸਲ ਦੀ ਮੀਟਿੰਗ 'ਚ ਦਿੱਲੀ 'ਚ ਸੀ। ਉੱਥੋਂ ਹੈਲੀਕਾਪਟਰ ਤੇ ਆਏ, ਕਮਾਂਡੋ ਭੇਜੇ ਔਰ 30 ਅਪ੍ਰੈਲ 1986 ਨੂੰ ਦਰਬਾਰ ਸਾਹਿਬ ਦੇ ਉੱਤੇ ਫਿਰ ਫੁੱਲ ਫਲੈਜਡ ਹਮਲਾ ਜਿਹਦੇ ਥੱਲੇ ਕਿੰਨੇ ਅਖੰਡ ਪਾਠ ਖੰਡਿਤ ਹੋਏ ਔਰ ਕਿੰਨਾ ਹੋਇਆ। ਹੁਣ ਉਹਦੇ ਚੱਲਦਿਆਂ ਬਰਨਾਲੇ ਨੂੰ ਪੰਥ 'ਚੋਂ ਕੱਢ ਦਿੱਤਾ ਗਿਆ। ਲੇਕਿਨ ਉਹੀ ਮੁੜ ਕੇ ਜੋ ਡਰਾਮੇਬਾਜ਼ੀ ਹੁੰਦੀ ਹੈ ਜੋ ਅੱਜ ਕੱਲ੍ਹ ਸੁਖਬੀਰ ਬਾਦਲ ਐਂਡ ਕੰਪਨੀ ਕਰ ਰਹੇ ਨੇ, ਉਦੋਂ ਪ੍ਰੋਫੈਸਰ ਦਰਸ਼ਨ ਸਿੰਘ ਐਕਟਿੰਗ ਜਥੇਦਾਰ ਸੀ ਬਰਨਾਲਾ, ਜਦੋਂ ਉਹਦੀ ਸਰਕਾਰ ਉਹਨੂੰ ਵਰਤ ਲਿਆ ਜਿੰਨਾ ਕਿ ਰਾਜੀਵ ਗਾਂਧੀ ਨੇ ਵਰਤਣਾ ਸੀ ਔਰ ਉਹਨੂੰ ਅਕਾਲ ਤਖਤ ਦੇ ਖਿਲਾਫ ਵੀ ਭੁਗਤਾਇਆ
ਬਾਅਦ ਦੇ ਵਿੱਚ ਕਾਂਗਰਸ ਨੇ ਜਿਹੜਾ ਉਹ ਸਰਕਾਰ ਡਿਸਮਿਸ ਕਰਤੀ, ਗਵਰਨਰ ਰੂਲ ਲਾਗੂ ਕਰਤਾ। ਸੋ ਇਹ ਜਿਹੜੀ ਓਪਰਚੁਨਿਟੀ 84 ਤੋਂ ਬਾਅਦ ਸਾਡੇ ਸਾਹਮਣੇ ਆਈ ਕਿ ਭਾਈ ਸਰਕਾਰ ਨੂੰ ਝੁਕਾਇਆ ਜਾ ਸਕਦਾ ਸੀ ਕਿਸੇ ਵੀ ਲੈਵਲ ਤੇ, ਇੰਟਰਨੈਸ਼ਨਲ ਲੈਵਲ ਦੇ ਉੱਤੇ ਗੱਲਬਾਤ, ਉਸ ਦਾ ਭੋਗ ਅੱਜ ਦੇ ਦਿਨ 24 ਜੁਲਾਈ 1985 ਨੂੰ ਇਹ ਸਮਝੌਤਾ ਹੁੰਦਾ ਰਾਜੀਵ ਲੌਂਗੋਵਾਲ ਅਕੋਰਡ, ਉਸ ਦਾ ਖਾਤਮਾ ਕਰ ਦਿੱਤਾ ਜਾਂਦਾ। ਫਿਰ ਇਹ ਵੱਖਰੀ ਕਹਾਣੀ ਹੈ ਕਿ 86 ਤੋਂ 92 ਤੱਕ ਪਹੁੰਚਦੇ ਆ ਜਿਹੜੀਆਂ ਓਪਰਚੁਨਿਟੀਜ਼ ਫਿਰ ਕ੍ਰੀਏਟ ਹੁੰਦੀਆਂ ਨੇ ਉਹ ਕਿਵੇਂ ਸਾਬੋਤਾਜ ਹੁੰਦੀਆਂ। ਪਰ ਇਹ ਹੈ ਕਿ ਭਾਈ ਅਸੀਂ ਹਮੇਸ਼ਾ ਕੋਈ ਵੀ ਮੌਕਾ ਜਿਹੜਾ ਮੌਕਾ ਗਵਾਉਣ ਦਾ ਹੈ ਉਹਨੂੰ ਹੱਥੋਂ ਨਹੀਂ ਜਾਣ ਦਿੰਦੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਯੂਕੇ, ਇਟਲੀ, ਜਨੇਵਾ, ਆਸਟਰੀਆ, ਆਸਟ੍ਰੇਲੀਆ, ਟੋਰਾਂਟੋ, ਵੈਨਕੂਵਰ ਅਤੇ ਕੈਲੀਫੋਰਨੀਆ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੁਣ ਕੈਲਗਰੀ ਵਿੱਚ। ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਾਲੰਟੀਅਰ ਕਰਨ ਦੇ ਲਈ ਸੰਪਰਕ ਕਰੋ 403 409 1445 ਜਾਂ 403 409 1446। This ad is paid by Gurdwara Dashmesh Culture Center. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਦੁਨੀਆ ਵਿੱਚ ਕਿਹੜੇ ਪਾਸਪੋਰਟ ਨਾਲ ਬਿਨਾਂ ਵੀਜ਼ੇ ਤੋਂ ਵੱਧ ਮੁਲਕਾਂ ਵਿੱਚ ਜਾਇਆ ਜਾ ਸਕਦਾ ਹੈ। ਇਸ ਨੂੰ ਆਧਾਰ ਬਣਾ ਕੇ ਗਲੋਬਲ ਰੈਂਕਿੰਗ ਕੀਤੀ ਜਾਂਦੀ ਹੈ। ਵਰ੍ਹਾ 2024 ਦੀ ਇਸ ਗਲੋਬਲ ਰੈਂਕਿੰਗ ਵਿੱਚ ਸਿੰਗਾਪੁਰ ਦਾ ਪਾਸਪੋਰਟ ਸਭ ਤੋਂ ਉੱਪਰਲੀ ਲਿਸਟ ਤੇ ਹੈ। ਕੈਨੇਡਾ 7ਵੇਂ ਨੰਬਰ ਤੇ ਹੈ, ਜਦੋਂ ਕਿ ਅਮਰੀਕਾ 8ਵੇਂ ਨੰਬਰ ਤੇ ਹੈ। ਆਪਣੇ ਆਪ ਨੂੰ ਵਿਸ਼ਵ ਗੁਰੂ ਦੱਸਣ ਵਾਲਾ ਭਾਰਤ ਦਾ ਰੈਂਕ ਸ਼ਰਮਨਾਕ 82 ਰੈਂਕ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਦੁਨੀਆ ਦੇ ਵਿੱਚ ਕਿਹੜੇ ਮੁਲਕ ਆਰਥਿਕ ਤੌਰ ਤੇ ਤਰੱਕੀ ਕਰ ਰਹੇ ਨੇ, ਕਿਹਨਾਂ ਦੇ ਵਿੱਚ ਪੋਟੈਂਸ਼ੀਅਲ ਹੈ, ਕਿਹੜੇ ਫਰੀडम ਦੇ ਲੈਵਲ ਦੇ ਉੱਤੇ ਉਹਨਾਂ ਨੂੰ ਫਰੀडम ਹਾਊਸ ਕਿੱਥੇ ਰੱਖਦਾ ਹੈ, ਡਾਕਟਰਸ ਵਿਦਆਊਟ ਬਾਰਡਰਸ ਕਿੱਥੇ ਰੱਖਦੇ ਨੇ, ਉੱਥੇ ਬਾਕੀ ਈਜ਼ ਟੂ ਡੂ ਬਿਜ਼ਨਸ ਕੀ ਹੈ। ਸੋ ਇਹ ਤੁਹਾਡਾ ਓਵਰਆਲ ਕਿਸੇ ਵੀ ਮੁਲਕ ਦਾ ਜਦੋਂ ਤੁਸੀਂ ਕੋਈ ਸਟੇਟਸ ਦੇਖਣਾ ਹੁੰਦਾ ਹੈ ਤੇ ਇਹ ਸਾਰੇ ਪਾਰਟ ਇਕਨੋਮਿਕਲ, ਆਰਥਿਕ, ਸੋਸ਼ਲ ਸਟਰਕਚਰ 'ਚ ਔਰ ਇਹ ਦੇਖੇ ਜਾਂਦੇ ਨੇ। ਹੁਣ ਇੰਡੀਅਨਸ ਜਿਹੜੇ ਬਾਹਰ ਵੀ ਨੇ ਔਰ ਜਿਹੜੇ ਉੱਥੇ ਉਹਨਾਂ ਦੇ ਗੁਰੂ ਘੰਟਾਰ ਉੱਥੇ ਬੈਠੇ ਨੇ ਜਿਹੜੇ ਪ੍ਰੋਪੇਗੈਂਡਾ ਯਕੀਨ ਰੱਖਦੇ ਨੇ, ਉਹਨਾਂ ਨੇ ਇੰਨਾ ਕੁ ਡਿਸਇਨਫੋਰਮੇਸ਼ਨ ਕੈਂਪੇਨ ਖੜਾ ਕੀਤਾ ਪਿਛਲੇ ਸਾਲਾਂ ਦੇ ਵਿੱਚ, ਜਿਹਦਾ ਸ਼ਿਕਾਰ ਇੱਕ ਵੱਡਾ ਤਬਕਾ ਹੁੰਦਾ, ਕਿਉਂਕਿ ਸਾਡੇ ਲੋਕ ਵੀ ਬਹੁਤ ਸਾਰੇ, ਸਾਡਾ ਸਾਧਨ ਵੀ ਇੰਡੀਅਨ ਮੀਡੀਆ ਜਾਂ ਉਹਨਾਂ ਦੇ ਹੀ ਅਸੀਂ ਪ੍ਰਭਾਵ ਨੂੰ ਕਬੂਲਦੇ ਹਾਂ ਤੇ ਆਪੋ ਆਪਣੀਆਂ ਥਾਵਾਂ ਤੇ ਬੈਠੇ ਆਪਣੇ ਲੋਕ ਵੀ ਦੁਬਕ ਕੇ ਬੈਠ ਕੇ ਸਮਝਦੇ ਨੇ ਜੀ ਇੰਡੀਆ ਬਹੁਤ ਵੱਡੀ ਪਾਵਰ, ਇਕਨੋਮਿਕਲ ਔਰ ਸੁਪਰ ਪਾਵਰ ਔਰ ਵਿਸ਼ਵ, ਉਹਨਾਂ ਦੀ ਪ੍ਰੋਪੇਗੈਂਡਾ। ਲੇਕਿਨ ਜਦੋਂ ਤੁਸੀਂ ਦੇਖਦੇ ਹੋ ਵੀ ਕਿਹੜੇ ਕ੍ਰਾਈਟੇਰੀਆ ਤੋਂ, ਜੇ ਅਸੀਂ ਓਵਰਆਲ ਬਿਮਾਰੀਆਂ ਦੇ ਲਿਹਾਜ਼ ਨਾਲ ਦੇਖੀਏ, ਦੁਨੀਆ 'ਚ ਸਭ ਤੋਂ ਜ਼ਿਆਦਾ TB ਦੇ ਰੋਗੀ ਉੱਥੇ, ਕੋੜ ਦੇ ਰੋਗੀ ਉੱਥੇ, HIV ਦੇ ਰੋਗੀ ਉੱਥੇ, ਗੁਰਬਤ ਦੇ ਮਾਰੇ 80 ਕਰੋੜ ਲੋਕ, ਉਹਨਾਂ ਦਾ ਆਪਣਾ ਡੇਟਾ ਹੈ, ਉਹਦਾ ਪ੍ਰਾਈਡ ਲੈਂਦੇ ਨੇ ਜੇ ਅਸੀਂ 80 ਕਰੋੜ ਲੋਕਾਂ ਨੂੰ ਪਰ ਜੀ 5 ਕਿਲੋ ਅਨਾਜ ਮਹੀਨੇ ਦਾ ਦਿੰਦੇ। ਜੇ 140 ਕਰੋੜ ਚੋਂ 80 ਕਰੋੜ ਜਿਹੜੇ ਨੇ ਉਹ ਸਰਕਾਰ ਦੇ ਦਿੱਤੇ ਅੰਨ ਨਾਲ ਚੱਲਦੇ ਨੇ ਤੇ ਕਿਹੜੀ ਸੁਪਰ ਇਕਨੋਮੀ, ਕਿਹੜਾ ਸੁਪਰ ਪਾਵਰ। ਤੇ ਜੇ ਬਜਟ ਦੀ ਗੱਲ ਕਰੀਏ ਕਿ ਜੀ ਉਹਨਾਂ ਦਾ ਓਵਰਆਲ ਬਜਟ ਜਿਹੜਾ 3 ਟ੍ਰਿਲੀਅਨ ਨੂੰ ਟੱਚ ਨਹੀਂ ਕੀਤਾ, ਔਰ ਇੱਥੇ ਵੱਡੀਆਂ ਵੱਡੀਆਂ ਕੰਪਨੀਆਂ ਜਾਂ ਦੂਜੀਆਂ ਤੀਜੀਆਂ ਜਿਹੜੀਆਂ ਨੇ 1-1 ਟ੍ਰਿਲੀਅਨ ਡਾਲਰ ਦੇ ਬਜਟ ਵਾਲੀਆਂ ਨੇ, ਔਰ ਇੰਨਾ ਵੱਡਾ ਮੁਲਕ, ਇੰਨੇ ਲੋਕ, ਇਹ ਔਰ ਕਿਸੇ ਪੱਖੋਂ ਵੀ।
ਹੁਣ ਜਦੋਂ ਇਹ ਆਪਣੇ ਆਪ ਨੂੰ ਬਹੁਤ ਕੰਪੈਰੀਜ਼ਨ ਕਿਹਦੇ ਨਾਲ ਕਰਨਗੇ, ਪਾਕਿਸਤਾਨ ਨਾਲ, ਬੰਗਲਾਦੇਸ਼ ਨਾਲ, ਨੇਪਾਲ। ਜੇ ਤੁਸੀਂ ਸੱਚਮੁੱਚ, ਅਸੀਂ 2 ਦਿਨ ਪਹਿਲਾਂ ਹੀ ਜ਼ਿਕਰ ਕੀਤਾ ਸੀ ਕਿ ਵੀ ਈਵਨ ਡੈਥ ਆਫ ਸਾਊਥ ਏਸ਼ੀਆ ਦੇ ਨਾਂ ਥੱਲੇ ਜਿਹੜਾ ਰਾਈਟ ਅਪ ਸੀ ਕਿ ਵੀ ਇਹ ਤਾਂ ਜਿਹੜੇ 7-8 ਮੁਲਕ ਜਿਹੜੇ ਸਾਰਕ ਬਣਾਈ 1970s ਦੇ ਵਿੱਚ, ਜਿਹਦੇ ਵਿੱਚ ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਨੇਪਾਲ, ਮਾਲਦੀਵਸ, ਭੂਟਾਨ, ਅਫਗਾਨਿਸਤਾਨ, ਉਹਨੂੰ ਵੀ ਬਿਲਕੁਲ ਜਿਵੇਂ ਇਹਨਾਂ ਨੇ ਟਰੀਟ ਕੀਤਾ ਜਾਂ ਉਹਦਾ ਵੀ ਭੋਗ ਪਾ ਦਿੱਤਾ। ਹੁਣ ਅੱਜ ਇਹ ਖਬਰ ਤਾਂ ਕੋਈ ਏਡੀ ਅਹਿਮੀਅਤ ਵਾਲੀ ਨਹੀਂ ਹੈ, ਪਰ ਫਿਰ ਵੀ ਜਿੱਥੋਂ ਮੈਨੂੰ ਇੰਡੀਆ ਦਾ ਨਜ਼ਰ ਆਇਆ ਵੀ ਇਹਨਾਂ ਦਾ ਸ਼ਰਮਨਾਕ ਰੁਤਬਾ ਕੀ ਹੈ ਤੇ ਉਹ ਖਬਰ ਬਣ ਜਾਂਦੀ ਹੈ। ਹੁਣ ਇਹ ਜਿਹੜੀ ਇੱਕ ਲੰਡਨ ਬੇਸਡ ਇਮੀਗ੍ਰੇਸ਼ਨ ਕੰਸਲਟੈਂਸੀ ਹੈ, ਹੈਨਲੀ ਐਂਡ ਪਾਰਟਨਰਸ, ਜਿਹੜੀ ਬੜੀ ਕ੍ਰੈਡੀਬਲ ਜਿਹੜੀ ਹੈ ਉਹ ਕੰਸਲਟੈਂਸੀ ਹੈ ਜੀ, ਉਹ ਸਾਲਾਨਾ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ ਤੋਂ ਜਿਹੜਾ ਉਹ ਡਾਟਾ ਕਲੈਕਟ ਕਰਦੇ ਨੇ। 199 ਮੁਲਕਾਂ ਦਾ ਡਾਟਾ ਤੇ ਬੇਸ ਤੇ ਉਹਨਾਂ ਨੇ ਰਿਪੋਰਟ ਕੱਢੀ ਹੈ ਕਿ ਵੀ ਦੁਨੀਆ 'ਚ 227 ਡੈਸਟੀਨੇਸ਼ਨਸ ਉਹਨਾਂ ਨੇ ਚੁਣੀਆਂ ਜਿਹੜੀਆਂ ਟੂਰਿਜ਼ਮ ਦੇ ਲਿਹਾਜ਼ ਨਾਲ ਜਾਂ ਜਿੱਥੇ ਕੋਈ ਜਾ ਸਕਦਾ। ਫਿਰ ਉਹ ਇਸ ਤੋਂ ਦੇਖਦੇ ਨੇ ਵੀ ਕਿਹੜੇ ਪਾਸਪੋਰਟ ਨੇ ਜਿਨ੍ਹਾਂ ਦੀ ਇੰਨੀ ਕੁ ਕ੍ਰੈਡੀਬਿਲਿਟੀ ਹੈ ਕਿ ਇਹਨਾਂ ਡੈਸਟੀਨੇਸ਼ਨਸ ਤੇ ਜਾਂ 199 ਮੁਲਕ ਉਹਨਾਂ ਨੂੰ ਐਂਟਰੀ ਜ਼ਿਆਦਾ ਦਿੰਦੇ ਨੇ ਐਜ਼ ਕੰਪੇਅਰ ਟੂ ਅਦਰਸ। ਸੋ ਉਹਦੇ 'ਚ ਫਿਰ ਉਹ ਰੈਂਕਿੰਗ ਕਰਦੇ ਨੇ ਵੀ ਕੌਣ ਨੰਬਰ 1 ਤੇ ਹੈ, ਕਿਹੜੀ ਮੁਲਕ। ਪਹਿਲੀ ਗੱਲ ਤਾਂ ਮੇਰੇ ਲਈ ਸੀ ਵੀ ਕੈਨੇਡਾ ਨੇ ਅਮਰੀਕਾ ਨੂੰ ਬੀਟ ਕੀਤਾ ਕਿ ਕੈਨੇਡੀਅਨ ਪਾਸਪੋਰਟ 7ਵੇਂ ਨੰਬਰ ਤੇ ਹੈ ਉਹਨਾਂ 199 ਮੁਲਕਾਂ 'ਚ ਈਜ਼ੀਲੀ ਜਾਣ ਦੇ, ਤੇ ਅਮਰੀਕਾ 8ਵੇਂ ਤੇ। ਹਾਲਾਂ ਪਿਛਲੇ 2 ਸਾਲ ਤੋਂ ਅਮਰੀਕਾ ਜਿਹੜਾ ਉਹ 7ਵੇਂ ਤੇ ਕੈਨੇਡਾ 8ਵੇਂ ਤੇ ਜਾਂਦਾ ਸੀ। ਨੰਬਰ 1 ਤੇ ਸਿੰਗਾਪੁਰ। ਹੁਣ ਤੁਸੀਂ ਅੰਦਾਜ਼ਾ ਲਾਓ, ਮੈਂ ਕਈ ਵਾਰੀ ਇਹ ਦੇਖਦਾ ਵੀ ਜਿਹੜੇ ਲੋਕਾਂ ਨੂੰ ਥੋੜਾ ਬਹੁਤ ਵੀ ਪੜ੍ਹਨ ਦਾ ਸ਼ੌਕ ਹੋਏ ਉਹ ਦੇਖ ਸਕਦੇ ਨੇ, ਸਿੰਗਾਪੁਰ ਕੋਈ ਹਿਸਟੋਰੀਕਲੀ ਕੋਈ ਮੁਲਕ ਨਹੀਂ ਹੈ। ਸਿੰਗਾਪੁਰ ਮਲੇਸ਼ੀਆ ਦਾ ਹਿੱਸਾ ਸੀ ਔਰ ਉਹਨਾਂ ਨੂੰ, ਮਲੇਸ਼ੀਆ ਵਾਲਿਆਂ ਨੂੰ ਲੱਗਦਾ ਸੀ ਵੀ ਇਹਨਾਂ ਨੂੰ ਅਸੀਂ ਖਵਾ ਰਹੇ ਹਾਂ, ਇਹਨਾਂ ਦੇ ਤਾਂ ਪੱਲੇ ਹੀ ਕੁਛ ਨਹੀਂ ਹੈ। ਉਹਨਾਂ ਨੇ ਕਿਹਾ ਇਹਨੂੰ ਕੱਢੋ ਬਾਹਰ, ਇਹਨੂੰ ਅੱਡ ਦਿਓ ਥਾਂ। ਪਾਣੀ ਵੀ ਨਹੀਂ ਸੀ ਸਿੰਗਾਪੁਰ, ਕੁਛ ਵੀ ਨਹੀਂ। ਔਰ ਤੁਸੀਂ ਉਸ ਪੀਰੀਅਡ ਦੇ 1960ਵੇਂ 'ਚ ਸਿੰਗਾਪੁਰ ਮੁਲਕ ਬਣਦਾ ਹੈ। ਤੁਸੀਂ ਉਹਨਾਂ ਦੇ ਲੀਡਰ ਤਰਲੇ ਕਰਦੇ ਸੀ ਮਲੇਸ਼ੀਆ ਵਾਲਿਆਂ ਦੇ ਵੀ ਸਾਨੂੰ ਤੁਸੀਂ ਅੱਡ ਨਾ ਕਰੋ, ਅਸੀਂ ਸਰਵਾਈਵ ਕਿਵੇਂ ਕਰਾਂਗੇ। ਉਹ ਕਹਿੰਦੇ ਨਹੀਂ ਤੁਸੀਂ ਐਵੇਂ ਬੋਝ ਹੋ, ਤੁਹਾਨੂੰ ਅਸੀਂ ਖਵਾ ਰਹੇ ਹਾਂ ਦੂਜੇ। ਤੇ ਅੱਜ ਮੈਂ ਜਦੋਂ ਦੇਖਿਆ ਮੈਂ ਕਿਹਾ ਵੀ ਇਹ ਜਿਹੜਾ ਦੁਨੀਆ ਦੇ ਵਿੱਚ 199 ਮੁਲਕਾਂ 'ਚ ਸਭ ਤੋਂ ਉੱਪਰ ਸਿੰਗਾਪੁਰ ਹੈ। ਜਿਹੜੇ 199 ਮੁਲਕਾਂ ਦੇ ਵਿੱਚ ਜਿਹੜੀ ਐਂਟਰੀ ਦੇ ਨਾਲ ਜਾ ਸਕਦੇ ਨੇ ਔਰ ਇਸੇ ਲਿਸਟ ਦੇ ਵਿੱਚ ਵੀਜ਼ਾ ਫ੍ਰੀ ਐਕਸੈਸ ਹੈ ਟੂ 195 ਕੰਟਰੀਜ਼। ਜਿਹਦੇ ਕੋਲ ਸਿੰਗਾਪੁਰ ਦਾ ਪਾਸਪੋਰਟ ਹੈ। ਮੇਰਾ ਜੀ ਕਿਤਾ ਮੈਂ ਕਿਹਾ ਸਿੰਗਾਪੁਰ ਹੀ ਚੱਲੀਏ, ਪਰ ਉਹ ਵੜ ਨਹੀਂ ਦਿੰਦੇ ਸੌਖਾ। 195 ਮੁਲਕਾਂ 'ਚ ਤੁਹਾਨੂੰ ਵੀਜ਼ੇ ਦੀ ਲੋੜ ਨਹੀਂ ਹੈ। ਫਿਰ ਨੰਬਰ 2 ਦੇ ਉੱਤੇ ਹੁਣ ਤੁਸੀਂ ਯੂਰਪ ਜਿਹੜਾ ਮੋਸਟ ਵਿਕਸਿਤ ਔਰ ਦੂਜਾ ਹੈ ਉਹਨਾਂ ਦਾ ਫਰਾਂਸ, ਜਰਮਨੀ, ਇਟਲੀ, ਜਾਪਾਨ ਔਰ ਸਪੇਨ। ਇਹਨਾਂ ਦੇ ਪਾਸਪੋਰਟ ਹੋਲਡਰ ਜਿਹੜੇ ਨੇ 5 ਮੁਲਕਾਂ ਦੇ ਪਾਸਪੋਰਟ ਹੋਲਡਰ, ਫਰਾਂਸ, ਜਰਮਨੀ, ਇਟਲੀ, ਜਾਪਾਨ, ਸਪੇਨ, ਉਹ 192 ਮੁਲਕਾਂ 'ਚ ਜਾ ਸਕਦੇ ਨੇ ਐਂਟਰੀ, ਨੋ ਵੀਜ਼ਾ ਰਿਕੁਆਇਰਡ। ਫਿਰ ਤੀਸਰਾ ਨੰਬਰ ਹੈ ਆਸਟਰੀਆ, ਫਿਨਲੈਂਡ, ਆਇਰਲੈਂਡ, ਲਗਜ਼ਮਬਰਗ, ਨੀਦਰਲੈਂਡ, ਸਾਊਥ ਕੋਰੀਆ, ਸਵੀਡਨ। ਇਹ 191 ਮੁਲਕਾਂ ਜਿਨ੍ਹਾਂ ਦੀ ਐਂਟਰੀ ਹੈ ਉਹਦੇ 'ਚ ਜਾ ਸਕਦੇ ਨੇ। ਚੌਥਾ ਨੰਬਰ ਹੈ ਬੈਲਜੀਅਮ, ਡੈਨਮਾਰਕ, ਨਿਊਜ਼ੀਲੈਂਡ, ਨਾਰਵੇ, ਸਵਿਟਜ਼ਰਲੈਂਡ ਤੇ ਯੂਕੇ। ਇਹ 190 ਮੁਲਕਾਂ ਜਿਨ੍ਹਾਂ ਦੀ ਜਿਹੜੀ ਐਂਟਰੀ ਹੈ। ਪੰਜਵਾਂ ਨੰਬਰ ਹੈ ਆਸਟ੍ਰੇਲੀਆ ਔਰ ਪੁਰਤਗਾਲ। ਹੁਣ ਕਿੱਡਾ ਪੁਰਤਗਾਲ ਹੈ ਤੇ ਉਹ 199 ਮੁਲਕਾਂ 'ਚ ਜਾ ਸਕਦੇ ਨੇ। ਛੇਵਾਂ ਗ੍ਰੀਸ ਐਂਡ ਪੋਲੈਂਡ, 188 ਮੁਲਕਾਂ ਜਿਨ੍ਹਾਂ ਦੀ ਐਂਟਰੀ ਹੈ। ਫਿਰ 7ਵੇਂ ਤੇ ਹੈ ਕੈਨੇਡਾ, ਚੈਕ ਰਿਪਬਲਿਕ, ਹੰਗਰੀ ਤੇ ਮਾਲਟਾ, 187 ਮੁਲਕਾਂ ਜਾ ਸਕਦੇ ਨੇ। 8ਵਾਂ ਨੰਬਰ ਸਾਡਾ ਅਮਰੀਕਾ ਹੈ ਜਿਹੜਾ 182 ਮੁਲਕਾਂ 'ਚ ਜਾ ਸਕਦੇ ਨੇ ਔਰ ਇਹ ਰੈਂਕ ਨੰਬਰ 8। ਔਰ ਹੁਣ ਅਸੀਂ ਮਹਾਨ ਵਿਸ਼ਵ ਗੁਰੂ ਭਾਰਤ ਦਾ ਜ਼ਿਕਰ ਕਰਦੇ ਹਾਂ ਕਿ ਉਹ ਉਸ ਦਾ ਸ਼ਰਮਨਾਕ 82ਵਾਂ 82nd ਰੈਂਕ ਦੇ ਉੱਤੇ ਹੈ। ਹੁਣ ਤੁਸੀਂ 82nd ਦਾ ਉਹਨਾਂ ਨੇ ਇਹ ਨਹੀਂ ਦਿੱਤਾ ਇਸ ਰਿਪੋਰਟ 'ਚ ਕਿ 82nd ਵਾਲੇ ਕਿੰਨੇ ਮੁਲਕਾਂ 'ਚ ਇਹਨਾਂ ਦੀ ਐਂਟਰੀ ਹੈ, ਪਰ 82nd ਦਾ ਮਤਲਬ ਇਹ ਹੈ ਵੀ ਉਹੀ ਨੇੜੇ ਤੇੜੇ ਵਾਲੇ ਰਹਿ ਜਾਂਦੇ ਨੇ। ਬਾਕੀਆਂ ਨੇ ਤਾਂ ਇਹਨਾਂ ਨੂੰ ਕੋਈ ਜਿਹੜਾ ਉਹ ਇਹਨਾਂ ਨੇ ਇੰਡੀਆ ਸਪੈਸੀਫਿਕ ਅੱਗੋਂ ਕੋਈ ਬਹੁਤੀ ਖਬਰ ਨਹੀਂ ਦਿੱਤੀ ਹੈ। India's passport ranked 82nd on the list with citizens allowed to travel to 58 countries without a visa। ਔਰ ਇਹ ਇੱਦਾਂ ਦੇ ਮੁਲਕ ਇੰਡੋਨੇਸ਼ੀਆ, ਮਲੇਸ਼ੀਆ, ਥਾਈਲੈਂਡ, ਸਿਰਫ ਜਿਹੜਾ ਹੈ ਉਹ 58 ਮੁਲਕਾਂ ਦੇ ਵਿੱਚ ਐਂਟਰੀ ਹੈ। ਉਹ ਉਹਨਾਂ ਤੋਂ ਵੀ ਗਰੀਬ ਹੋਣੇ ਨੇ, ਉੱਥੇ ਕਿਸੇ ਨੇ ਕੀ ਲੈਣ ਜਾਣਾ। ਸੋ ਇਹ ਹੈ ਮਹਾਨ ਦੇਸ਼ ਭਾਰਤ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋ ਥੈਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।
ਯੂਕੇ, ਇਟਲੀ, ਜਨੇਵਾ, ਆਸਟਰੀਆ, ਆਸਟ੍ਰੇਲੀਆ, ਟੋਰਾਂਟੋ, ਵੈਨਕੂਵਰ ਅਤੇ ਕੈਲੀਫੋਰਨੀਆ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੁਣ ਕੈਲਗਰੀ ਵਿੱਚ। ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਾਲੰਟੀਅਰ ਕਰਨ ਦੇ ਲਈ ਸੰਪਰਕ ਕਰੋ 403 409 1445 ਜਾਂ 403 409 1446। This ad is paid by Gurdwara Dashmesh Culture Center. ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਆਪਣੇ ਜਿਸ ਤਰ੍ਹਾਂ ਕਿ ਪ੍ਰੋਗਰਾਮ ਦੇ ਵਿੱਚ ਆਪਣੇ ਜਿਹੜੀਆਂ ਦਰਸ਼ਕਾਂ ਦੀਆਂ ਲਿਖਤਾਂ ਤੇ ਜਿਹੜੇ ਨਜ਼ਮਾਂ ਨੇ ਉਹ ਆਪਾਂ ਸ਼ੇਅਰ ਕਰਦੇ ਹਾਂ। ਅੱਜ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ ਸ਼ਾਇਰ ਸਾਡੇ ਜਿਹੜੇ ਢਿੱਲੋਂ ਸਾਹਿਬ ਜੀ, ਉਹਨਾਂ ਦੀ ਇੰਗਲਿਸ਼ ਵਿੱਚ ਜਿਹੜੀ ਨਜ਼ਮ ਹੁੰਦੀ ਹੈ ਦਾ ਰਿਦਮ ਆਫ ਫਰੀडम, ਉਹ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਬਿਲਕੁਲ ਠੀਕ ਕਿਹਾ। ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਆਪਣੇ ਵਿਊਅਰਸ ਦੀਆਂ ਲਿਖਤਾਂ ਵੀ, ਔਰ ਬੇਸ਼ੱਕ ਅਸੀਂ ਕਿਸੇ ਸਟੇਜ ਤੇ ਕਮੈਂਟਸ ਹੁਣ ਭਾਵੇਂ ਲਾਈਵ ਦੇਖਦੇ ਹਾਂ YouTube ਤੇ, ਉਸ ਤੋਂ ਬਾਅਦ ਬਹੁਤ ਸਾਰੇ ਕਮੈਂਟ ਹੁੰਦੇ ਨੇ। ਬਿਲਕੁਲ ਮੈਂ ਸੋਚ ਰਿਹਾ ਉਹਨਾਂ ਚੋਂ ਵੀ ਜਿਹੜੇ ਕੁਝ ਸੈਲੈਕਟ ਨੇ ਜਿਨ੍ਹਾਂ ਦੇ ਵਿੱਚ ਕੋਈ ਸਵਾਲ ਨੇ ਜਾਂ ਕੋਈ ਹੋਰ ਯੂਜ਼ਫੁਲ ਜਾਣਕਾਰੀ ਹੈ ਉਹਨੂੰ ਵੀ ਅਸੀਂ ਸਾਂਝੇ ਕਰਿਆ ਕਰਾਂਗੇ। ਪਰ ਹਾਲ ਦੀ ਘੜੀ ਅਸੀਂ ਲਿਖਤਾਂ ਦੇ ਉੱਤੇ ਜਾਂ ਜਿਹੜੇ ਸਾਡੇ ਕ੍ਰੀਏਟਿਵ ਸ਼ਾਇਰ ਨੇ ਔਰ ਸਰ ਸ਼ੇਰਬਾਜ਼ ਸਿੰਘ ਢਿੱਲੋਂ, ਜਿਨ੍ਹਾਂ ਦੀਆਂ ਲਿਖਤਾਂ ਨੂੰ ਸਾਡੇ ਵਿਊਅਰਸ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ, ਉਹਨਾਂ ਦੀਆਂ ਨਜ਼ਮਾਂ ਨੂੰ, ਉਹਨਾਂ ਦੇ ਵਿੱਚ ਜਿੱਥੇ ਕੌਮ ਦਾ ਦਰਦ ਹੈ, ਪੀੜ ਹੈ, ਹੋਪ ਹੈ, ਉੱਥੇ ਅੰਗਰੇਜ਼ੀ ਲੈਂਗੁਏਜ ਦੇ ਉੱਤੇ ਉਹਨਾਂ ਦੀ ਪੂਰੀ ਕਮਾਂਡ ਹੋਣ ਕਰਕੇ ਉਹਦਾ ਪੂਰਾ ਜਿਹੜਾ ਪੋਇਮ ਦਾ ਵਜ਼ਨ ਹੁੰਦਾ ਹੈ ਉਹ ਵੀ ਅਸੀਂ ਕਰਦੇ ਹਾਂ। ਉਹਨੂੰ ਤੁਸੀਂ ਜਦੋਂ ਅੰਗਰੇਜ਼ੀ 'ਚ ਪੜ੍ਹਦੇ ਹੋ ਉਹਨੂੰ ਇੰਜੋਏ ਕੀਤਾ ਜਾਂਦਾ। ਸਾਡੇ ਬਹੁਤ ਸਾਰੇ ਵਿਊਅਰਸ ਨੇ ਬਹੁਤ ਤਾਰੀਫ ਕੀਤੀ ਹੈ ਔਰ ਉਹਨਾਂ ਨੇ ਜਿਹੜੀ ਸਾਨੂੰ ਆਪਣੀ ਛੇਕੜਲੀ ਨਜ਼ਮ ਭੇਜੀ ਹੈ ਦਾ ਰਿਦਮ ਆਫ ਫਰੀडम। ਹੁਣ ਰਿਦਮ ਅਸੀਂ ਦੇਖਦੇ ਹਾਂ ਕਿ ਵੀ ਇੱਕ ਉਸ ਕਿਸਮ ਦੀ ਇੱਕ ਪਾਰਟ ਹੈ ਕਿ ਵੀ ਇਹ ਜਿਹੜਾ ਆਜ਼ਾਦੀ ਦਾ ਇੱਕ ਨਾਲ ਦੀ ਨਾਲ ਨਾਦ ਵੀ ਵੱਜਦਾ ਹੁੰਦਾ ਹੈ, ਇੱਕ ਆਵਾਜ਼ ਵੀ ਹੈ ਔਰ ਉਸ ਦੇ ਵਿੱਚ ਇੱਕ ਸੰਤੁਲਨ ਵੀ ਹੁੰਦਾ ਹੈ। ਉਹਨੂੰ ਹੀ ਅਸੀਂ ਜਿਹੜਾ ਚਾਲ ਕਹਿੰਦੇ ਹਾਂ, ਜਾਂ ਜਿਵੇਂ ਇੱਕ ਕਿਸੇ ਚੀਜ਼ ਦਾ ਇੱਕ ਫਲੋ ਹੈ, ਉਸ ਦਾ ਇੱਕ ਰਿਦਮ ਹੈ। ਔਰ ਉਹਨਾਂ ਨੇ ਕਿਹਾ ਵੈਨ ਆਈ ਥਿੰਕ ਆਫ ਗਰੋਥ ਮਾਈ ਕੌਨਸ਼ੀਅੰਸ ਵਿਸਪਰਸ ਕੈਨ ਯੂ ਸਰਵਾਈਵ ਦਾ ਸਟਾਰਮ, ਵੈਨ ਆਈ ਸੀਕ ਫਰੀडम ਇਟ ਕੁਐਸਚਨਸ ਆਰ ਯੂ ਰੈਡੀ ਟੂ ਟਰੂਲੀ ਲਿਵ। ਹੁਣ ਇਹ ਬੜੇ ਕੀਮਤੀ ਸਵਾਲੀਆ ਨਿਸ਼ਾਨ ਨੇ ਦੋਵਾਂ ਥਾਵਾਂ ਤੇ। ਵੈਨ ਆਈ ਥਿੰਕ ਆਫ ਗਰੋਥ ਮਾਈ ਕੌਨਸ਼ੀਅੰਸ ਵਿਸਪਰਸ, ਕਿ ਜਦੋਂ ਮੈਂ ਗਰੋਥ ਦੀ ਵਧੋਤਰੀ ਦੀ ਗੱਲ ਸੋਚਦਾ ਮੇਰੀ ਜ਼ਮੀਰ ਮੇਰੇ ਕੰਨਾਂ 'ਚ ਫੁਸਫੁਸਾਉਂਦੀ ਹੈ, ਮੇਰੀ ਕੌਨਸ਼ੀਅਸ ਮੈਨੂੰ ਯਾਦ ਦਹਾਨੀ ਕਰਾਉਂਦੀ ਹੈ। ਕੈਨ ਯੂ ਸਰਵਾਈਵ ਦਾ ਸਟਾਰਮ, ਕਿ ਕੀ ਤੂੰ ਤੂਫਾਨਾਂ ਨਾਲ ਲੜਨ ਦੀ ਹਿੰਮਤ ਰੱਖਦਾ? ਤੂਫਾਨ ਦੇ ਸਾਹਮਣੇ ਛਾਤੀ ਖੋਲ ਕੇ ਖਲੋਏਗਾ? ਕੈਨ ਯੂ ਸਰਵਾਈਵ ਦਾ ਸਟਾਰਮ ਵੈਨ ਆਈ ਸੀਕ ਫਰੀडम, ਜਦੋਂ ਮੈਂ ਆਜ਼ਾਦੀ ਦਾ ਸੋਚਦਾ, ਆਜ਼ਾਦੀ ਦੀ ਮੰਗ ਕਰਦਾ, ਇਟ ਕੁਐਸਚਨ, ਫਿਰ ਮੇਰੇ ਅੰਦਰੋਂ ਜ਼ਿਹਨ 'ਚੋਂ ਇਹ ਸਵਾਲ ਨਿਕਲਦਾ, ਆਰ ਯੂ ਰੈਡੀ ਟੂ ਟਰੂਲੀ ਲਿਵ। ਇਹ ਹੈ ਜੇ ਸਵਾਲ ਵੀ ਹੈ ਔਰ ਜਵਾਬ ਵੀ ਹੈ। As I ponder my children's future, silence engulfs me, fear grips tight, my heart races, a rapid drumbeat, echoing the rise of dread within। ਕਿ ਮੈਂ ਤਾਂ ਗੁਜ਼ਾਰ ਲਿਆ ਜਦੋਂ ਮੈਂ ਆਪਣੇ ਬੱਚਿਆਂ ਦੇ ਭਵਿੱਖ ਬਾਰੇ, ਮੁਸਤਕਬਲ ਬਾਰੇ, ਫਿਊਚਰ ਬਾਰੇ ਸੋਚਦਾ ਹਾਂ। As I ponder my children's future, silence engulfs me,
fear grips tight, ਕਿ ਮੇਰਾ ਇੱਕਦਮ ਅੰਦਰ ਚੁੱਪ ਕਰ ਜਾਂਦਾ ਹੈ, ਇੱਕ ਖੌਫ ਦਾ ਮਾਹੌਲ ਅੰਦਰ ਬਣ ਜਾਂਦਾ ਹੈ, ਜਿਹਨੂੰ ਤੁਸੀਂ ਕਹਿੰਦੇ ਵੀ ਤੁਸੀਂ ਸੋਚਦੇ ਹੋ ਵੀ ਆ ਜਿਨ੍ਹਾਂ ਦੇ ਨਾਲ ਵਾਹ ਹੈ ਜੋ ਚੱਲ ਰਿਹਾ ਹੈ, ਸਾਡੇ ਬੱਚਿਆਂ ਦਾ ਕੀ ਭਵਿੱਖ ਹੋਏਗਾ, ਤੁਸੀਂ ਇੱਕਦਮ ਚੁੱਪ ਕਰਦੇ ਹੋ, ਇੱਕ ਤੁਸੀਂ ਖੌਫਜ਼ਦਾ ਹੁੰਦੇ ਹੋ। ਐਜ਼ ਆਈ ਪੌਂਡਰ ਮਾਈ ਚਿਲਡਰਨਸ ਫਿਊਚਰ ਸਾਇਲੈਂਸ engulfs me, fear grips tight, my heart races a rapid drum beat, echoing the rise of dread within, ਕਿ ਮੇਰਾ ਦਿਲ ਬਹੁਤ ਤੇਜ਼ ਧੜਕਣਾ ਸ਼ੁਰੂ ਹੋ ਜਾਂਦਾ ਹੈ, ਇੱਕ ਬੜੀ ਜਿਵੇਂ ਕਿਸੇ ਡਰਮ ਦੇ ਉੱਤੇ, ਨਗਾਰੇ ਦੇ ਉੱਤੇ, ਢੋਲ ਦੇ ਉੱਤੇ ਬਾਰ-ਬਾਰ ਚੋਟ, ਜਦੋਂ ਤੁਸੀਂ ਇੱਕ ਫੀਅਰ 'ਚ ਹੁੰਦੇ ਹੋ, ਇੱਕ ਧੱਕ ਤੁਹਾਡੇ ਦਿਲ ਦੀ ਵੱਧ ਜਾਂਦੀ ਹੈ। ਉਹਨੂੰ ਉਹਨਾਂ ਨੇ ਕੀਤਾ ਕਿ ਵੀ ਇਹ ਅੰਦਰ ਉਹ ਐਕੋ ਕਰ ਰਹੀ ਹੁੰਦੀ ਹੈ, ਜਿਹੜਾ ਫੀਅਰ ਵੀ ਹੈ ਕਿ ਸਾਡੀਆਂ ਭਵਿੱਖ ਦੀਆਂ ਪੀੜ੍ਹੀਆਂ ਦਾ ਕੋਈ ਫਿਊਚਰ ਨਹੀਂ ਹੈ। ਐਜ਼ ਆਈ ਪੌਂਡਰ ਮਾਈ ਚਿਲਡਰਨਸ ਫਿਊਚਰ ਸਾਇਲੈਂਸ engulfs me, fear grips tight, my heart races a rapid drum beat, echoing the rise of dread within, their freedom an uncertain promise, an answer I can't confidently give, will their fate mirror our past, a cycle of submission and silent despair। ਹੁਣ ਇਹ ਸੋਚ ਜਿਹੜੀ ਭਵਿੱਖ ਦੀਆਂ ਆਪਣੀਆਂ ਜਨਰੇਸ਼ਨਾਂ ਦੀ ਹੈ ਕਿ ਵੀ ਉਹਨਾਂ ਦੀ ਫਰੀडम ਹੋਏਗੀ ਕਿ ਨਹੀਂ, ਇਹ ਤਾਂ ਅਨਸਰਟਨ ਹੈ। ਉਹ ਤੁਸੀਂ ਇਕਰਾਰ ਕੋਈ ਕਰੋ ਵੀ, ਉਹ ਤਾਂ ਤੁਹਾਡਾ ਵੱਸ 'ਚ ਨਹੀਂ ਹੈ। ਇਸ ਤੁਸੀਂ ਫੇਥ ਦੇ ਨਾਲ, ਸਵੈ ਵਿਸ਼ਵਾਸ ਨਾਲ ਜਵਾਬ ਨਹੀਂ ਦੇ ਸਕਦੇ ਕਿ ਕੀ ਉਹ ਵੀ ਤੁਹਾਡੇ ਵਾਲੀ ਹਾਲਤ 'ਚੋਂ ਹੀ ਲੰਘਣਗੇ। ਵਿਲ ਦੇਅਰ ਫੇਟ ਮਿਰਰ ਆਵਰ ਪਾਸਟ, ਜੋ ਸਾਡਾ ਪਾਸਟ ਗੁਜ਼ਰਿਆ, ਕੀ ਉਹਨਾਂ ਦਾ ਵੀ ਉਹੀ ਹਸ਼ਰ ਨਹੀਂ ਹੋਏਗਾ? ਔਰ ਕੀ ਉਹ ਵੀ ਇਸ ਕਿਸਮ ਦੀ ਗੁਲਾਮੀ, ਸਬਮਿਸ਼ਨ ਔਰ ਚੁੱਪਚਾਪ ਤੁਸੀਂ ਉਸ ਬੋਝ ਨੂੰ ਚੁੱਕ ਰਹੇ ਹੋ ਔਰ ਅੰਦਰ ਤੁਹਾਡਾ ਪੀੜ ਨਾਲ ਭਰਿਆ ਹੋਇਆ, ਪਰ ਤੁਸੀਂ ਖੌਫ ਦੇ ਵਿੱਚ ਜੀ ਰਹੇ ਹੋ। Their freedom and uncertain promise, an answer I can't confidently give, will their fate mirror our past, a cycle of submission and silent despair? No, for I stand with the defiant, not those who bowed to oppression. I join the ranks of freedom fighters, undaunted by the unknown outcomes। ਹੁਣ ਇਹ ਹੈ ਜਦੋਂ ਤੁਸੀਂ ਆਪਣੀ ਜ਼ਮੀਰ ਨਾਲ ਘੁਲ ਰਹੇ ਹੁੰਦੇ ਹੋ, ਆਰਗੂਮੈਂਟ, ਕਾਊਂਟਰ ਆਰਗੂਮੈਂਟ ਚੱਲ ਰਹੇ ਹੁੰਦੇ ਹੋ, ਤੁਸੀਂ ਆਪਣੀ ਜ਼ਮੀਰ ਦੇ ਆਈਨੇ 'ਚ ਆਪਣੇ ਆਪ ਨੂੰ ਦੇਖ ਰਹੇ ਹੁੰਦੇ ਹੋ, ਫਿਰ ਉਸ 'ਚੋਂ ਰੈਜ਼ਿਲੀਅੰਸ, ਡਿਫਾਇੰਸ ਦੀ ਆਵਾਜ਼ ਨਿਕਲਦੀ ਹੈ। ਨੋ, ਆਈ ਸਟੈਂਡ ਵਿਦ ਦਾ ਡਿਫਾਇੰਟ। ਮੈਂ ਬਾਗੀਆਂ ਦੇ ਨਾਲ ਖੜਾ, ਜਿਹੜੇ ਸਟੇਟ ਨੂੰ ਚੈਲੰਜ ਕਰ ਰਹੇ ਨੇ, ਜਿਹੜੇ ਗੁਲਾਮੀ ਨੂੰ ਚੈਲੰਜ ਕਰ ਰਹੇ ਨੇ। ਨੋ, ਫॉर ਆਈ ਸਟੈਂਡ ਵਿਦ ਦਾ ਡਿਫਾਇੰਟ, ਨਾਟ ਦੋਜ਼ ਹੂ ਬੋਡ ਟੂ ਆਪਰੇਸ਼ਨ। ਮੈਂ ਉਹਨਾਂ ਦੇ ਨਾਲ ਨਹੀਂ ਖਲੋਤਾ ਜਿਹੜੇ ਜ਼ੁਲਮ ਦੇ ਸਾਹਮਣੇ ਝੁਕ ਗਏ, ਜਿਨ੍ਹਾਂ ਨੇ ਜੁੱਤੀਆਂ ਚਟਣੀਆਂ ਕਬੂਲ ਕਰ ਲਈਆਂ। ਆਈ ਜੁਆਇਨ ਦਾ ਰੈਂਕਸ ਆਫ ਫਰੀडम ਫਾਈਟਰਸ। ਮੈਂ ਆਜ਼ਾਦੀ ਘੁਲਾਟੀਆਂ ਦੇ ਉਸ ਦੇ ਵਿੱਚ ਸ਼ਾਮਲ ਹੋ ਗਿਆ। ਅਨਡਾਉਂਟਡ ਬਾਈ ਦਾ ਅਨਨੋਨ ਆਊਟਕਮਸ। ਕੀ ਹੋਏਗਾ, ਇਸ ਤੋਂ ਬੇਪਰਵਾਹ ਹੋ ਕੇ ਆਜ਼ਾਦੀ ਦੇ ਰਸਤੇ ਨੂੰ ਚੁਣਿਆ। ਦਾ ਪਾਵਰ ਆਫ ਮਾਈ ਪੈਨ ਇਜ਼ ਅ ਮਿਸਟਰੀ, ਯੈਟ hope lies in its trembling lines. May future generations read my words, seeing fear transformed into courage। ਕਿ ਮੇਰੇ ਕੋਲ ਪੈਨ ਹੈ, ਪੈਨ ਦੀ ਤਾਕਤ ਇੱਕ ਮਿਸਟਰੀ ਹੈ। ਇਹ ਕਿਵੇਂ ਇਹਨੂੰ ਪ੍ਰਭਾਵਿਤ ਕਰੇਗੀ? ਮਿਸਟਰੀ ਉਹੀ ਹੁੰਦੀ ਹੈ ਵੀ ਜਿਹਦੀ ਕੁੱਖ 'ਚ ਕੀ ਰੱਖਿਆ ਸਾਨੂੰ ਨਹੀਂ ਪਤਾ। ਦਾ ਪਾਵਰ ਆਫ ਮਾਈ ਪੈਨ ਇਜ਼ ਅ ਮਿਸਟਰੀ, ਯੈਟ ਹੋਪ ਲਾਈਜ਼ ਇਨ ਇਟਸ ਟ੍ਰੈਂਬਲਿੰਗ ਲਾਈਨਸ। ਇਸ ਦੀਆਂ ਜਿਹੜੀਆਂ ਪੰਕਤੀਆਂ ਨੇ, ਲਾਈਨਾਂ ਨੇ, ਉਹਨਾਂ ਦੇ ਵਿੱਚੋਂ ਹੋਪ ਝਲਕਦੀ ਹੈ। ਮੇ ਫਿਊਚਰ ਜਨਰੇਸ਼ਨ ਰੀਡ ਮਾਈ ਵਰਡਸ। ਭਵਿੱਖ ਦੀਆਂ ਪੀੜ੍ਹੀਆਂ ਜਿਨ੍ਹਾਂ ਦੇ ਮੁਸਤਕਬਲ ਬਾਰੇ ਅਨਸਰਟਨਟੀ ਹੈ, ਉਹ ਮੇਰੇ ਲਫ਼ਜ਼ਾਂ ਨੂੰ ਪੜ੍ਹਨਗੀਆਂ। ਸੀਇੰਗ ਫੀਅਰ ਟਰਾਂਸਫਾਰਮਡ ਇਨਟੂ ਕਰੇਜ। ਕਿ ਮੈਂ ਜੋ ਲਿਖਦਾ, ਮੈਂ ਤਾਂ ਉਸ ਡਰ ਨੂੰ ਹੌਸਲੇ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕਰ ਰਿਹਾ। ਹੋ ਸਕਦਾ ਹੈ ਉਹ ਇਸ ਦਾ ਅਸਰ ਕਬੂਲਣ। Critics may mock from shadows, calling me coward for hiding in ink, but these black marks bear the weight of a future painted in white hope। ਹੁਣ ਇਹ ਲੋਕਾਂ ਦਾ ਕ੍ਰਿਟਿਸਿਜ਼ਮ। ਹੁਣ ਅਸੀਂ ਵੀ ਜੇ ਗੱਲਬਾਤ ਹੀ ਕਰਦੇ ਹਾਂ, ਹੋਰ ਅਸੀਂ ਕਿਹੜੀ ਭੰਗੀਆਂ ਵਾਲੀ ਤੋਪ ਪੀੜੀ ਹੋਈ ਹੈ। ਇੱਕ ਤਬਕਾ ਉਹ ਸਾਨੂੰ ਵੀ ਇਹ ਕਹਿੰਦਾ ਹੈ ਕਿ ਜੀ ਗੱਲਾਂ ਨਾਲ ਥੋੜ੍ਹੀ ਬਣਨਾ, ਇਹ ਐਵੇਂ ਮਾਰਦੇ ਨੇ, ਯੱਕੜ ਮਾਰੀ ਜਾਂਦੇ ਨੇ ਬਹਿ ਕੇ, ਆਪਣਾ
ਦਿਨ ਪੂਰਾ ਕਰ ਲੈਂਦੇ ਨੇ। ਇੱਦਾਂ ਨਹੀਂ ਆਹ ਕਰੋ ਉਹ ਕਰੋ। ਇਸੇ ਤਰ੍ਹਾਂ ਜੇ ਕੋਈ ਹੋਰ ਕਿਸੇ ਫੀਲਡ 'ਚ ਭਾਵੇਂ ਪਰਿਵਾਰਾਂ ਦੀ ਮਦਦ, ਉਹਨੂੰ ਵੀ ਕਹਿਣ ਵਾਲੇ ਹੋਣਗੇ ਇਹ 'ਚੋਂ ਕੁਛ ਨਹੀਂ ਨਿਕਲਣਾ। ਜੇ ਕੋਈ ਗੁਰਮਤ ਜਾਂ ਪੰਜਾਬੀ ਪੜ੍ਹਾ ਰਿਹਾ ਹੋਏਗਾ ਸਕੂਲਾਂ 'ਚ ਜਾਂ ਦੂਜੇ ਉਹਨੂੰ ਕਹਿਣਗੇ ਇਹ 'ਚੋਂ ਕੀ ਹੋਣਾ, ਇਹ ਚੱਕੋ। ਹਾਲਾਂ ਆਪ ਉਹ ਕਿੰਨੇ ਕੁ ਬਹਾਦਰ ਨੇ, ਉਹ ਜਦੋਂ ਪਰਖ ਹੁੰਦੀ ਹੈ ਉਦੋਂ ਹੀ ਪਤਾ ਲੱਗਦਾ। ਸੋ ਇਹਦੇ ਤੇ ਉਹਨਾਂ ਨੇ ਕਿਹਾ ਕਿ ਕ੍ਰਿਟਿਕਸ ਮੇ ਮੌਕ ਫਰਮ ਸ਼ੈਡੋਜ਼ ਕਾਲਿੰਗ ਮੀ ਕਾਵਰਡ ਫॉर ਹਾਈਡਿੰਗ ਇਨ ਇੰਕ, ਕਿ ਜੇ ਇਹ ਤਲਵਾਰ ਨਹੀਂ ਚੁੱਕਦੇ, ਸਿਆਹੀ 'ਚ ਲੁਕੇ ਹੋਏ ਨੇ, ਪੈਨ ਦੀ ਤਾਕਤ ਦਾ ਜ਼ਿਕਰ ਕਰ ਰਹੇ ਨੇ ਉਹਨਾਂ ਨੇ। ਪਰ ਬਟ ਥੀਸ ਬਲੈਕ ਮਾਰਕਸ ਬੇਅਰ ਦਾ ਵੇਟ ਆਫ ਏ ਫਿਊਚਰ ਪੇਂਟਡ ਇਨ ਵਾਈਟ ਹੋਪ। ਭਾਵੇਂ ਸਿਆਹੀ ਕਾਲੀ ਹੁੰਦੀ ਹੈ ਕਿ ਵੀ ਤੁਸੀਂ ਨਾ ਕਾਲੇ ਅੱਖਰਾਂ ਦੇ ਵਿੱਚ ਭਵਿੱਖ ਦੀ ਜਿਹੜੀ ਰੋਸ਼ਨੀ ਹੈ, ਵਾਈਟਨੈਸ ਹੈ, ਚਾਨਣ ਹੈ, ਉਹਨੂੰ ਦੇ ਰਹੇ ਹੋ। ਵਾਹ, ਕਿਆ ਨਾਈਸ ਇਸਤੇਮਾਲ ਕੀਤੇ ਨੇ ਲਫ਼ਜ਼। Friends, rise and sing the anthem of liberty. Let your hearts drum for sacred freedom. Feel the churn within your soul till the bullet of freedom emerges pure. कि दोस्तों, friends, rise and sing the anthem of liberty. खड़े हो जाओ और आज़ादी दे गीत गाओ, आज़ादी दा नेशनल एंथम गाओ, आज़ादी दा कौमी तराना वजाओ गाओ। फ्रेंड्स, राइज एंड सिंग द एंथम ऑफ लिबर्टी। लेट योर हार्ट्स ड्रम फॉर सैक्रेड फ्रीडम। ਹੁਣ ਜਦੋਂ ਤਰਾਨਾ ਵਜਾਇਆ ਜਾਂਦਾ, ਆਜ਼ਾਦੀ ਦਾ ਇਜ਼ਹਾਰ ਹੈ, ਡਰਮ ਵਜਾਇਆ ਜਾਂਦਾ ਵੀ ਤੁਹਾਡਾ ਦਿਲ ਜਿਹੜਾ ਉਹ ਡਰਮ ਬਣ ਜਾਏ। ਜਦੋਂ ਤੁਸੀਂ ਆਜ਼ਾਦੀ ਦਾ ਤਰਾਨਾ ਜਦੋਂ ਹੁੰਦਾ ਹੈ ਵੀ ਤੁਹਾਡੇ ਕਣ ਕਣ 'ਚ ਰਗੋ ਰੇਸ਼ੇ 'ਚੋਂ ਆਜ਼ਾਦੀ ਦੀ ਤੜਪ, ਆਜ਼ਾਦੀ ਦੀ ਆਵਾਜ਼ ਨਿਕਲੇ। ਲੈਟ ਯੂਰ ਹਾਰਟਸ ਡਰਮ ਫॉर ਸੈਕਰਡ ਫਰੀडम। ਪਵਿੱਤਰ ਆਜ਼ਾਦੀ ਦੇ ਲਈ ਤੁਹਾਡੇ ਦਿਲ ਡਰਮ ਬਣ। ਫੀਲ ਦਾ ਚਰਨ ਵਿਦਨ, ਤੁਹਾਡੀ ਰੂਹ ਜਿਹੜੀ ਹੈ ਉਹ ਚਰਨ ਹੋਏ, ਜਿਵੇਂ ਉਹ ਮਧਾਣੀ ਮੱਖਣ ਕੱਢਦੀ ਹੈ, ਤੁਹਾਡੇ ਅੰਦਰ ਰਗੋ ਰੇਸ਼ੇ 'ਚ ਉਹ ਚੀਜ਼ ਵਸੀ ਹੋਏ ਜਿਹੜਾ। ਫੀਲ ਦਾ ਚਰਨ ਵਿਦਨ ਯੋਰ ਸੋਲ ਟਿਲ ਦਾ ਬਟਰ ਆਫ ਫਰੀडम ਐਮਰਜਿਸ ਪਿਓਰ। ਆਜ਼ਾਦੀ ਦਾ ਮੱਖਣ। ਮੈਂ ਵੀ ਚਰਨਿੰਗ ਬਿਲਕੁਲ ਮਧਾਣੀ ਨਾਲ ਉਹਨਾਂ ਨੇ ਐਕਸਪ੍ਰੈਸ਼ਨ ਹੀ ਉਹ ਯੂਜ਼ ਕੀਤੀ ਹੈ ਕਿ ਭਾਈ ਤੁਹਾਡੀ ਰੂਹ ਜਿਹੜੀ ਹੈ ਉਹ ਮਧਾਣੀ ਵਾਂਗ ਜਿਹੜੀ ਹੈ ਉਹਨੇ ਰਿੜਕਾ ਪਾਇਆ, ਰਿੜਕਿਆ, ਔਰ ਆਜ਼ਾਦੀ ਦਾ ਮੱਖਣ ਜਿਹੜਾ ਹੈ ਉਹ ਉਭਰ ਕੇ ਬਾਹਰ ਆਇਆ। ਫਰੈਂਡਸ, ਰਾਈਜ਼ ਐਂਡ ਸਿੰਗ ਦ ਐਂਥਮ ਆਫ ਲਿਬਰਟੀ। ਲੈਟ ਯੂਰ ਹਾਰਟਸ ਡਰਮ ਫॉर ਸੈਕਰਡ ਫਰੀडम। ਫੀਲ ਦ ਚਰਨ ਵਿਦਨ ਯੂਰ ਸੋਲ ਟਿਲ ਦ ਬਟਰ ਆਫ ਫਰੀडम emerges pure. Our Guru yearns for swift liberation. His support, a garland of bright hues. Bravery will be adorned with honor, a call to rise to claim our due. ਹੁਣ ਇਹ ਹੈ faith, ਵਿਸ਼ਵਾਸ ਕਿ ਸਾਡੇ ਗੁਰੂ ਇੰਤਜ਼ਾਰ ਕਰ ਰਹੇ ਨੇ। ਗੁਰੂ ਦਾ ਹਮੇਸ਼ਾ ਹੀ ਥਾਪੜ ਹੈ ਪੰਥ ਦੇ ਉੱਤੇ। Our Guru yearns for ਸਵਿਫਟ ਲਿਬਰੇਸ਼ਨ। ਹੁਣ ਉਹ ਮੌਕਾ ਆ ਗਿਆ ਕਿ ਗੁਰੂ ਨੇ ਸਾਨੂੰ ਇਹ ਆਜ਼ਾਦੀ ਦੀ ਦਾਤ ਬਖਸ਼ਣੀ ਹੈ। ਔਰ ਹਿਜ਼ ਸਪੋਰਟ ਏ ਗਾਰਲੈਂਡ ਆਫ ਬ੍ਰਾਈਟ ਹਿਊਜ਼। ਹੁਣ ਅਸੀਂ ਜਦੋਂ ਦੇਖਦੇ ਹਾਂ ਮੌਸਮ ਦੀ ਇੰਦਰਧਨੁਸ਼ ਦੇਖਦੇ ਹਾਂ, 7 ਰੰਗ ਦੇਖਦੇ ਹਾਂ, ਮੌਸਮ ਦਾ ਖੜਾਅ ਹੁੰਦਾ। ਸੋ ਜਦੋਂ ਗੁਰੂ ਦਾ ਥਾਪੜਾ ਹੁੰਦਾ ਹੈ, ਮਾਨੋ 4 ਚਫੇਰੇ ਚਾਨਣ ਹੀ ਚਾਨਣ, ਔਰ ਤੁਸੀਂ ਆਪਣੀ ਮੰਜ਼ਿਲ ਦੇ ਉੱਤੇ ਹੁੰਦੇ ਹੋ ਜਾਂ ਮੰਜ਼ਿਲ ਦੇ ਕਰੀਬ ਹੁੰਦੇ ਹੋ। ਉਹ ਇੱਕ ਉਸ ਬ੍ਰਾਈਟ ਹਿਊਜ਼ ਦੇ ਗਾਰਲੈਂਡ ਵਾਂਗ ਹੈ, ਹਾਰ ਵਾਂਗ ਹੈ। ਬਰੇਵਰੀ ਵਿਲ ਬੀ ਐਡੋਨਡ ਵਿਦ ਆਨਰ, ਸੂਰਾ ਸੋ ਪਹਿਚਾਨੀ ਹੈ, ਇਹ ਹੈ। ਔਰ ਉਹ ਰਾਜ ਬਿਨਾ ਨੇ ਧਰਮ ਚਲਾ ਹੈ, ਪਰ ਉਹ ਹੈ ਕਿ ਅਤ ਹੀ ਰਣ ਮੇ ਤਬ ਜੂਝ ਮਰੋ, ਨਿਸ਼ਚੈ ਕਰ ਆਪਣੀ। ਜਦੋਂ ਤੁਸੀਂ ਇਸ ਪਾਸੇ ਤੁਰੇ ਤੇ ਬਹਾਦਰੀ ਦਾ ਜਿਹੜਾ ਹੈ ਉਹ ਬਰੇਵਰੀ ਵਿਲ ਬੀ ਐਡੋਨਡ ਵਿਦ ਆਨਰ, a call to rise to claim our due. Last paragraph है, unity may seem distant, a hesitant wait, but know that dogs can't mimic lions. The brave will rise and prove their might, while the fearful hide faces buried in shame. ਉਹਨਾਂ ਦੇ ਜਿਹੜਾ ਬਹੁਤ ਖੂਬਸੂਰਤ ਉਹਨਾਂ ਨੇ ਮੈਟਾਫਰ ਯੂਜ਼ ਕੀਤਾ ਹੈ। ਜ਼ਾਹਰ ਹੈ ਕਿ ਵੀ ਗੱਲ ਏਕਤਾ ਦੇ ਨਾਲ ਅੱਗੇ ਵਧਣ ਦੀ ਹੈ, ਨਾਲ ਦੇ ਨਾਲ ਇਹ ਵੀ ਕਿ ਕੁੱਤੇ
ਜੇ ਸ਼ੇਰਾਂ ਦੀ ਨਕਲ ਕਰਨ ਲੱਗ ਜਾਣ ਸ਼ਾਇਦ ਵਕਤੀ ਤੌਰ ਤੇ ਕਰ ਹੀ ਲੈਂਦੇ ਨੇ। ਰਾਜੇ ਸ਼ੀਂਹ ਮੁਕੱਦਮ ਕੁੱਤੇ, ਜਿਨ੍ਹਾਂ ਦੇ ਹੱਥ ਪਾਵਰ ਆਂਦੀ ਹੈ, ਉਹ ਕੁੱਤੇ ਵੀ ਸਮਝਦੇ ਨੇ ਵੀ ਅਸੀਂ ਸ਼ੇਰ ਹੈ, ਪਰ ਇਹ ਲੰਬਾ ਵਕਤ ਨਹੀਂ ਹੁੰਦਾ। ਯੂਨਿਟੀ may seem distant, a hesitant wait, but know that dogs can't mimic lions। ਜਿਹੜੇ ਨੇ ਉਹ ਕੁੱਤੇ ਸ਼ੇਰਾਂ ਵਾਂਗ ਉਹਨਾਂ ਦੀ ਨਕਲ ਨਹੀਂ ਉਤਾਰ ਸਕਦੇ। ਵਕਤੀ ਤੌਰ ਤੇ ਉਹ ਸ਼ੇਰ ਦੀ ਖੱਲ ਪਾ ਸਕਦੇ ਨੇ, ਲੇਕਿਨ ਉਹ ਕੁੱਤੇ ਕੁੱਤੇ ਹੀ ਹੁੰਦੇ ਨੇ, ਸ਼ੇਰ ਸ਼ੇਰ ਹੀ ਹੁੰਦੇ ਨੇ। ਅੱਛਾ। The brave will rise and prove their might। Ultimately ਇਹ ਕੌਮ ਜਿਹੜੀ ਗੁਰੂ ਦੀ blessed 1.25 ਲੱਖ ਸੇ 1 ਲੜਾऊं 1.25 ਲੱਖ ਨਾਲ ਲੜਨ ਦੀ ਸਪਿਰਿਟ ਵਾਲੀ brave, ਉਹ ਖਲੋਣਗੇ ਆਪਣੇ ਹੱਕਾਂ ਲਈ, ਆਪਣੀ ਤਾਕਤ ਦਾ ਮੁਜ਼ਾਹਰਾ ਕਰਨਗੇ। prove their might while the fearful hide faces buried in shame। ਕਿ ਜਿਹੜੇ ਡਰ ਦੇ ਵਿੱਚ ਜਿਉਣ ਵਾਲੇ, ਜੁੱਤੀਆਂ ਖਾਣ 'ਚ ਯਕੀਨ ਰੱਖਣ ਵਾਲੇ, ਜੁੱਤੀਆਂ ਚੱਟਣ ਵਾਲੇ, ਇਹ ਸਾਰੇ ਜਿਹੜਾ ਸ਼ਰਮਿੰਦਗੀ ਦਾ ਬੋਝ ਇਹ ਵੀ ਤੇ ਇਹਨਾਂ ਦੀਆਂ ਨਸਲਾਂ ਵੀ ਜਿਹੜੀਆਂ ਨੇ ਉਸ ਸ਼ਰਮਿੰਦਗੀ ਦੇ ਬੋਝ ਨੂੰ ਢੋਣਗੀਆਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਹਰਮਨ ਪੰਨੂ ਜੀ ਕਹਿੰਦੇ ਨੇ, ਇੱਕ ਮਿੰਟ ਸੌਰੀ, ਸੋਨ ਮਾਇਲ ਜੀ ਫਤਿਹ ਬੁਲਾਉਂਦੇ ਨੇ, ਧਰਮ ਸਿੰਘ ਜੀ ਵੀ, ਫਿਰ ਇਸ ਤਰ੍ਹਾਂ ਰਾਜਵਿੰਦਰ ਸਿੰਘ ਜੀ ਵੀ, ਦਵਿੰਦਰ ਸੰਧੂ ਜੀ ਵੀ, ਹੈਰੀ ਜੀ, ਔਰ ਇਸੇ ਤਰ੍ਹਾਂ ਹਰਦੀਪ ਸਿੰਘ ਜੀ, ਜੈਦੇਸ਼ ਕਹਿੰਦੇ ਨੇ ਕਿ ਹਾਂਜੀ ਇਹਨਾਂ ਸਭ ਨੇ ਸਾਨੂੰ ਫਤਿਹ ਬੁਲਾਈ ਹੈ ਔਰ ਖਾਲਸਾ ਜ਼ਿੰਦਾਬਾਦ ਕਿਹਾ ਹੈ। ਔਰ ਫਿਰ ਇਸੇ ਤਰ੍ਹਾਂ ਕਹਿੰਦੇ ਨੇ ਕਿ ਜੈਦੀਸ਼ ਐਸ ਸੈਣੀ ਕਹਿੰਦੇ ਨੇ ਕਿ ਲੌਂਗੋਵਾਲ ਨੇ ਪੰਥ ਨਾਲ ਧੋਖਾ ਕੀਤਾ ਸੀ ਤੇ ਆਪਣੀ ਮੌਤ ਤੇ ਦਸਤਕ ਕੀਤੇ ਸਨ, ਜਿਸ ਸਮਝੌਤੇ ਦਾ ਇੱਕ ਵੀ ਅੱਖਰ ਲਾਗੂ ਨਹੀਂ ਹੋਇਆ। ਸਮਝੌਤੇ 'ਚ ਵੀ ਕੁਛ ਨਹੀਂ ਸੀ, ਸਮਝੌਤਾ ਹੀ ਸਰੈਂਡਰ ਸੀ, ਲਾਗੂ ਤਾਂ ਕੀ ਹੋਣਾ ਸੀ। ਅੱਛਾ। ਫਿਰ ਇਸੇ ਤਰ੍ਹਾਂ ਜਸਵੀਰ ਸਿੰਘ ਬਰਾੜ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਫਿਰ ਅਮਰਜੀਤ ਸੈਣੀ ਵੀ ਫਤਿਹ ਬੁਲਾਉਂਦੇ ਨੇ, ਹੈਰੀ। ਫਿਰ ਇਸੇ ਤਰ੍ਹਾਂ ਬਸਰਾ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਸੁਰਜੀਤ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਚਰਨਜੀਤ ਰੰਧਾਵਾ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ। ਫਿਰ ਇਸੇ ਤਰ੍ਹਾਂ ਰਾਜਨਪ੍ਰੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਜਤਿੰਦਰ ਸਿੰਘ ਜੀ ਵੀ, ਕੁਲਵੰਤ ਸਿੰਘ ਜੀ ਵੀ। ਫਿਰ ਇਸੇ ਤਰ੍ਹਾਂ ਐਸ ਟਰਕਿੰਗ ਵੀ ਸਾਨੂੰ ਕਹਿੰਦੇ ਨੇ ਕਿ ਸਿੱਖ ਹੋਮਲੈਂਡ ਨੀਡਡ, ਹਿੰਦੂ ਹੈਜ਼ ਹਿੰਦੁਸਤਾਨ, ਮੁਸਲਿਮ ਹੈਜ਼ ਮਲਟੀਪਲ ਕੰਟਰੀਜ਼। ਫਿਰ ਇਸੇ ਤਰ੍ਹਾਂ ਮੁਹੰਮਦ ਜਾਵੇਦ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਗੰਦੇ को डंडे की बात समझ आती है, गधे हाँ, गधे को डंडे की बात समझ में आती है, जब तक डंडे ना मारे थक नहीं, पता नहीं हाँ, मारे ये ठीक नहीं होंगे। मेरी ਜਿਹੜੇ ਕਹਿੰਦੇ ਅੰਗਰੇਜ਼ੀ ਕਮਜ਼ੋਰ ਹੈ, ਇਸ ਲਈ ਵਾਸਤੇ ਮੈਂ ਕਹਿੰਦੇ ਮਜ਼ਾਰਤ ਉਰਦੂ ਆਪ ਪੜ੍ਹ ਨਹੀਂ ਸਮਝ ਸਕਦੇ ਨਹੀਂ। ਮੁਹੰਮਦ ਜਾਵੇਦ ਜੀ ਤੁਸੀਂ ਬਿਲਕੁਲ ਠੀਕ ਕਿਹਾ ਹੈ ਕਿ ਭਾਈ ਇਹ ਜਿਹੜਾ ਅਲਟੀਮੇਟਲੀ ਇਹ ਡੰਡੇ ਦੇ ਯਾਰ ਨੇ ਔਰ ਡੰਡਾ ਪੀਰ ਹੈ ਵਿਗੜਿਆਂ ਤਗੜਿਆਂ ਦਾ। ਅਲਟੀਮੇਟ ਤਾਂ ਇਹੀ ਇਹਨਾਂ ਦੇ ਹਾਲ ਹੈ। ਬਹੁਤ ਸ਼ੁਕਰੀਆ ਤੁਹਾਡੀ ਲਿਖਤ ਲਈ। ਅਰੇ ਇਨਸ਼ਾਅੱਲਾ ਕਹਿੰਦੇ ਖਾਲਿਸਤਾਨ ਜ਼ਰੂਰ ਬਣੇਗਾ। ਫਿਰ ਅਵਤਾਰ ਸਿੰਘ ਜੀ ਫਤਿਹ ਬੁਲਾਉਂਦੇ ਨੇ, ਲਖਬੀਰ ਰੰਗੜ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਸਤਨਾਮ ਔਜਲਾ ਜੀ ਵੀ ਫਤਿਹ। ਫਿਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ ਵੀ ਸਾਨੂੰ ਫਤਿਹ ਔਰ ਚੜ੍ਹਦੀ ਕਲਾ ਕਹਿੰਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸੁਖਵਿੰਦਰ ਬਾਜਵਾ ਜੀ ਕਹਿੰਦੇ ਨੇ ਓਨਟਾਰੀਓ ਗੁਰਦੁਆਰਾਜ਼ ਕਮੇਟੀ offers cash reward of 10,000 for international regarding vandalism of Hindu mandirs, the Canadian Pravasi। ਫਿਰ ਕਹਿੰਦੇ ਨੇ ਕਿ the above award was announced in 2023 and so far none has come forward to claim it, but Hindustans like Canada keep defaming and like Chandra ਹਾਂਜੀ keep defaming and threatening the Sikh। ਬਾਜਵਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਲਿਖਿਆ। ਮੈਂ ਕੱਲ ਦੇ ਪ੍ਰੋਗਰਾਮ 'ਚ ਦੱਸਿਆ ਵੀ ਸੀ ਕਿ ਆਲਰੇਡੀ ਓਨਟਾਰੀਓ ਗੁਰਦੁਆਰਾ ਕਮੇਟੀ ਨੇ ਅਨਾਉਂਸ ਕੀਤਾ ਹੈ। ਤੁਸੀਂ ਬਿਲਕੁਲ ਠੀਕ ਪੁਆਇੰਟ ਆਊਟ ਕੀਤਾ ਹੈ, ਕਿਉਂਕਿ ਇਹ ਇਹਨਾਂ ਦਾ ਆਪਣਾ ਕੰਮ ਹੈ ਔਰ ਇਹ ਮਹਿਜ਼ ਇਹਨਾਂ ਦਾ 1 ਪੁਆਇੰਟ ਏਜੰਡਾ ਹੈ, ਸਿੱਖਾਂ ਨੂੰ ਬਦਨਾਮ ਕਰਨਾ, ਖਾਲਿਸਤਾਨ ਰੈਫਰੈਂਡਮ ਨੂੰ ਜਿਹੜਾ ਹੈ ਉਹ ਬਿਲਕੁਲ ਅੱਤਵਾਦ ਦੇ ਖਾਤੇ 'ਚ ਪਾਉਣਾ। ਔਰ ਹੁਣ ਜਿਸ ਹੱਦ ਤੱਕ ਜਾ ਕੇ ਅੱਜ ਜਿਹੜੀ ਇਹਨੇ ਸਟੇਟਮੈਂਟ ਕਿ ਜੀ ਇੰਪਿਓਰ ਕਰਤਾ ਕੈਨੇਡਾ ਨੂੰ, ਇਹ ਤਾਂ ਸਿੱਧੇ ਦੰਗੇ ਕਰਾਉਣ ਦੀ ਲਾਈਨ ਹੈ। ਇਹਨੂੰ ਇਹ ਹਿੰਦੂ ਸਿੱਖ ਲੜਾਈ ਦੇ ਵਿੱਚ ਬਦਲਣਾ ਚਾਹੁੰਦੇ ਨੇ ਔਰ ਅਸੀਂ ਇਹ ਕੈਨੇਡੀਅਨ ਸਿੱਖ ਜਥੇਬੰਦੀਆਂ ਨੂੰ ਵੀ ਕਹਾਂਗੇ ਕਿ ਭਾਈ ਇਹ ਚੰਦਰਾ ਤੋਂ ਲੈ ਕੇ ਜਿੰਨੇ ਇਸ ਚੰਦਰੇ ਦੇ ਹੋਰ ਚੰਦਰੇ ਸਾਥੀ ਨੇ ਇਹਨਾਂ ਨੂੰ ਇਨਵੈਸਟੀਗੇਟ ਕਰੋ। ਇਹਨਾਂ ਦੇ ਘਰਾਂ 'ਚੋਂ ਕੋਈ ਨਾ ਕੋਈ ਹੋਰ ਇਸ ਕਿਸਮ ਦੀਆਂ ਪਲੈਨਿੰਗ ਚੱਲ ਰਹੀਆਂ ਹੋਣਗੀਆਂ। ਇਹ ਆਉਣ ਵਾਲੇ ਪੀਰੀਅਡ 'ਚ ਕੈਨੇਡਾ ਦਾ ਮਾਹੌਲ
ਹੋਰ ਗੰਦਲਾ ਕਰਨਗੇ। ਰਾਜਵਿੰਦਰ ਸਿੰਘ ਜੀ ਰਿਸ਼ੀ ਨੂੰ ਉਹਨਾਂ ਨੂੰ ਦਿੰਦੇ ਨੇ ਜਵਾਬ, ਕਹਿੰਦੇ ਮਿਸਟਰ ਰਿਸ਼ੀ, ਇਫ ਯੂ ਨੋ ਸਿੱਖਸ ਆਰ ਡਿਫਰੈਂਟ, ਆਸਕ ਯੂਅਰ ਕਿਲਰ ਸਟੇਟ ਟੂ ਰੈਕਗਨਾਈਜ਼ ਦੈਟ। ਜੀ ਐਂਡ ਸਿੱਖੋ ਜੀ ਫਤਿਹ ਬੁਲਾਉਂਦੇ ਨੇ, ਔਰ ਰਿਸ਼ੀ ਭਰਤਵਾਜ ਦਾ ਤੁਸੀਂ ਮੈਸੇਜ ਕਰ ਦਿਓ, ਪੜ੍ਹ ਦਿਓ, ਉਹਨਾਂ ਨੂੰ ਜਵਾਬ ਦੇ ਹਾਂ, ਦਿਓ। ਉਹਨਾਂ ਨੇ ਫਤਿਹ ਬੁਲਾਈ ਹੈ। ਫਿਰ ਉਹਨਾਂ ਨੇ ਕਿਹਾ ਜੀ ਹਿੰਦੂਇਜ਼ਮ ਐਂਡ ਸਿੱਖਿਜ਼ਮ ਆਰ ਡਿਫਰੈਂਟ ਰਿਲੀਜਨਸ ਬਟ ਸ਼ੇਅਰ ਮੈਨੀ ਕਨਸੈਪਟਸ ਲਾਈਕ ਰੀਇਨਕਾਰਨੇਸ਼ਨ, ਕਰਮਾ, ਮੋਕਸ਼ਾ, ਨਾਮ ਸਿਮਰਨ ਐਟਸੈਟਰਾ। ਮੈਂ ਦੂਸਰਾ ਵੀ ਪੜ੍ਹ ਕੇ ਫਿਰ ਜਵਾਬ ਦਿੰਦਾ। ਹਾਂਜੀ। Sikhism is not a Punjabi religion. Guru Granth Sahib contains hymns from saints from all over India. This includes UP, Bengal, Maharashtra, etc. Sikhism is eternal and existed even before Guru Nanak. ਰਿਸ਼ੀ ਭਾਰਦਵਾਜ ਜੀ, ਜਾਂ ਤਾਂ ਤੁਸੀਂ ਹੀ ਕਨਫਿਊਜ਼ਡ ਹੋ ਤੇ ਜਾਂ ਤੁਸੀਂ ਜਾਣ ਬੁੱਝ ਕੇ ਇਸ ਕਿਸਮ ਦਾ ਕਨਫਿਊਜ਼ਨ ਪੈਦਾ ਕਰ ਰਹੇ ਹੋ। ਪਹਿਲੀ ਗੱਲ ਤੇ ਜੇ ਪਹਿਲਾਂ ਤੁਹਾਡੀ ਮੈਂ ਇਸ ਗੱਲ ਨਾਲ ਤਾਂ ਸਹਿਮਤ ਹਾਂ ਕਿ ਸਿੱਖਿਜ਼ਮ ਐਟਰਨਲ ਹੈ। ਐਟਰਨਲ ਦਾ ਮਤਲਬ ਹੀ ਇਹ ਹੁੰਦਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਐਟਰਨਲ ਗੁਰੂ ਮੰਨਦੇ ਹਾਂ ਔਰ ਸ਼ਬਦ ਗੁਰੂ ਨਾਲ ਜੁੜਿਆ ਇਹ ਪੰਥ ਹੈ ਜੀ, ਐਟਰਨਲ ਹੈ। ਲੇਕਿਨ ਇਹ ਕਹਿਣਾ ਕਿ ਜੀ ਇਹ ਗੁਰੂ ਨਾਨਕ ਸਾਹਿਬ ਤੋਂ ਵੀ ਪਹਿਲਾਂ ਸਿੱਖਿਜ਼ਮ ਐਗਜ਼ਿਸਟ, ਇਹ ਤਾਂ ਤੁਸੀਂ ਕਹਿ ਸਕਦੇ ਹੋ ਕਿ ਭਾਈ ਜਿਹੜੇ ਕੁਝ ਭਗਤ ਜਨ ਨੇ ਜਿਨ੍ਹਾਂ ਦੀ ਬਾਣੀ ਹੈ, ਬਾਬਾ ਫਰੀਦ 250 ਪੌਣੇ 300 ਸਾਲ ਨੇ, ਫਿਰ ਤੁਸੀਂ ਉਹਨਾਂ ਨੂੰ ਇੰਡੀਆ ਦੀ ਬਾਉਂਡਰੀ 'ਚ ਰੱਖਿਆ, ਪਾਕ ਪਤਨ ਨੂੰ ਕਿੱਥੇ ਰੱਖੋਗੇ, ਬਾਕੀ ਜਿਹੜੇ ਸਾਰੇ ਨਨਕਾਣਾ ਸਾਹਿਬ ਤੋਂ ਦੂਸਰਾ ਕਿੱਥੇ ਰੱਖੋਗੇ? ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਿਜ਼ਮ ਬੇਸ਼ੱਕ ਕਿਉਂਕਿ ਪੰਜਾਬ ਦੀ ਧਰਤੀ ਤੇ ਵਧਿਆ ਫੁੱਲਿਆ, ਉਹਨਾਂ ਨੇ ਹੀ ਜ਼ਿਆਦਾ ਕਨਸੀਕੁਐਂਸ ਸਹਾਰੇ, ਇਸ ਲਈ ਬਹੁਤ ਵਾਰੀ ਉਹਨੂੰ ਉਹਦੇ ਨਾਲ ਜੋੜ ਦਿੱਤਾ ਜਾਂਦਾ ਹੈ। ਯੂਨੀਵਰਸਲ ਹੈ, ਹਰ ਕਿਸੇ ਵੀ ਮੁਲਕ ਦਾ ਰਹਿਣ ਵਾਲਾ, ਕੋਈ ਵੀ ਜ਼ਬਾਨ ਬੋਲਣ ਵਾਲਾ ਸਿੱਖੀ ਦਾ ਦੇ ਸਕੂਲ ਦਾ ਸਟੂਡੈਂਟ ਹੈ ਜਾਂ ਸਿੱਖ ਹੈ। ਲੇਕਿਨ ਤੁਹਾਡਾ ਇਸ ਨੂੰ ਇਹ ਠੀਕ ਹੈ ਕਿ ਵੀ ਜਦੋਂ ਤੁਸੀਂ ਇੱਕ ਕਲਚਰ ਦੇ ਵਿੱਚ ਗਰੋ ਹੁੰਦੇ ਹੋ, ਕੁਝ ਪ੍ਰੈਕਟਿਸਿਸ ਜਿਹੜੀਆਂ ਕਲਚਰਲ ਬਣ ਜਾਂਦੀਆਂ ਨੇ ਉਹ ਤੁਹਾਡੇ ਧਰਮ 'ਚ ਵੀ ਆ ਵੜਦੀਆਂ ਨੇ, ਹੌਲੀ ਹੌਲੀ ਉਹਨਾਂ ਦਾ ਵਿਕਾਸ ਤੁਸੀਂ ਉਹਨੂੰ ਕਰਦੇ ਆ। ਪਰ ਆ ਜਿਹੜੇ ਤੁਸੀਂ 4-5 ਚੀਜ਼ਾਂ ਕਹੀਆਂ ਕਿ ਜੀ ਇਹ ਸਿੱਖਿਜ਼ਮ ਤੇ ਹਿੰਦੂਇਜ਼ਮ ਦੀਆਂ ਜਾਂ ਬ੍ਰਾਹਮਣਿਜ਼ਮ ਦੀਆਂ ਕਾਮਨ ਨੇ, ਇਹ ਤੁਹਾਡੀ ਗੱਲ ਠੀਕ ਨਹੀਂ ਹੈ। ਇਹਦੇ ਤੇ ਕਿਉਂਕਿ ਲੰਮੀ ਡਿਬੇਟ ਦੀ ਲੋੜ ਹੈ, ਮੈਂ ਕਿਸੇ ਵੇਲੇ ਇਹਨਾਂ ਦੇ ਇਕੱਲੇ ਦੇ ਉੱਤੇ ਗੱਲ ਕਰਾਂਗਾ। ਪਹਿਲੀ ਗੱਲ ਤੇ ਤੁਹਾਡੀ ਜਿਹੜੀ ਰੀਇਨਕਾਰਨੇਸ਼ਨ ਦਾ ਕਾਨਸੈਪਟ ਪੂਰਬ ਜਨਮ ਤੇ ਅਗਲੇ ਜਨਮ ਦਾ ਹੈ, ਤੇ ਸਿੱਖਿਜ਼ਮ ਦੀ ਜਿਹੜੀ ਬੇਸ਼ੱਕ ਲਫ਼ਜ਼ ਉਹ ਇਸਤੇਮਾਲ ਹੋਏ ਨੇ, ਉਹ ਤਾਂ ਅੱਲਾ ਖੁਦਾ ਵੀ ਗੁਰੂ ਗ੍ਰੰਥ ਸਾਹਿਬ 'ਚ ਇਸਤੇਮਾਲ ਹੋਏ ਨੇ, ਪਰ ਸਾਡਾ ਜਿਹੜਾ ਜ਼ੋਰ ਹੈ ਜਾਂ ਸਿੱਖੀ ਦਾ ਐਮਫੈਸਿਸ ਹੈ ਉਹ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ, ਔਰ ਇਸ ਜੀਵਨ ਦੇ ਵਿੱਚ ਪਰਫਾਰਮੈਂਸ ਨਾਲ ਜੁੜਿਆ ਹੋਇਆ। ਅਸੀਂ ਨਾ ਜੋਤਸ਼ੀ ਨਾ ਤੰਤਰ ਮੰਤਰ ਜੰਤਰ, ਪਹਿਲਾਂ ਕੌਣ ਕੀ ਸੀ ਪਿੱਛੋਂ, ਹਾਂ ਅਕਾਊਂਟੇਬਿਲਿਟੀ ਹੈ ਕਿ ਭਾਈ ਉੱਥੇ ਸੱਚੇ ਹੀ ਸੱਜ ਨਿਬੜਿਆ, ਚੁਣ ਵੱਖ ਕੱਢੇ ਜਜਮਾਲਿਆ। ਪਰ ਜਿਹੜਾ ਤੁਹਾਡਾ ਜਿਹੜਾ ਕਾਨਸੈਪਟ ਹੈ ਰੀਇਨਕਾਰਨੇਸ਼ਨ, ਤੁਸੀਂ ਪਹਿਲਾਂ ਬੁੱਧਿਜ਼ਮ ਨਾਲ ਹੀ ਕੰਪੇਅਰ ਕਰ ਲਓ ਹਿੰਦੂਇਜ਼ਮ ਦਾ, ਬੁੱਧਿਜ਼ਮ ਦਾ ਵੀ ਟੋਟਲ ਡਿਫਰੈਂਟ ਹੈ ਔਰ ਲਫ਼ਜ਼ ਤਾਂ ਉਹੀ ਇਸਤੇਮਾਲ ਹੁੰਦੇ ਨੇ। ਸੋ ਇਹ ਤੁਹਾਡੀ ਗੱਲ ਗਲਤ ਹੈ ਕਿ ਫਿਰ ਮੋਕਸ਼, ਅਸੀਂ ਕਿਸੇ ਮੋਕਸ਼ ਦੀ ਚਾਹਨਾ ਨਹੀਂ ਕਰਦੇ, ਅਸੀਂ ਤਾਂ ਕਹਿੰਦੇ ਹਾਂ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ। ਮੋਕਸ਼ ਦੇ ਲਈ ਪੰਜਾਬੀ ਲਫ਼ਜ਼ ਮੁਕਤ ਹੈ, ਮੁਕਤੀ ਹੈ। ਮਨ ਪ੍ਰੀਤ ਚਰਨ ਕਮਲਾਰੇ, ਸਿੱਖੀ ਦਾ ਆਧਾਰ ਗੁਰੂ ਦੇ, ਰੱਬ ਦੇ, ਅਕਾਲ ਪੁਰਖ ਦੇ ਚਰਨਾਂ ਨਾਲ ਪ੍ਰੀਤ ਹੈ। ਇਸ ਤੋਂ ਬਿਯੋਂਡ ਜਿਹੜੀ ਹੈ ਕੋਈ ਚਾਹਨਾ ਨਹੀਂ ਹੈ। ਨਰਕ ਸੁਰਗ ਤੇ ਮੈਂ ਰਹੋ ਸਤਿਗੁਰ ਕੇ ਪ੍ਰਸਾਦ, ਨਰਕ ਸੁਰਗ ਤੈ ਪਈ ਕਹਾਵਤ, ਜਿਹੜੇ ਇਸ ਰਸਤੇ ਦੇ ਨੇ ਉਹਨਾਂ ਨੂੰ ਕੋਈ ਨਰਕ ਤੇ ਸਵਰਗ ਦੀ ਚਾਹਨਾ ਵਾਸਨਾ ਜਾਂ ਉਸ ਦੇ ਨਾਲ ਜੁੜਿਆ ਹੋਇਆ ਉਹਨਾਂ ਦਾ ਪਾਠ ਨਹੀਂ ਹੁੰਦਾ। ਔਰ ਇਹ ਸਾਰੇ ਚੋਂ ਜਿਹੜਾ ਇੱਕ ਉਹਨਾਂ ਦਾ ਹੋਰ ਸੀ ਇਸ ਦੇ ਉੱਤੇ ਕਰਮਾਂ, ਇਹ ਤੁਹਾਡੇ ਕਰਮਾਂ ਵਾਲੀ ਫਿਲਾਸਫੀ ਡਿਫਰੈਂਟ ਹੈ। ਸਾਡੇ ਤਾਂ ਇਹ ਹੈ ਕਿ ਭਾਈ ਨਾਲ ਦੀ ਨਾਲ ਜਿਹੜਾ ਉਹ ਸਜ਼ਾ ਐ ਕਰ ਕਰੇ ਸੋ ਐ ਕਰ ਪਾਏ। ਤੁਹਾਡੇ ਯੁਗਾਂ ਦੇ ਕਨਸੈਪਟ ਥੱਲੇ ਤੁਸੀਂ ਕਈ ਲੱਖ ਸਾਲ ਬਣਾ ਦਿੰਦੇ ਹੋ, ਅਸੀਂ 8000 ਸਾਲ ਦੀ ਹਿਊਮਨ ਹਿਸਟਰੀ ਸਾਰਾ ਨਿਬੇੜ ਦਿੰਨੇ ਔਰ ਅਸੀਂ ਕਲਯੁਗ ਨੂੰ ਡਿਫਾਈਨ ਕਰਦੇ ਹਾਂ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ ਹੈ, ਕਿ ਸਾਡਾ ਕਲਯੁਗ ਤੇ ਕਲਯੁਗ ਵਿਛੋੜਾ ਤੇ ਸਤਯੁਗ ਮਿਲਣਾ। ਇਹ ਸਾਡੀ ਡੈਫੀਨੇਸ਼ਨ ਹੈ। ਜਿਹੜੀ ਤੁਹਾਡੇ ਯੁਗਾਂ ਦੀ ਜਿਹੜੀ ਡੈਫੀਨੇਸ਼ਨ ਹੈ ਉਸ ਤੋਂ ਅਲ ਟੂਗੈਦਰ ਜਿਹੜੀ ਹੈ ਡਿਫਰੈਂਟ ਹੈ। ਤੇ ਨਾਮ ਸਿਮਰਨ ਜਿਹੜਾ ਹੈ ਉਹ ਵੀ ਸਿੱਖੀ ਦਾ ਇੱਕ ਗੁਰਮੰਤਰ ਮੂਲ ਮੰਤਰ ਅਲ ਟੂਗੈਦਰ ਡਿਫਰੈਂਟ ਨੇ। ਤੁਹਾਨੂੰ ਕਿਵੇਂ ਲੱਗਾ ਵੀ ਤੁਹਾਡੇ ਨਾਮ ਸਿਮਰਨ ਹੈ? ਤੁਸੀਂ ਤਾਂ ਇਹ ਸਾਰਿਆਂ ਨੂੰ ਕਿਵੇਂ ਦੇਖਦੇ ਹੋ, ਕਿਵੇਂ ਦੇਵ ਭਗਤੀ ਨਾਲ ਜੁੜਿਆ ਹੋਇਆ ਪਾਰਟ ਹੈ? ਸੋ ਅਸੀਂ ਸਮਝਦੇ ਹਾਂ ਕਿ ਵੀ ਇਹਨੂੰ ਤੁਸੀਂ ਕਨਫਿਊਜ਼ ਕਰ ਰਹੇ ਹੋ ਜਾਂ ਆਪ ਹੀ
ਇਸ ਦੇ ਉੱਤੇ ਕਨਫਿਊਜ਼ ਹੋ। ਜੀ ਡਾਕਟਰ ਸਾਹਿਬ, ਹੁਣ ਗੁਰਨੇਕ ਨਿੱਜਰ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਨਰਿੰਦਰ ਜੀ ਵੀ ਔਰ ਬਲਵਿੰਦਰ ਸਿੰਘ ਜੀ, ਐਨ ਸਿੰਘੋ ਜੀ ਵੀ, ਅਮਰਜੀਤ ਰਾਏ ਜੀ ਵੀ ਥੈਂਕ ਯੂ ਸੋ ਮਚ ਕਹਿੰਦੇ ਨੇ, ਧਰਮ ਸਿੰਘ ਜੀ ਵੀ, ਫਿਰ ਤਰ੍ਹਾਂ ਗੁਰਜੀਤ ਸਿੰਘ ਜੀ, ਅਨਰਜੀਤ ਸਿੰਘ ਸੰਧੂ ਜੀ ਵੀ, ਅਜਵਿੰਦਰ ਸਿੰਘ ਵੀ, ਸੌਦਾ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਗੁਰਮਹਿੰਦਰ ਸਿੰਘ ਜੀ ਵੀ ਫਤਿਹ। ਫਿਰ ਇਸੇ ਤਰ੍ਹਾਂ ਜੂਨ 84 ਜ਼ਖਮ ਰਿਸ਼ਤੇ ਵੀ ਸਾਨੂੰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਜੈਲਦਾਰ ਢਿੱਲੋਂ ਜੀ ਵੀ ਫਤਿਹ ਬੁਲਾਉਂਦੇ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਕਮਾਂਡੋ ਫੋਰਸ ਜੀ ਵੀ। ਫਿਰ ਇਸੇ ਤਰ੍ਹਾਂ ਕੁਲਦੀਪ ਕੌਰ ਜੀ ਵੀ, ਕੌਰ ਸ਼ਰਨਜੀਤ ਜੀ ਵੀ ਕਹਿੰਦੇ ਸੋਚੋ ਅੱਜ ਬਰਨਾਲਾ ਦਾ ਪਰਿਵਾਰ ਕਿੱਥੇ ਹੈ। ਲਾਡੀ ਸਿੰਘ ਜੀ ਵੀ ਥੈਂਕ ਯੂ ਕਹਿੰਦੇ ਨੇ। ਫਿਰ ਇਸ ਤਰ੍ਹਾਂ ਬਲਵੀਰ ਸਿੰਘ ਗਿੱਲ ਜੀ ਵੀ, ਮਲਕੀਤ ਕੌਰ ਜੀ, ਸਿੰਘ ਸਰਦਾਰ ਜੀ, ਨਰਿੰਦਰ ਜੀ, ਸਿੰਘ ਗਰਚਾ ਜੀ ਵੀ, ਬਲਵਿੰਦਰ ਸਿੰਘ ਜੀ, ਜਸਪੀਰ ਸਿੰਘ ਜੀ, ਰਣਜੀਤ ਸਿੰਘ ਜੀ ਵੀ ਕਹਿੰਦੇ ਡਾਕਟਰ ਸਾਹਿਬ ਨੀਲਮ ਕੌਰ ਜੀ, TV 84 ਦੇਖਣ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਜੀਵਨ ਬੱਚੂ ਜੀ ਵੀ, ਫਿਰ ਇਸੇ ਤਰ੍ਹਾਂ ਗੁਰਮਹਿੰਦਰ ਸਿੰਘ ਜੀ ਵੀ, ਫਿਰ ਤਰਸੇਮ ਪੰਜਾਬ, ਬਲਿਹਾਰ ਸਿੰਘ ਕੰਗ ਜੀ ਵੀ, ਕੌਰ ਸ਼ਰਨਜੀਤ ਜੀ ਵੀ ਕਹਿੰਦੇ ਰਿਸ਼ੀ ਜੀ ਤੁਹਾਡਾ ਧੰਨਵਾਦ, ਤੁਹਾਡੇ ਸ਼ੰਕਿਆਂ ਦੇ ਬਹਾਨੇ ਸਾਡੀ ਜਾਣਕਾਰੀ ਚ ਵਾਧਾ, ਧੰਨਵਾਦ ਤੁਹਾਡਾ ਵੀ ਡਾਕਟਰ ਸਾਹਿਬ ਜੀ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵੀਰਸ ਕੋਲੇ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV4.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਕਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV 84 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।